भैया फिर से कहना आई लव यू मेरी टीटो। यप से तुम आए हो, यप से यही मसला, काम खराब हो जाना। पिताजी पिताजी हाँ जी ਤੁਸੀਂ ਕਤਲ ਦੇ ਬਦਲੇ ਜਿਹੜੇ ਮੇਰੇ ਕੋਲ ਕੰਮ ਲੈ ਰਹੇ ਹੋ, ਉਹ ਨਾ ਮੈਂ ਕਿਸੇ ਨੂੰ ਦੱਸ ਸਕਦਾ। ਕੀ ਮਤਲਬ? ਦਾਦੀ ਨੂੰ ਇੱਕ ਬੁੱਢੀ ਕਹਿੰਦੀ ਆ ਐਲਾਨ ਕਰਨਾ ਹੈ, ਕਹਿੰਦਾ ਜੀ ਮੈਂ ਨਹੀਂ ਕਰਨਾ, ਮੇਰੇ ਕੋਲ ਕੋਈ ਗਲਤ ਗੱਲ ਵੀ ਨਿਕਲ ਜਾਏ। ਆਹੋ ਪਹਿਲੇ ਦੱਸ ਦੇਣਾ ਚਾਹੀਦਾ। ਤੇਰਾ ਚਾਨਰ ਦਾ ਮੁਕੜਾ, ਤੇਰੇ ਮੋਤੀਆਂ ਵਰਗੇ ਦੰਦ, ਤੇਰੇ ਮੋਤੀਆਂ ਵਰਗੇ ਦੰਦ। ਅੱਲਾ ਲੈ ਲੈ ਰੱਖੋ, ਮੇਰਾ ਕੁੱਪੀ ਜੇ ਰੱਖੋ ਤਾਂ ਡਰੈਕੂਲਾ ਨਿਕਲ ਆਈ। अस्सलाम वालेकुम नाज़रीन, टी टाइम में खुश आमदीद जी जनाब, कैसे हैं आप साहब? चलो चलो बस बेटा बस, बहुत हो गया। ਉਹਦੇ ਵਾਲ ਚੈੱਕ ਕਰ। ਓਏ ਬੱਕਰੀ ਨਿਆਣਿਆਂ ਨੂੰ ਚੱਟ ਕੇ ਹਟੇ ਨਾ ਇਦਾਂ ਦੇ ਨਹੀਂ ਨਹੀਂ ਵਾਲ ਤੈਨੂੰ ਤੂੰ ਛੋਟੇ ਕਿਉਂ ਨਹੀਂ ਕਰਾਉਂਦਾ? ਭਾਈ ਨਾ ਤੁਹਾਡੇ ਕਹਿਣ ਤੇ ਪਹਿਲੇ ਛੋਟੇ ਕਰਾਏ ਦੇ ਸੀ, ਬਹੁਤੇ ਛੋਟੇ ਕਰਾਏ ਮੇਰੇ ਸਹੀ ਉਹਦਾ ਟਾਈਮ ਹੋ ਗਿਆ ਨਾ ਉਸਤਾਦ ਜੀ, ਜਿੱਦਾਂ ਮੋਰ ਵੀ ਪੰਖ ਖੋਲਦਾ ਹੈ, ਵਾਲ ਖੋਲਦਾ ਆਪਣੇ ਇੰਜ ਕਰਕੇ। ਉਹ ਵੇਖ ਤੇ ਸਹੀ, ਅੱਲਾ ਮਾਫੀ ਅੱਲਾਹੁ ਕਰ। ਅਕਬਰ। ਇਹ ਝੱਥਾ ਕਿਤੇ ਹੌਲਾ ਵੀ ਕਰਾ, ਇੱਥੇ ਫੁਆਰਾ ਮੁਰਾਦ ਨੂੰ ਸੁਰਤਾ ਵੇ। ਖਾਂਦੇ ਪੀਂਦੇ ਘਰਾਂ ਦੇ ਲਾਗੇ ਰਹੀਦਾ ਵਾ, ਰੋਟੀ ਖਾਣੇ ਤੇ ਵਾਲ ਵਾਲ ਯਾਰ ਥੋੜੇ ਥੋੜੇ ਗਿੱਲੇ ਕੋ ਜੈਲ ਕੋ ਟੈਪ ਕੋ ਨਿਜ਼ਾਮ ਕਰ ਕੋ, ਜਿਹੜੇ ਬੈਠਣ ਨੂੰ ਕਿਤੇ ਹਿਸਾਬ ਲੱਗਣ। ਸੁਬਾਹ ਨੇ ਤੇ ਘਰੋਂ ਨਹਾ ਕੇ ਨਿਕਲਿਆ, ਟਰਾਂਸਫਾਰਮ ਚੋਂ ਮਾੜਾ ਜਿਹਾ ਤੇਲ ਲਾ ਆਇਆ ਚੂੜੀਆਂ ਵਾਲਾ ਟੋਕਰਾ ਚੁੱਕਿਆ ਸਿਰ ਤੇ। ਆਹੋ ਕੀ ਮੋਚੀ ਉਹ ਲੈ ਇੰਜ ਨਹੀਂ ਕੁਝ ਹੋਣਾ, ਇੰਜ ਬੇਟੇ ਕੁਝ ਨਹੀਂ ਹੋਣਾ। ਲੈ ਹੋਰ ਸਹੀ ਅੱਲਾ ਕਿਉਂ ਜੀ? ਓਏ ਇਹਦੇ ਵਰਗੇ ਮੁੰਡੇ ਨਾ 20 ਸਾਲ ਬਾਅਦ ਜਦੋਂ ਪੂਰਾ ਕੋ ਟਿੱਕੀ ਟੈਪ ਹੋ ਜਾਂਦਾ, ਫਿਰ ਦਾ ਤਸਵੀਰਾਂ ਪਾਉਂਦੇ ਉਹਦੇ ਇਸ ਟਾਈਮ ਦੀਆਂ। ਆ ਮੇਰਾ ਟੀ ਟਾਈਮ ਵੇਖੀ ਤੈਨੂੰ ਮੈਂ ਦੇਖੀ ਵਾਲ ਮੇਰੇ ਕੈਸੇ ਹੁੰਦੇ ਸੀ, ਬਾਅਦ ਚ ਦੱਸ ਦੂੰਗਾ 20 ਸਾਲ ਬਾਅਦ। ਕਈ ਐਸੇ ਬੰਦੇ ਆ, ਮੈਂ ਤਿੰਨਾਂ ਚੋਂ ਬੰਦੇ ਨੂੰ ਮੈਂ ਮਿਲਿਆ ਸਾਜੀ, ਪਹਿਲੀ ਵਾਰੀ ਉਹਨਾਂ ਨਾਲ ਗੱਲਬਾਤ ਹੋਈ, ਉਹਨਾਂ ਨੇ WhatsApp ਦਾ ਨੰਬਰ ਦਿੱਤਾ ਤੇ ਮੈਂ ਤਸਵੀਰ ਵੇਖੀ, ਮੈਂ ਕਿਹਾ ਯਾਰ ਇਹ ਤੇ ਬਹੁਤ ਪੁਰਾਣੀ ਲਾਈ। ਨਹੀਂ ਨਹੀਂ ਮਤਲਬ ਮੈਨੂੰ ਨਹੀਂ ਪਤਾ, ਜਦੋਂ ਮੈਂ ਮਿਲਿਆ ਤੇ ਮੈਨੂੰ ਇੰਜ ਲੱਗਾ ਉਹਦਾ ਦਾਦਾ ਬੂ ਤਸਵੀਰ ਉਹ ਲਾਈ ਕੌਨਸ਼ੀਅਸ ਹੁੰਦਾ ਨਾ ਕਈ ਬੰਦੇ ਕੇ ਯਾਰ ਨਹੀਂ ਉਹ ਮਤਲਬ ਇੰਜ, ਤੇ ਬੰਦਾ ਪੁੱਛੇ ਵੀ ਸਾਹਮਣੇ ਵੀ ਤੇ ਆਉਣਾ ਹੀ ਹੈ ਨਾ। ਨਹੀਂ ਭਾਈ ਮੈਂ ਹੁਣ ਇਹਦਾ ਸਟਾਈਲ ਬਣਵਾਉਣਾ ਹੈ, ਸਾਰੀ ਸਾਈਡ ਖਾਲੀ ਕਰਾ ਕੇ ਨਾ, ਇਹ ਮੌਲਾ ਨੇ ਕਰ ਦੇਣੀ ਇਨਸ਼ਾਅੱਲਾ। ਤੇਰੇ ਘਰ ਤੇਰੇ ਅੱਬੂ ਦੇ ਵਾਲ ਉਹ ਵੀ ਪੂਰੇ ਹਾਲੇ ਤੱਕ ਐਡੇ ਐਡੇ ਰੱਖਿਓ। ਅੱਛਾ ਜੀ, ਦਾਦੇ ਦੇ ਵੀ ਯਾਨੀ ਕਿ ਚਾਚਿਆਂ ਦੇ, ਕਿਸੇ ਦੇ ਨਹੀਂ ਚੜੀ। ਸਾਜੀ ਇਹਨਾਂ ਫਿਰ ਤੁਹਾਡੇ ਫੈਮਿਲੀ ਨਹੀਂ ਹੈਗਾ ਹੁਣ। ਇਹਨਾਂ ਦਾ ਕੋਈ ਵਾਲ ਉੱਡ ਨਹੀਂ ਸਕਦਾ, ਹਰ ਕੋਈ ਤੇ ਕਰਜ਼ੇ 'ਚ ਡੁੱਬਿਆ ਹੋ। ਸਾਡਾ ਵਾਲ ਵਿੰਗਾ ਹੀ ਆ ਹਾਂ ਸਹੀ ਗੱਲ। ਦਿਲ ਦਾ ਨਹੀਂ ਤੂੰ ਵੈਸੇ ਮੇਰੇ ਹਿਸਾਬ ਨਾਲ ਨਾ ਤੈਨੂੰ ਮੈਂ ਇੱਕ ਮਸ਼ਵਰਾ ਅੱਜ ਦੇਵਾਂ, ਜੈਨੂਇਨ ਸੱਚੀ ਗੱਲ ਕਰ ਰਿਹਾ, ਤੂੰ ਇੰਟਰਨੈਸ਼ਨਲ ਆਰਟਿਸਟ ਬਣਨ ਦੀ ਤੇਰੇ 'ਚ ਨਾ ਸਲਾਹੀਅਤ ਹੈ। ਅੱਛਾ ਜੀ। ਹਾਂ ਮੈਂ ਸਹੀ ਕਹਿ ਰਿਹਾ। ਲੇਕਿਨ ਉਸਤਾਦ ਜੀ ਕਰਤੱਵ ਵੀ ਹੁੰਦੇ ਨੇ, ਬੰਦੇ ਦੇ ਆਪਣੇ ਹੱਥ ਵਾਸਤੇ ਵੀ ਹੁੰਦਾ। ਨਹੀਂ ਕਿਸ ਟਾਈਮ ਬੰਦੇ ਨੂੰ ਨਹੀਂ ਪਤਾ ਲੱਗਦਾ। ਮੈਂ ਤੈਨੂੰ ਹੁਣ ਮਸ਼ਵਰਾ ਦੇ ਰਿਹਾ ਤੇ ਗੌਰ ਕਰੀ। ਤੂੰ ਮਤਲਬ ਕਿ ਲਾਈਕ ਕਹਿ ਲਾ ਕਿ ਜਿਹੜੇ ਸਿੱਖਾਂ ਦੇ ਵੱਡੇ ਵੱਡੇ ਲੈਵਲ ਦੇ ਸਿੰਗਰ ਐਕਟਰ ਨੇ ਨਾ, ਤੂੰ ਉਹਨਾਂ ਦੇ ਲੈਵਲ ਦਾ ਵਾ। ਹਾਂ ਯਕੀਨ ਕਰ, ਸਹੀ ਗੱਲ ਆ। ਮੈਂ ਤੈਨੂੰ ਮਜ਼ਾਕ ਕਰ ਰਿਹਾ, ਯਕੀਨ ਕਰ। ਨਹੀਂ ਭਾਈ ਹੈ ਵਾਕਈ ਹਾਂ ਕਰਦੇ ਸੀਰੀਅਸ ਤੋਂ ਇਲਾਵਾ ਗੱਲ ਨਹੀਂ। ਹਾਂ ਜੇ ਸੀਰੀਅਸ ਤੋਂ ਇਲਾਵਾ ਕਹਿ ਰਿਹਾ ਯਕੀਨ ਕਰ। ਮੈਂ ਕਿਹਾ ਮਿਹਨਤ ਜੀ ਤਾਜੀ ਦੀ ਰੌਣਕ ਲੱਗੇ, ਹੁਣ ਕਿਤੇ ਬਿਲਾ ਵਜ੍ਹਾ ਨਾਲ ਨਹਾਉਣੀ ਮਾਨ ਨਾਲ ਖਾਲੀ ਹੈ। यार मुझे खुद पे बहुत मान है, मैं वैसे ही जरा स्टाइलो ਮੈਂ ਤੈਨੂੰ ਜੈਨੂਇਨ ਗੱਲ ਕਹਿ ਰਿਹਾ, ਤੈਨੂੰ ਸਿਰਫ ਨਾ ਤੈਨੂੰ ਆਪਣਾ ਵੇ ਜਿਹੜਾ ਨਾ ਸਿੱਧਾ ਨਹੀਂ ਕਰਨਾ ਆ ਰਿਹਾ, ਤੂੰ ਖਿਲ ਰਿਹਾ ਵਾ ਜਿੱਦਾਂ ਤੈਨੂੰ ਥੋੜੀ ਜਿਹੀ ਅਕਲ ਆ ਗਈ। ਕਿੰਨੀ ਉਮਰ ਹੈ ਤੇਰੀ? 30 साल 23 30 ਉਹ ਮੇਰੇ ਤੋਂ 30 ਸਾਲ ਦਾ ਤੂੰ? हाँ जी नहीं ना लगता, मासूमियत ही बहुत है चेहरे पे। ਓਏ ਵੱਡੀ ਨਲਕੀ ਵਰਗਾ ਮੂੰਹ ਆ, ਬਜ਼ੁਰਗ ਹੋ ਗਿਆ ਵਾ ਤੂੰ, ਝੁਰੀਆਂ ਪੈ ਗਈਆਂ, ਸ਼ਪੱਕ ਹੋ ਗਿਆ ਵਾ। ਉਹ ਨਹੀਂ 30 ਸਾਲ ਉਮਰ ਹੋ ਗਈ ਤੇਰੀ। ਤਾਜੀ ਸਾਲ ਛੋਟਾ ਮੇਰੀ 21 ਹਾਂਜੀ ਤੁਹਾਡੇ 21 ਆ ਹਾਂਜੀ ਤੇ ਉਹ 30 ਦਾ ਵਾ। ਹਾਂਜੀ, ਤੇ ਤੇਰੇ ਨਾਲੋਂ ਸਾਲ ਛੋਟਾ ਵਾ। ਸਾਲ ਛੋਟਾ ਤੂੰ। ਦੱਸੋ ਹੁਣ ਤੇਰੀ ਇੱਜ਼ਤ ਕਰੇ ਕਿ ਕੀ ਕਰੇ ਹੋ? ਕੀ ਹੋਇਆ ਯਾਰ 30 ਸਾਲ ਦਾ ਤੂੰ ਨੋਨੀ ਤੇ ਵਿਆਹ ਹੋਇਆ? नहीं वो भी करवाना हाले 2024 ਦੇ ਵਿੱਚ ਘਰ ਕਰਕੇ ਕਰਾਉਣਾ। ਇਹ ਤਾਜੀ ਇੱਥੇ ਜਿਹੜਾ ਆਂਦਾ ਵਿਆਹ ਕਰਾਉਣ ਵਾਲਾ ਨਹੀਂ, ਸਾਡੇ ਵੀ ਹੋਏ ਆ। ਇਹ ਹਰ ਸ਼ਾ ਪੈਂਡਿੰਗ ਕਰੀ ਜਾਂਦੇ ਆ, ਹਰ ਸ਼ਾ ਕਰਾਉਣੀਆਂ ਨੇ। ਨਹੀਂ 30 ਸਾਲ ਇੱਕ ਉਮਰ ਹੁੰਦੀ ਆ, ਮਤਲਬ ਅੱਜ ਦੇ ਦੌਰ ਦੀ ਗੱਲ ਹਾਫ ਉਮਰ ਆ। ਹਾਂਜੀ ਅਗਰ ਨਾਰਮਲ ਏਜ ਚ ਤੂੰ ਬੰਦਾ ਜਾਵੇ ਤੇ ਹਾਫ ਏਜ ਆ ਤੇਰੀ, ਸਹੀ ਗੱਲ ਹੈ। ਤੇ ਤੈਨੂੰ
ਮਤਲਬ 30 ਸਾਲਾਂ ਚ ਮੈਂ ਤਾਂ ਸਮਝਿਆ ਕਿ ਤੂੰ 20-22 ਸਾਲ ਦਾ ਵਾ ਤੇ ਤੈਨੂੰ ਕੱਲ ਨੂੰ ਅਕਲ ਆਏਗੀ ਆ ਜਾਏਗੀ, 28-30 ਸਾਲਾਂ ਦਾ ਹੋਏਗਾ ਤੈਨੂੰ ਅਕਲ ਮਾ ਤੂੰ ਤੇ 30 ਸਾਲਾਂ ਦਾ ਵੀ ਉਂਝ ਹੀ ਆ ਹਾਂਜੀ ਇਹ ਤਾਂ ਉਸਤਾਦ ਜੀ ਮੈਚੁਰ ਤੇ ਇਹਦਾ ਹਿਸਾਬ ਇਹ ਸੱਜ 40 ਚ ਵੀ ਇੰਜ ਦਾ ਹੀ ਹੋਣਾ ਇਹ 50 ਚ ਵੀ ਇੰਜ ਦਾ ਹੀ ਹੋਣਾ। ਹਾਂ ਸਹੀ ਗੱਲ ਹੈ ਤੇ 60 ਚ ਹੀ ਪਤਾ ਨਹੀਂ ਹੋਣਾ। ਨਹੀਂ ਅੱਲਾਹ ਪਾਕ ਜ਼ਿੰਦਗੀ ਤੰਦਰੁਸਤੀ ਦੇਵੇ ਸਭ ਨੂੰ। ਆਮੀਨ। ਨੂਰੀ ਬਾਦਸ਼ਾਹ ਇੱਕ ਅਰਜ਼ ਵਾ ਉਸਤਾਦ ਜੀ, ਆਪਾਂ ਸਾਰੇ ਪੈਸੇ ਪਾ ਕੇ ਨਾ ਕੋਈ 25-30 ਹਜ਼ਾਰ ਰੁਪਏ ਪਾ ਕੇ ਨਾ 2 ਲੱਖ ਰੁਪਏ ਲਾ ਕੇ ਦੀ ਕੇਸਟ ਕਢਾ ਦਿਓ। ਕਿਉਂ ਜਿੰਨਾ ਇਹ ਗਾਉਂਦਾ 24 ਘੰਟੇ ਗਾਈ ਜਾਂਦਾ ਐਡਾ ਕਾਲਾ ਸਿੰਗਰ। ਸੁਣਾ ਕੀ ਕਰ ਰਿਹਾ ਸੀ ਕੋਈ ਬੰਗਲਾ ਕੋਲੋਂ ਸੀ ਹੋ ਰੱਬ ਦੀਆਂ ਰੱਬ ਜਾਣੇ ਓਏ ਕਿਹੜੇ ਰੰਗ ਵਿੱਚ ਢੋਲ ਵਸੀ। ਆਹ ਵਾਹ ਵਾਹ ਤੁਸੀਂ ਇਹ ਦੇਖਿਆ ਵਾ, ਤੁਸੀਂ ਕਿ ਸੁਣਾ ਉਹਨੇ ਫੌਰਨ ਉੱਥੇ ਨਹੀਂ ਹੀ ਨਹੀਂ ਸੁਣਾ ਅੱਗੇ ਹੋਰ ਇਹਦੇ ਚ ਕੋਈ ਹੋਰ ਦੋ ਕਿਆ ਹਾਲ ਸੁਣਾਵਾ ਜਿਓ ਦਿਲ ਦਾ ਕੋਈ ਮਹਿਰਮ ਰਾਜ਼ ਨਹੀਂ ਮਿਲੇ। ਵਾਹ 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 ਇਦਾਂ ਦਾ ਸਿੰਗਰ ਨੂੰ ਪੈਸਾ ਕੋਈ ਨਾ ਹੋਵੇ ਤੇ ਕਚੀਚੀਆਂ ਨਾਲ ਲਗਾ ਦਿੰਦਾ। ਪਿੱਛੇ 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 ਹਾਂ, ਅੱਗੇ ਕਿਆ ਹਾਲ ਨਹੀਂ ਸੁਣ ਨਹੀਂ ਅੱਗੇ ਇਸ ਤੋਂ ਬਾਅਦ ਕੋਈ ਹੋਰ ਦੋੜਾ ਮੂੰਹ ਢੇਰ ਮਿੱਟੀ ਸਿਰ ਪਾਇਓ ਵਾਹ ਵਾਹ ਸਾਰਾ ਰੰਗ ਵਜੂਦ ਵੰਜਾਇਓ ਵਾਹ। ਕੋਈ ਪੁੱਛਣ ਨਾ ਵੇੜੇ ਆਇਓ ਕੋਈ ਵਾਹ। ਪੁੱਛਣ ਨਾ ਵੇੜੇ ਆਇਓ। ਨਾ ਨਾ ਵੀ ਵਜਾ ਨਾ ਨਹੀਂ ਆਇਆ ਜਰਾ ਸੋਲੋ ਆਇਆ ਜਰਾ ਹਾਂ। ਕਾਕਾ ਕਮ ਬਾਉ ਮੁਸ਼ਕਿਲ ਦਾ ਕੋਈ ਮਹਿਰਮ ਰਾਜ਼ ਨਹੀਂ ਮਿਲੇ। ਓਏ ਹੋਏ ਹੁਣ ਦੱਸੋ ਤਾੜੀਆਂ ਲਾਈਏ ਕਿ ਠਾਈਏ? ਨਹੀਂ ਨਹੀਂ ਯਾਰ ਠੀਕ ਹੈ ਇਹ ਚ ਕੀ ਪ੍ਰੋਬਲਮ ਆ ਉਸਤਾਦ ਜੀ ਨੂੰ ਗਾ ਲਿਆ ਬਸ ਹਾਂ ਠੀਕ ਹਾਂ ਹੈ। ਠੀਕ ਹੈ ਇਹਨੂੰ ਕਹੋ 2-3 ਘੰਟੇ ਆਪਣੇ ਤੇ ਕੰਟਰੋਲ ਕਰੇ। ਕਿਚਨ 'ਚ ਵੀ ਗਾਈ ਜਾਊਗਾ, ਉਧਰ ਵੀ ਗਾਈ ਜਾਊਗਾ। ਹੁਣ ਅਸੀਂ ਕੀ ਕਰੀਏ ਦੱਸੋ ਮੈਨੂੰ? ਕੀ ਰਿਕਾਰਡ ਕਰਾ ਨਹੀਂ ਕੀ ਪ੍ਰੋਬਲਮ ਆ ਤੈਨੂੰ ਬਸੂਰਾ ਤਾਂ ਨਹੀਂ ਗਾਉਂਦਾ ਸੁਰ ਚ ਗਾਉਂਦਾ ਬੇਟੇਮਾ ਮਾੜਾ ਭੈਰਵੀ ਰਾਗ ਦਾ ਕੋਈ ਟਾਈਮ ਦਿੰਦਾ 24 ਘੰਟੇ ਦਾ ਰਾਗ ਹੈ ਕਿਸੇ ਥੱਕੇ ਸਪੇਰੇ ਦੇ ਬੱਚੇ ਆ ਸਬਰ ਕਰ ਜਾ। ਇਹ ਆਰਟਿਸਟ ਤੈਨੂੰ ਮੈਂ ਤਦੀ ਕਹਿ ਰਿਹਾ ਤੂੰ ਇੱਥੋਂ ਨਿਕਲ ਇੰਡੀਆ ਵੱਡੇ ਲੈਵਲ ਦੇ ਇਹ ਲੋਕ ਨਹੀਂ ਹੈਗੇ ਇਹਨਾਂ ਨੇ ਮੈਨੂੰ ਨਹੀਂ ਕਿਤੇ ਲਿਖਿਆ ਤੈਨੂੰ ਮੈਂ ਤੈਨੂੰ ਸਹੀ ਕਹਿ ਰਿਹਾ ਨਹੀਂ ਕਾਨੀ ਤੁਸੀਂ ਬਹੁਤ ਅੱਛਾ ਗਾ, ਮੈਨੂੰ ਨਹੀਂ ਕਿਹਾ ਵਾ। ਇਸ ਧਰਤੀ ਤੇ ਜੋ ਮਰਜ਼ੀ ਕਰ ਲੈ ਦੁਨੀਆ ਦਾ ਜੋ ਵੀ ਕੰਮ ਕਰ ਲੈ ਕੋਈ ਚੱਕਰ ਨਹੀਂ ਬਸ ਮੈਂ ਕੋਸ਼ਿਸ਼ ਕਰਦਾ ਤੈਨੂੰ ਮੈਂ ਕੋਈ ਕਰਾਂ ਗੱਲ ਅਗਰ ਤੂੰ ਜੀ ਜੀ ਜ਼ਰੂਰ ਚੜ੍ਹਦੇ ਪੰਜਾਬ ਚ ਲਹਿੰਦੇ ਪੰਜਾਬ ਚ ਕਿਤੇ ਜਿੱਥੇ ਮੈਂ- ਦਰਮਿਆਨੇ ਪੰਜਾਬ ਚ ਜਿੱਥੇ ਮਰਜ਼ੀ ਗੱਲ ਕਰੋ ਭਾਈ ਇਨਸ਼ਾਅੱਲਾ ਪੂਰਾ ਉਤਰਾਂਗੇ। ਇਹ ਉਸਤਾਦ ਜੀ ਉਹਦੀ ਗੱਲ ਕਰਦੇ ਅੱਗੇ ਜਿਹਦੇ ਕੋ ਅੱਕੇ ਹੋਣ। ਇਹ ਦਿਨ 'ਚ ਰੱਖੀ ਤੁਸੀਂ ਇਹਦੀ ਗੱਲ ਸਿਰਫ ਸਲਮਾਨ ਨਾ ਕਰੋ, ਉਹਨੇ ਈ ਪਾਉਣਾ ਬਾਕੀ ਸਾਰੇ 4 ਸਪੈਲ ਜੀ ਤੂੰ ਸਾਂਝ ਨਾਲ ਤੇਰੀ ਗੱਲ ਕਰਾਵਾਂ ਹਾਂਜੀ ਕਿਉਂ ਨਹੀਂ। ਜਾਂ ਉਹਦੇ ਨਾਲ ਦੂਜੇ ਨਾਲ ਜਿਹੜਾ ਕੋਰ ਆ ਜੋ ਭਾਜੀ ਨਾਲ ਕਰਾਓ। ਨਹੀਂ ਯੋ ਭਾਜੀ ਨਾਲ ਨਹੀਂ। ਸਤਿੰਦਰ ਸਿੰਘ ਉਹ ਸਰਤਿੰਜਰ ਨਹੀਂ ਹੈ ਉਹ ਤੇ ਫੇਸਬੁੱਕ ਦਾ ਹੁੰਦਾ ਯਾਰ। ਇਹਨਾਂ ਦੀ ਯਾਰ ਡਾਇਰੈਕਟ ਜਿਹੜੇ ਖੋਰ ਸਿੰਗਰ ਨੇ ਫਿਲਮਾਂ ਵੀ ਬਣਾਉਂਦੇ ਨੇ ਗਿੱਪੀ ਭਾਜੀ ਹਾਂਜੀ ਗਿੱਪੀ ਗਿਰੇਵਾਲ ਸਾਹਿਬ ਹਾਂ ਉਹਨਾਂ ਦੇ ਨਾਲ ਕੋਈ ਕਰਾਵਾਂ ਐਮੀ ਵਿਰਕ ਸਾਹਿਬ ਨਾਲ ਮੇਰਾ ਬੜਾ ਚਾਅ। ਚਲੋ ਉਹਨਾਂ ਨਾਲ ਮੈਂ ਕਰਦਾ ਗੱਲ ਤੈਨੂੰ ਅੱਗੇ ਫਿਰ ਇਹ ਮੇਰੀ ਕੰਡ ਨਾ ਲੱਗੇ ਨਹੀਂ ਨਹੀਂ ਇਧਰੋਂ ਮੈਂ ਗਿਆ ਤੇ ਫਿਰ ਮਤਲਬ ਤੂੰ ਸਮਝ ਕੇ ਮੈਂ ਗਿੱਪੀ ਗਿਰੇਵਾਲ ਸਹੀ ਤੇ ਮੈਂ ਤੈਨੂੰ ਕਹਿ ਰਿਹਾ ਵੀ ਸੁਣਾ ਭਾਜੀ ਕੋਈ ਸੁਣਾ ਤੇ ਫਿਲਮ ਚ ਗਾਣਾ ਕੋਈ ਹੈ ਤੇਰੇ ਕੋਲ ਜਿਹੜਾ ਫਿਲਮ ਚ ਹੋ ਮੇਰੇ ਆ ਚੰਨਣਾ ਵੇ ਦਸ ਤੂੰ ਕੀ ਕਣ ਮੰਨਣਾ ਵੇ ਕਦੋਂ ਨਾਈਆਂ ਨੇ ਦੇ ਰਾਵੇ ਵੇ ਤਰੂ ਪੇ ਗੇੜਾ ਤੈਨੂੰ ਵਾਜਾ ਪਈ ਮਾਰਾ ਤੇਰੀਆਂ ਮਿੰਤਾਂ ਹਜ਼ਾਰਾਂ ਪਾਣੀ ਦਾ ਵੀ ਦਾ ਵਗਦਾ ਹੈ ਤੇਰਾ ਚੇਤਾ ਹੀ ਠੱਗਦਾ ਹੈ ਤੇਰਾ ਤੀਰਾ ਰੰਗਵਾਵਾ ਬਣ ਕੇ ਸ਼ੀਸ਼ਾ ਵੇ ਗਾਵਾਂ ਮੇਰੇ ਸਾਵੇਂ ਉਹ ਚੰਨਣਾ ਵੇ ਤੂੰ ਆਵੇ ਉਹ ਚੰਨਣਾ ਵੇ ਤੱਕ ਸੁਣ ਚੱਲਿਆ ਵੇ ਕਿਹੜਾ ਵਗਨਾ ਮਲਿਆ ਵੇ ਛੱਲਾ ਬੇੜੀ ਦਾ ਦੂਰੇ ਵਤਨ ਮਾਏ ਦਾ ਦੂਰੇ ਜਾਣਾ ਪਹਿਲੇ ਹੀ ਪੂਰੇ ਚਿਰੇ ਵਾਲਿਆ। ਕਿਆ कहने ਇਦਾਂ ਦੇ ਸਿੰਗਰ ਫਿੱਕਾ ਜਾ ਗਾ ਕੇ ਕਹੀ ਜਾਣਗੇ ਮੈਂ ਭਾਵੇਂ ਭੱਲੇ ਖਾ ਲਾਂ ਮਿਰਚਾਂ ਖਾ ਲਾਂ ਮੇਰੇ ਗਲੇ ਤੇ ਅਸਰ ਨਹੀਂ ਪੈਂਦਾ ਵੀ ਤੂੰ ਗਾਏ ਯਾਰ ਨਹੀਂ ਕਿਆ कहने ਆ ਅਬ ਨਹੀਂ ਤੁਹਾਨੂੰ ਸਮਝ ਨਹੀਂ ਆ ਰਹੀ ਭਾਣ ਪੂਰਾ ਸਿੰਗਰ ਆ ਅੱਛੇ ਤਰੀਕੇ ਨਾਲ ਇਹਨੂੰ ਸਿਰਫ ਨਾ ਪੁਸ਼ ਅਪ ਇੱਕ ਬੂਸਟ ਇਹਨੂੰ ਮਿਲਣ ਵਾਲਾ ਬਸ ਜਾਣਾ ਹੀ ਭੇਜਾ ਤੈਨੂੰ ਹਾਂਜੀ
ਕਿੰਨਾ ਐਡਵਾਂਸ ਕਿੰਨਾ ਤੇਰੇ ਵੱਲ? ਨਹੀਂ ਐਡਵਾਂਸ ਨੂੰ ਛੱਡ, ਉਹ ਤੂੰ ਛੱਡ। ਮੈਂ ਇਹ ਪਤਾ ਕੀ ਗੱਲ ਆ, ਇੱਥੇ ਤੈਨੂੰ ਕੁਝ ਨਹੀਂ ਲੱਭਣਾ, ਨਹੀਂ ਲੱਭਣ ਕੱਖ ਵੀ ਨਹੀਂ। ਇਹ ਮੈਂ ਬਾਹਰ ਮੈਨੂੰ ਦੇ ਦਵਾਵਾਂ ਕਿ ਇੰਨਾ ਕੁ ਵੀ ਮੈਂ ਲੋਕਾਂ ਨੂੰ ਦੱਸ ਕੇ ਤੇਰੇ ਨਹੀਂ ਤੇ ਉੱਥੇ ਬਾਹਰ ਤੈਨੂੰ ਮਹੱਲੇ 'ਚ ਤੂੰ ਕਿੱਦਾਂ ਗਾਉਂਦਾ ਫਿਰਦਾ ਸੀ, ਤੈਨੂੰ ਕੋਈ ਪੁੱਛਦਾ ਸੀ? ਨਹੀਂ ਮਹੱਲੇ 'ਚ ਉਹੀ ਯਾਰ ਦੋਸਤ ਹੀ ਹੁੰਦੇ ਨੇ। ਮਹੱਲੇ ਤੋਂ ਬਾਹਰ ਵੀ ਤੂੰ ਗਿਆ, ਤੈਨੂੰ ਕਿਸੇ ਨੇ ਪੁੱਛਿਆ? ਲਾਹੌਰ ਤੱਕ ਵੀ ਤੂੰ ਜਾਂਦਾ ਰਿਹਾ, ਤੈਨੂੰ ਕਿਸੇ ਨੇ ਦੱਸਿਆ ਤੇਰੇ 'ਚ ਟੈਲੈਂਟ ਆ? ਕਿ ਸਾਨੂੰ ਨਾ ਚੰਡਾ ਪਵਾ ਦਿਓ, ਉਹਦੀ ਨਹੀਂ ਤਰੀਕ। ਐਜ਼ ਏ ਆਰਟਿਸਟ ਗਿਆ ਸੀਗਾ ਫੀਲਡ 'ਚ ਤੇ ਡਰਾਈਵਰੀ ਕੀਤੀ 6 ਮਹੀਨੇ ਉੱਥੇ, ਸਵਾਰੀਆਂ ਲਾਉਂਦਾ ਰਿਹਾ। ਉਤੋਂ ਇਹਨੂੰ ਸ਼ਾਗਿਰਦ ਦਾ ਬਹੁਤ ਚਾਅ ਹੋਣ ਦਾ, ਫੌਰਨ ਸ਼ਾਗਿਰਦ ਹੋ ਜਾਂਦਾ, ਪਤਾ ਨਹੀਂ ਕਿਹਦਾ। ਹਰ ਕਿਸੇ ਦਾ ਹੀ। ਹਾਂ, ਆਪੇ ਹੀ ਇੱਕ ਦਿਨ ਘਰ ਦੇ ਸ਼ੀਸ਼ੇ ਅੱਗੇ ਖਲੋਤਾ ਕਹਿ ਰਿਹਾ, ਉਸਤਾਦ ਜੀ ਮੈਂ ਤੁਹਾਡਾ ਸ਼ਾਗਿਰਦ ਹਾਂ। ਤੇ ਬਾਹਰ ਨਿਕਲ ਕੇ ਉਸਤਾਦ ਜੀ ਬੰਦੇ ਨਾਲ ਉਹ ਕਰਦਾ, ਜੇ ਤੇ ਰੁਕ ਜੇ ਉਹਨੂੰ ਉਸਤਾਦ ਬਣਾ ਲੈ। ਆਪਣੇ ਆਪ ਨੂੰ ਮਠਿਆਈ ਖਵਾਈ ਆ। ਨਹੀਂ ਸ਼ੀਸ਼ੇ ਦਾ ਹੋਗਾ ਸ਼ਗਿਰਦ ਦਾ ਕਰ ਪਾਓ, ਸ਼ੀਸ਼ੇ ਨੂੰ ਗਾਣਾ ਬਣ ਗਿਆ ਤੇ ਕਰਕੇ ਉਹ ਫੜ। ਯਾਰ ਤੂੰ ਨਹੀਂ ਮੇਰੀ ਗੱਲ ਸਮਝ ਰਿਹਾ ਤੂੰ, ਤੈਨੂੰ ਪਤਾ ਤੇਰੇ 'ਚ ਕੀ ਕੁਆਲਿਟੀਆਂ ਨੇ? ਦੱਸੋ ਜੀ। ਹਾਂਜੀ ਤੈਨੂੰ ਨਹੀਂ ਨਾ ਪਤਾ? ਸੋਨੂੰ ਵੀ ਨਹੀਂ ਪਤਾ, ਤੇਰਾ ਨਹੀਂ ਪਤਾ ਲੱਗ ਰਿਹਾ। ਕਿਹਦੀ ਕੁਆਲਿਟੀ ਮੇਰੀ? ਮੈਂ ਦੱਸਦਾ, ਮੈਂ ਕਿਹਾ ਉਹਨੂੰ ਕੀ ਪੁੱਛਣ? ਸ਼ਗਿਰਦ ਹੋਣਾ ਨਾ, ਨਹੀਂ ਸ਼ਾਗਿਰਦ ਨੂੰ ਉਹਨੂੰ ਛੱਡ ਦੇ ਹੁਣ ਤੂੰ ਮੇਰੇ ਨਾਲ ਗੱਲ ਕਰ ਰਹੀ ਬਾਰ-ਬਾਰ ਉਧਰ ਨਾ ਡਿੱਗ ਫਿਰ ਮੈਨੂੰ ਕਰਾਓ ਕਿਸੇ ਦਾ ਸ਼ਗਿਰਦ। ਸ਼ਾਗਿਰਦ ਨਹੀਂ, ਹਾਂਜੀ ਸ਼ਾਗਿਰਦ ਤੂੰ ਕੀ ਸਿੱਖਣਾ ਹੁਣ? ਮੈਂ ਮਸੀਕੀ ਸਿੱਖਣੀ। ਮਸੀਕੀ ਨੂੰ ਛੱਡ ਦੇ, ਜਿਹੜਾ ਕੰਮ ਹੁੰਦਾ ਹੁੰਦਾ ਨਾ ਉਹਦੇ 'ਚ ਅੱਗੇ ਵਧੀਦਾ ਹੁੰਦਾ। ਹਾਂ ਤਾਂ ਜੀ ਮੇਰੇ ਅੰਦਰ ਇੱਕ ਸਿੰਗਰ ਹੈਗਾ, ਲੱਭ ਨਹੀਂ ਰਿਹਾ ਮੈਨੂੰ ਨਾ, ਮੈਂ ਬੜਾ ਕੋਸ਼ਿਸ਼ ਕਰ। ਸਿੰਗਰ ਨਾ ਬਣ, ਪਤਾ ਇਹ ਬਹੁਤ ਸਾਰੇ ਸਾਡੇ ਏਦਾਂ ਬਰਬਾਦ ਕਰ ਲਈਆਂ ਜ਼ਿੰਦਗੀਆਂ ਨੇ ਕਿ ਉਹ ਇਸ ਮੰਨਦੇ ਹੀ ਨਹੀਂ ਕਿ ਯਾਰ ਮੈਂ ਦੇਖ ਲੈਣਾ, ਹਾਂਜੀ। ਮੈਨੂੰ ਕਿੰਨਾ ਸ਼ੌਕ ਆ, ਮੇਰੇ ਨਾਲ ਬਹੁਤਾ ਤੈਨੂੰ ਸ਼ੌਕ ਆ ਗਾਣੇ ਦਾ, ਲੇਕਿਨ ਮੈਂ ਸਿੰਗਰ ਨਹੀਂ ਬਣਿਆ। ਇਹ ਹੁੰਦੀ ਅਕਲਮੰਦੀ ਸਹੀ ਗੱਲ। ਫਿਰ ਕਿ ਕੋਈ ਵੀ ਜਿਹੜਾ ਜਿੱਧਰ ਪਾਸੇ ਨਹੀਂ ਹੈਗਾ ਤੁਹਾਡਾ ਹਿਸਾਬ, ਤੁਸੀਂ ਮੈਂ ਆਪਣੇ ਆਪ ਨੂੰ ਮੰਨੀ ਜਾਵਾਂ, ਮੈਂ ਆਪਣਾ ਸ਼ੌਕ ਪੂਰਾ ਕਰੀ ਜਾਂਦਾ, ਲੇਕਿਨ ਇਹ ਨਹੀਂ ਕਿ ਵੀ ਮੈਂ ਹੁਣ ਸਿੰਗਿੰਗ ਦੇ ਚੱਕਰ ਦੇ ਵਿੱਚ। ਤਾਂ ਜੀ ਮੇਰਾ ਨਾ ਗਾਣ ਨੂੰ ਨਹੀਂ ਦਿਲ ਕਰਦਾ, ਮੇਰਾ ਮਤਲਬ ਸਿੰਗਰ ਬਣਨ ਨੂੰ ਨਹੀਂ। ਆ ਜਿਹੜੇ ਪਿੱਛੇ ਮਿਊਜ਼ੀਸ਼ੀਅਨ ਨਹੀਂ ਹੁੰਦੇ, ਮੋਏਸ਼ਨ ਆਹੋ ਮਿਊਜ਼ੀਸ਼ੀਅਨ ਉਹ ਜਿਹੜੇ ਇੰਸਟਰੂਮੈਂਟ ਚਲਾਉਂਦੇ ਆ। ਹਾਂ ਇੰਸਟਰੂਮੈਂਟ ਉਹ ਕਿਤੇ ਸੁੱਟ ਸੁੱਟ ਤਾਂ ਜੀ ਵੇਖ ਲਓ, ਮੈਨੂੰ ਇੰਸਟਰੂਮੈਂਟ ਦਾ ਪਤਾ, ਇਹਨਾਂ ਨੂੰ ਨਹੀਂ। ਹਾਂ ਅੱਛਾ, ਤੂੰ ਉਹ ਸਿੱਖਣਾ? ਮੈਂ ਹਾਂ। ਯਾਨੀ ਅਗਰ ਤੈਨੂੰ ਇੱਕ ਬੰਦਾ ਕਵੇ ਕਿ ਵੀ ਤੂੰ ਪੂਰੀ ਜ਼ਿੰਦਗੀ ਦੇ ਸਾਰੇ ਕੰਮ ਛੱਡ ਦੇ, ਇੱਕ ਸ਼ੌਕ ਦੱਸ ਦੇ ਤੂੰ ਕੀ ਪੂਰਾ ਕਰਨਾ, ਕੀ ਕਰੇਗਾ ਤੂੰ? ਢੋਲਕ ਵਜਾਣੀ। ਮੈਂ ਕਹਿੰਦਾ ਮੈਂ ਵੱਡੇ ਅਨੋਬ ਲੋਟਾ ਸਾਹਿਬ ਗਾਣ ਮੈਂ ਵਜਾਵਾਂ ਪਿੱਛੇ ਢੋਲਕ। ਹਾਂਜੀ ਰਾਹਤ ਸਾਹਿਬ ਗਾਣ ਮੈਂ ਪਿੱਛੇ ਵਜਾਵਾਂ, ਢੋਲਕ। ਸਜਾਦ ਅਲੀ ਸਾਹਿਬ ਗਾਣ ਤੇ ਤੂੰ ਫੇ ਕਿਉਂ ਟਾਈਮ ਜ਼ਾਇਆ ਕਰਨਾ, ਤੂੰ ਢੋਲਕ ਸਿੱਖ। ਤਾਂ ਜੀ ਹੁਣ ਕੋਈ ਸਬਕ ਦਵੇ, ਕੋਈ ਕਹਿੰਦੇ ਉੱਤੇ ਹੋਣਾ ਚਾਹੀਦਾ ਵਾ ਸਰਬਰਾਹ, ਕੋਈ ਉਸਤਾਦ ਹੋਣਾ ਚਾਹੀਦਾ ਹੈ, ਫੇਰ ਹੀ ਆਂਦੀ। ਉਹ ਤਾਂ ਹੁਣ ਮੈਂ ਗੋਡੇ ਵਜਾ ਕੇ ਚਪਣੀਆਂ ਵਿੰਗੀਆਂ ਕਰਨੀਆਂ। ਤੈਨੂੰ ਢੋਲਕ ਵਜਾਉਣ ਦਾ ਆਸਾਨ ਤਰੀਕਾ ਮੈਂ ਦੱਸ ਦਿੰਦਾ। ਦੱਸੋ। ਲੈ ਢੋਲਕ ਫੜਾ ਯਾਰ ਅੰਦਰੋਂ ਲਿਆ ਕੇ, ਜੇ ਤੈਨੂੰ ਮੈਂ ਅੱਜ ਸਬਕ ਦੇਣਾ। ਹੀ ਵਜਾ। ਨਹੀਂ ਇਹ ਢੋਲਕ ਨਹੀਂ ਨਾ, ਢੋਲਕ ਹੋਰ ਹਿਸਾਬ। ਇੱਧਰ ਪਈ ਸੀ ਅੰਦਰ, ਕਿ ਪਤਾ ਨਹੀਂ ਇੱਧਰ ਪਈ ਸੀ। ਇਸ ਤਰ੍ਹਾਂ ਇੱਕ ਰੂਮ 'ਚ ਪਈ ਯਾਰੋ। ਲੈ ਤੈਨੂੰ ਮੈਂ ਦੱਸਦਾ, ਢੋਲਕ ਹੁਣੇ ਤੂੰ ਵਜਾਉਣ ਲੱਗ ਪੈਣੀ। ਠੀਕ। ਆਹੋ ਤੇ ਜੇ ਵਜਾਉਣ ਲੱਗ ਪਵੇਂ ਹੁਣੇ ਤੂੰ, ਮੈਂ ਇਹਨੂੰ ਚੰਡਾ ਪਾ ਲਾਣਾ ਇਨਸ਼ਾਅੱਲਾ। ਉਹ ਮੇਰੇ ਪਿੱਛੇ ਵੀ ਵਜਾਉਣਾ ਵਾ, ਮੈਂ ਅੱਗੇ ਗਾਉਣਾ, ਤੂੰ ਤੇਰਾ 6 ਕਿਵੇਂ ਕੰਮ ਮਹੀਨੇ ਹੋ ਨਿਕਲਦਾ? ਗਏ ਤਾਜੀ, 6 ਮਹੀਨੇ ਹੋ ਗਏ ਮੈਂ ਇਹਨੂੰ ਕਹਿ ਰਿਹਾ। ਉਹਨੂੰ ਕਿਹੜਾ ਆਉਂਦੀ ਵਜਾਉਣੀ? ਤੇ ਮੈਨੂੰ ਕਹਿੰਦਾ ਤੇਰੇ ਘਰ ਬੰਦਾ ਆਣ ਕੇ ਤੈਨੂੰ ਜਾ ਸਿਖਾਏਗਾ, ਇਦਾਂ ਦੇ ਸ਼ੋਸ਼ੇ ਛੱਡਦਾ ਸਾਂ। ਕਹਿੰਦਾ ਤੇਰੇ ਮਹੱਲੇ ਦਾ ਬੰਦਾ ਤੈਨੂੰ ਮੈਂ ਦੇ ਦਾਂਗਾ। ਉਹ ਬੰਦਾ ਉਹ ਇਹਦੇ ਮਹੱਲੇ ਕਿੱਥੇ ਢੋਲਕ ਆਲਾ? ਮੈਂ ਉਦੋਂ ਤਾਂ ਲੱਭ ਰਿਹਾ ਵਾਂ, ਮੈਂ ਢੋਲਾ ਵਾਲਿਆਂ ਨੂੰ ਪੁੱਛ ਰਿਹਾ ਇੱਥੇ ਕੋਈ ਢੋਲਕ ਵਾਲਾ ਹੈ। ਤੇ ਪੀਪੇ ਵਾਲੇ ਨੂੰ ਬੜਾ ਵੱਡਾ ਮਿਊਜ਼ੀਸ਼ੀਅਨ ਇੱਧਰ ਕੋ ਬਾਸ ਆਖਰੀ ਚਾਂਸ ਆ। ਫੜ ਲੈਣਾ, ਧਿਆਨ ਨਾਲ ਚੁੰਮ ਕੇ ਜਰਾ। ਉਹਦੇ ਦਾ ਮੈਂ ਦਖਵਾ। ਲੋ ਜੀ ਨਾਜ਼ਰੀਨ, ਢੋਲਕ ਆ। ਤੁਸੀਂ ਵੀ ਕਿਤੇ ਮਾੜੀ ਮੋਟੀ ਵਜਾਉਣੀ ਸਿੱਖਣੀ ਹੋਵੇ ਨਾ, ਸਿਰਫ ਸਿੰਪਲ ਆ ਲੋ ਮੁੰਦਰੀ ਹੈਗੀ ਆ ਦੇ। ਲੋ ਜੀ ਆ ਦੇਖੋ, ਓਕੇ ਆਂਥੇ ਬੀਤੀ ਆ ਦੇ। ਇਹ ਆ ਕੀ ਕਹਿਣਾ? 1 1 2 2 3 3 4 4 ਹੁਣ ਇੱਕ ਦੇ ਹਾਂਜੀ ਇੱਕ ਦੇ ਤੇ 4 ਦੇ ਨਾਲ ਆ ਮਾਰਨਾ ਬਸ। ਓਕੇ। 1 2 3 4 ਇੱਕ ਦੇ ਤੇ 4 ਦੇ ਆ ਦੇ ਹੁਣ 1 2 3 4 1 2 3 4 2 3 4 2 3 4 ਸਮਝ ਆ ਗਈ? 1 2 1 3 2 ਹਾਂਜੀ 3 4 2 3 4 ਹੁਣ ਇਹਨੂੰ ਜਦੋਂ ਤੂੰ ਕੰਟੀਨਿਊ ਕਰਨਾ ਤੇਜ਼, ਸਮਝ
ਸਮਝ ਆ ਗਈ ਤਾਂ ਵਾਹ ਮੇਰੇ ਖਾਨੇ 'ਚ ਪਈ 1 2 3 4 4 ਤੇ ਆਲਾ ਥੰਮ ਮਾਰਨਾ। ਮੈਂ ਕਿਹਾ ਉਸਤਾਦ ਜੀ ਇਹਦਾ ਸਮਝ ਆ ਗਈ ਹਾਂਜੀ ਤਾਜੀ ਦੇਖਿਓ ਇਹ ਮੇਰੀ ਸੁਣ ਲੈ ਗੱਲ, ਧਿਆਨ ਨਾਲ ਸਬਕ ਲੈ ਲਈ, ਨਹੀਂ ਤੇ ਤੈਨੂੰ ਮੈਂ ਰੰਗੀਨ ਚੂਸ਼ਿਆਂ ਦਾ ਕੰਮ ਸ਼ੁਰੂ ਕਰ ਦੇਣਾ ਈ। ਕੰਮ ਤੇ ਨਾ ਬੋਲੀ ਪਰੇ ਨੂੰ ਤੂੰ ਕਹੇ ਕੰਮ ਤੇ ਨਾ ਬੋਲੀ ਹੁਣ। ਹਾਂਜੀ ਲੈ ਮੈਂ ਪਹਿਲੇ ਤਾਜੀ ਮੈਂ ਚਲੋ ਕਰੋ ਨਹੀਂ ਇੱਕ ਹਾਂ 2 2 ਤਾਜੀ ਮੈਂ ਹਲੇ 1 2 3 4 1 ਲੈ ਕਾ ਮਾਰਦਾ ਇੱਕ ਤੇ ਮਾਰ ਇਹਨੂੰ ਪਹਿਲਾਂ ਵਜਾ 1 2 3 4 1 ਨਾ ਨਹੀਂ ਇਹਨੂੰ ਨਹੀਂ ਰੋਕਣਾ। ਤਾਜੀ ਆ ਜਦੋਂ ਮਾਰਦਾ ਨਾ ਹਾਂ ਇਹ ਪ੍ਰੈਕਟਿਸ ਹੋਣੀ ਛੱਡ ਦੇ ਇਹਦੀ practice। ਸਮਝ ਆ ਗਈ ਇਹ ਸਬਕ ਮੈਨੂੰ ਯਾਦ ਹੋ ਗਏ 5 ਤੇ ਮੁੱਕਦਾ ਹੀ। ਪਹਿਲੇ ਤੇ ਇਹਦਾ ਨਾ ਰੀੜ ਦੀ ਹੱਡੀ ਦਾ ਚੈੱਕਅਪ ਕਰਾਓ, ਖਰੇ ਨੇ ਕਢਾ ਕੇ ਸਪਰਿੰਗ ਪਵਾ ਲਿਆ ਉੱਥੇ ਐਂ ਤਾਜੀ ਇਹ ਕੱਲ ਨੂੰ ਮੈਂ ਤੁਹਾਨੂੰ ਵਜਾ ਕੇ ਤੇ ਅੱਜ ਕੀ ਗੱਲ ਡਾਲਾ ਪੈ ਗਿਆ ਤੈਨੂੰ? ਅੱਜ ਕੀ ਗੱਲ ਆ? ਤੂੰ ਵਜਾ ਪਤਾ ਚੱਲ ਮੈਨੂੰ ਸ਼ੌਕ ਨਹੀਂ ਉਹਨੂੰ ਸਮਝ ਲੱਗ ਗਈ। ਹਾਂਜੀ ਆਹ ਫਿਰ ਇੱਕ ਇਹਦੇ ਫਿਰ ਚਾਹ ਵੀ ਸਟਾਈਲ ਆ। ਸਮਝ ਆ ਗਈ ਤਾਜੀ ਵਾਹ ਮੇਰੇ ਖਾਨੇ 'ਚ ਪਈ ਉਹ ਗੱਲ ਇਦਾਂ ਮੈਂ ਵਾਹ ਇੰਨਾ ਕੰਮ ਬਸ ਅਬਾਸ ਇਹ ਨਾ ਫਰੀ ਤੁਹਾਨੂੰ ਸਹੀ ਕਹਿੰਦਾ ਮੈਂ ਲਾ ਲਿਆ ਸਾਲ 35 ਸਾਲ ਤੂੰ ਪੜ੍ਹਦੇ ਆ ਸਾਰੇ ਸਬਕ ਆਂਦੇ ਤਾਜੀ ਤੁਹਾਨੂੰ ਨਹੀਂ ਇੰਨੇ ਕੀ ਹੁੰਦੇ ਸੀ ਉਸਤਾਦ ਬਸ। ਜੀ ਮਗਰ ਸਿਖਾਉਣ में ਸਾਰੇ ਹੀ ਆਉਂਦੇ ਵੈਸੇ ਭਾਈ। ਹਾਂ ਇਸ ਤੋਂ ਵੇਖੀ ਮੈਂ ਅੱਗੇ ਵਾਧਾ ਹੋਣਾ ਨਹੀਂ ਸਕਦਾ। ਉਸਤਾਦ ਹੈ ਹਾਂ ਆ ਸਬਕ 2 ਆ ਗਏ ਅੱਗੇ ਵੀ ਵੇਖੀ। ਮਾਦਰ ਚਾਹੁੰਦਾ ਉਸਤਾਦ ਜੀ ਦਾ ਹੈਗਾ ਫਿਲਮੀ ਫੇਸ, ਇਹਨੂੰ ਕਿਸੇ ਨੂੰ ਦੱਸਿਆ ਨਹੀਂ। ਇਹਨੂੰ ਅਗਰ ਤੁਸੀਂ ਇੰਡੀਅਨ ਮੂਵੀਆਂ ਦੇ ਵਿੱਚ ਚਾਂਸ ਦਵਾ ਦਿਓ। ਨਹੀਂ ਉਹ ਕਹਿੰਦਾ ਮੈਂ ਢੋਲਕ ਹੀ ਸਿੱਖਣੀ, ਕਹਿੰਦਾ ਮੈਂ ਹੋਰ ਕੁਝ ਨਹੀਂ। ਮੈਂ ਉਹਨੂੰ ਪੁੱਛਿਆ ਤਾਂ ਕਿ ਫਾਈਨਲ ਢੋਲਕ ਹੀ ਆ। ਹਾਂ ਮੈਨੂੰ ਫਿਲਮਾਂ 'ਚ ਵੀ ਭੇਜੋ ਮੈਨੂੰ ਨਾ ਐਕਟਿੰਗ ਦਾ ਵੀ ਸ਼ੌਕ ਬੜਾ ਮੈਨੂੰ ਐਕਟ ਕਰਨ ਦਾ। ਮੈਂ ਤੈਨੂੰ ਕਿਹਾ 1 10 ਇੱਕ ਜਿਹੜੀ ਚੀਜ਼ ਤੂੰ ਢੋਲਕ ਸਿਲੈਕਟ ਕਰ ਲਈ, ਮੈਂ ਅੰਦਰੋਂ ਢੋਲਕ ਮੰਗਾ ਲਈ, 10 ਮਿੰਟ ਲਾ ਕੇ ਤੈਨੂੰ ਮੈਂ ਸਿਖਾਤੀ। ਹੁਣ ਤੂੰ ਕਹਿੰਦੇ ਆ ਕਿ ਵੀ ਨਹੀਂ ਮੈਨੂੰ ਐਕਟਿੰਗ ਵਾਲਾ ਭੇਜੋ। ਇਹ ਪੂਰਾ ਤੇ ਨਹੀਂ ਨਾ ਹੋਇਆ। ਨਹੀਂ ਤੇ ਤੂੰ ਪਹਿਲੇ ਗੱਲ ਨਹੀਂ ਕੀਤੀ, ਹੁਣੇ ਤੇ ਤੂੰ ਕਿਹਾ ਕਿ ਵੇਖੀ ਹੁਣ ਮੈਂ ਅੱਗੇ ਤੋਂ ਅੱਗੇ ਕਿੱਦਾਂ ਵੱਧਦਾ। ਮੈਂ ਭਾਈ ਸ਼ੌਕ ਸਾਰੇ ਹੀ ਕਰਨੇ, ਜਿਹੜਾ ਪੂਰਾ ਹੋ ਗਿਆ ਉਹ ਮੈਂ ਰੱਖ ਲੈਣਾ। ਬਸ ਫੇਰ ਹੋ ਗਏ ਪੂਰੇ, ਫੇਰ ਕਰ ਲੈ। ਪਤਾ ਕਿੱਡਾ ਮੁਸ਼ਕਲ ਕੰਮ ਆ। ਤੈਨੂੰ ਉਹਨਾਂ ਨੇ ਹਲਕਾ ਜਿਹਾ ਸੀਨ ਦੇਣਾ, ਰੋਲ ਦੇਣਾ ਵਾ ਕਿ ਬਾਪੂ ਜੀ ਮੈਂ ਕੱਲ ਆਉਂਗਾ, ਤੂੰ ਤਾਂ ਹਾਂ ਗੱਲ ਕਰੂੰਗਾ ਨਹੀਂ ਐਕਟ ਮੈਂ ਕਰ ਨਹੀਂ ਸਕਦਾ। ਨਹੀਂ ਤੇ ਇਹਦਾ ਕੀ ਕਰਨਾ ਹੁਣ? ਤਾਜੀ ਇਹ ਵੀ ਸਿੱਖੂੰਗਾ, ਇਹ ਵੀ ਛੱਡਣੀ ਨਹੀਂ। ਨਹੀਂ ਇੱਕ ਦੱਸਣਾ, ਇੱਕ ਹੁਣ ਫੇਰ ਸੋਚ ਲੈ ਦੁਬਾਰਾ। ਢੋਲਕ, ਐਕਟਿੰਗ, ਸਿੰਗਰ, ਕਾਮੇਡੀਅਨ ਹਾਂਜੀ। ਜਾਂ ਮਤਲਬ ਕਵਾਲ ਜਾਂ ਡਾਂਸਰ ਜਾਂ ਜੋ ਵੀ ਸਾਰੇ ਜੋ ਇੱਕ ਨਾਚਾ ਬਣ ਨਾਚਾ। ਤੁਸੀਂ ਮੈਨੂੰ ਐਕਟ ਵੀ ਦਿਓ, ਕੋਈ ਢੋਲਕ ਵੀ ਮੈਂ ਵਜਾਈ ਸਹੀ ਵਜਾਈ, ਐਕਟ ਵੀ ਦਿਓ ਇਨਸ਼ਾਅੱਲਾ ਸਹੀ ਵਜਾਊਂ। ਇਦਾਂ ਦੀ ਸ਼ਕਲ ਵਾਲਾ ਨਾ, ਇਦਾਂ ਦੀ ਸ਼ਕਲ ਵਾਲੀ ਮਾਈ ਕਿਸੇ ਦੇ ਵਿਆਹ ਤੇ ਜਾਵੇ ਨਾ ਤੇ ਹਰ ਕਿਸੇ ਨੂੰ ਆਹੀ ਕਹਿ ਕੇ ਗਜਾਈ ਜਾਏ ਮੈਂ ਤੂੰ ਕਫੂਰ ਦਾ ਮੁੰਡਾ ਹੈ। ਸਾਰਿਆਂ ਨੂੰ ਹੀ ਕਹੀ ਜਾਂਦੀ। ਹਰ ਬੰਦੇ ਨੂੰ ਇਹੀ ਕਹੀ ਜਾਣਾ। ਉਸਤਾਦ ਜੀ ਚਲੋ ਜੋ ਵੀ ਆ ਉਹਨੂੰ 2-3 ਲਾਈਨਾਂ ਦੇ ਕੇ ਦੇਖ ਲਓ। ਨਹੀਂ ਲੈਣਾ ਨਹੀਂ ਦੇਣੀਆਂ। ਪਹਿਲੇ ਇੱਕ ਮੈਨੂੰ ਦੱਸੇ ਕਿ ਮੈਂ ਬਣਨਾ ਕੀ ਆ। ਤਾਜੀ ਹੁਣ ਮੇਰੇ ਅੰਦਰ ਜਿਹੜੀ ਮੇਰੀ ਖੁਆਇਸ਼ ਆ ਉਹ ਢੋਲਕ ਦੀ ਆ, ਤੇ ਮੇਰੇ ਵਿੱਚ ਸ਼ੈ ਭਰੀ ਹੈ, ਮੇਰੇ ਐਕਟ ਐਵੇਂ ਹੋ ਜਾਂਦਾ ਮੇਰੇ, ਮੈਂ ਕਰਦਾ ਵੀ ਨਹੀਂ ਐਕਟ। ਕੋਈ ਕਿਸੇ ਫਿਲਮ ਦਾ ਕੋਈ ਐਕਟ ਕਰਕੇ ਸੁਣਾ, ਕਿਸੇ ਫਿਲਮ ਦਾ ਕੋਈ ਡਾਇਲੌਗ ਐਕਟ ਕਰਕੇ ਸੁਣਾ, ਬਾਡੀ ਦੇ ਨਾਲ ਵੀ। ਹਾਂਜੀ ਹਾਂ ਪੂਰਾ ਐਕਟ ਕਰਕੇ। सपना बहुत दिनों बाद तुम्हें, तू कहना बहुत दिनों बाद क्या। ਚਲ ਹਾਂ ਅਗਲੇ ਦੇ ਰੋਲ ਦੱਸੂਗਾ। सपना जी बहुत दिनों बाद तुम्हें, बहुत दिनों बाद क्या तुम्हें बहुत दिनों बाद तुम्हें इतना सजते संवरते देखा है। सपना आई लव यू, क्या आई लव यू, फिर से कहना आई लव यू, भैया फिर से कहना आई लव यू मेरी टीटो। ਭਾਈ ਸਪਨਾ ਦਾ ਸਪਨਾ ਸੀ ਪਹਿਲੇ। ताजी सपना भरा भी है नाल अपना। ਅੱਛਾ ਉਹ ਜਿਹੜਾ ਅੱਛਾ ਸਪਨਾ ਭਰਾ ਵੀ ਹੈ, ਸਪਨਾ ਭਰਾ ਵੀ ਹੈ ਨਾਲ। ਹਾਂਜੀ। ਅੱਛਾ ਤੂੰ ਮਤਲਬ ਉਹ ਜਿਹੜਾ ਅਜੇ ਦੇਵਗਨ ਵਾਲੀ ਜਿਹੜੀ बोतल में जाता ਉਹ ਜਿਹੜੀ ਉਹ ਕਿਹੜੀ ਸਪਨਾ। हाँ जी सपना वो कहना क्या मत क्या मत ਹਾਂ ਅੱਛਾ ਉਹ ਅੱਛਾ ਹੁਣ ਇਹ ਦੋਵੇਂ ਫਾਈਨਲ ਆ, ਇਹ ਢੋਲਕ ਤੇ ਉਹ। नहीं ताजी मैनू ना डांस का भी शौक, वो भी मैं पूरा करना बड़ा मेरे ना आ मेरे को डिस्को हर शहर डांस भी हो जाता ये अल्लाह ने ਓਏ ਭੱਬੂ ਦੇਵਾ ਪਿੱਛੇ ਕਰਾ ਦਈਏ ਡਾਂਸ ਹੁਣ। मेरा मर्जी मेरे को स्टैंड ਇੱਕ ਚੀਜ਼ ਮੈਨੂੰ ਦੱਸ ਦੇ,
ਕੋਈ ਇੱਕ ਚੀਜ਼ ਦੱਸ ਦੇ। ਢੋਲਕ ਮੰਗਵਾ ਲਈ ਪਹਿਲੇ, ਫਿਰ ਉਹਦੇ ਨਾਲ ਡਾਇਲੌਗ ਬੋਲਨੇ। ਹੁਣ ਮੈਂ ਫੇਰ ਪੁੱਛਿਆ ਤੇ ਹੁਣ ਤੂੰ ਕਹਿੰਦੇ ਆ ਨਾ ਮੈਨੂੰ ਡਾਂਸ ਦਾ ਵੀ ਸ਼ੌਕ ਆ। ਹੁਣ ਮੈਂ ਉੱਤੋਂ ਕਹਿਣਾ ਮੇਰੇ ਅੰਦਰ ਜਿਹੜੀਆਂ ਸ਼ੈਵਾਂ ਹੈ ਮੈਂ ਉਹੀ ਉਹ ਦੱਸਣੀਆਂ। ਤੇਰੇ ਵਰਗਾ ਡਾਂਸਰ ਆਲਾ ਸਟੈਪ ਮਾਰੇ ਨਾ ਤੇ ਥੱਲੋਂ ਬੈਲਟ ਦੀ ਜਗ੍ਹਾ ਤੇ ਰੱਸੀ ਨਜ਼ਰ ਆਉਣੀ ਹੁੰਦੀ। ਆਹੋ ਤੇਰੇ ਅੰਦਰ ਜਿਹੜੀ ਚੀਜ਼ ਹੈ ਤੂੰ ਪਹਿਲੇ ਇੱਕ ਉਹਨੂੰ ਸਿਟੀ ਸਕੈਨ ਕਰਾ ਲਾ। ਮਿੱਠੇ ਡਾਂਸ ਵਾਲਾ, ਹਾਂ ਡਾਂਸ ਦਾ ਫਾਈਨਲ ਆ ਡਾਂਸ। ਡਾਂਸ ਜਿਹੜੀ ਸ਼ੈ ਇਹਦੇ ਅੰਦਰ ਆ ਉਹ ਦੱਸ ਨਹੀਂ ਰਿਹਾ ਪੱਥਰੀ, ਡਾਂਸ ਸਾਜੀ ਬਾਕੀ ਹਰ ਸ਼ੈ ਉਹ ਦੱਸ ਕਢਾ ਲਈ ਆ ਮੈਂ। ਹਾਂਜੀ ਤਾਜੀ ਡਾਂਸ ਤੋਂ ਅੱਗੇ ਵੀ ਆ, ਲੇਕਿਨ ਜਿਹੜਾ ਤੁਸੀਂ ਪੂਰੇ ਤੇ ਕਰਾਓ ਨਾ, ਮੈਨੂੰ ਕੋਈ ਰਾਹ ਤੇ ਤੋਰੋ ਤੇ ਸਹੀ ਆ ਨਾ। ਇੱਕ ਬੇਟਾ ਇੱਕ ਪਾਸੇ ਬੰਦਾ ਤੁਰੇ ਨਾ ਤੇ ਉਹਦੇ ਤੇ ਕਿਤੇ ਨਾ ਕਿਤੇ ਮੰਜ਼ਿਲ ਮਿਲਦੀ। ਉਸਤਾਦ ਉਹ ਅੱਗੋਂ ਰਸਤੇ ਹੀ ਉਹ ਚੁਰਾਹੇ ਦੇ ਵਿੱਚ ਐ ਨੂੰ ਢੋਲਕ ਐ ਨੂੰ ਐਕਟਿੰਗ। ਮੈਨੂੰ ਉਦਾਂ ਦੀ ਮਦਦ ਨਹੀਂ ਗੁੰਝਲ ਚਾਹੀਦੀ। ਪਏ ਆ ਉਸਤਾਦ ਜੀ, ਇਹ ਖੋਲਣੇ ਪੈਣੇ ਫੇਰ ਪਤਾ ਲੱਗਣਾ ਕੀ ਹੈ। ਮੈਨੂੰ ਡਾਂਸ ਕਿਸ ਕਿਸਮ ਦਾ? ਡਾਂਸ ਜਿਹੜਾ ਮਰਜੀ, ਫਿਲਮਾਂ ਵਾਲਾ ਕਿ ਦੂਜਾ ਕਿ ਸ਼ਾਦੀਆਂ ਵਾਲਾ, ਭੰਗੜਾ ਭੰਗੜਾ, ਪੌਪ ਫੋਕ, ਦੂਜਾ ਬ੍ਰੇਕ ਡਾਂਸ, ਕਥਕ ਡਾਂਸ। ਹਰ ਤਰ੍ਹਾਂ ਦਾ ਹੀ ਡਾਂਸ, ਹਰ ਤਾਂ ਪੈਪਾਂ ਵਾਲਾ, ਉਸ ਤੋਂ ਬਾਅਦ ਸਟੰਟ ਵਾਲਾ। ਪੈਪਾਂ ਦਾ ਕਿਹੜਾ? ਤਾਜੀ ਉਹ ਜਿਹੜੇ ਪੈਪ ਘੁੰਮਦੇ ਫੜ ਕੇ ਇਦਾਂ ਪੈਪ ਜਿਹਾ ਲੱਗਾ ਟੂਪ ਵਾਲਾ ਡਾਂਸ ਕਰ ਲੇਗਾ? ਟੂਪ ਡਿਊਟ ਮੈਂ ਕਰ ਲੂੰਗਾ। ਇੱਕ ਹੁਣ ਸਿਲੈਕਟ ਕਰ ਲਾ ਇੱਕ ਚੀਜ਼। ਮੁਜਰਾ ਕਰ ਲਾ, ਆ ਲੈ ਬਾਜੀ। ਮੁਜਰਾ ਵੀ ਕਰ ਲੈਣਾ। ਅੰਦਰ ਦਿਦਾਰ ਵੀ ਆ। ਹਾਂ ਜਿਹੜਾ ਮਰਜੀ ਮੁਜਰਾ ਕਰਾਓ। ਮੈਂ ਤੇਰੇ ਘਰੇ ਦੀਆਂ ਮੱਛੀਆਂ ਮੇਰੇ ਤੋਂ ਅੱਛਾ ਕਿਸੇ ਨੇ ਕੱਢਣਾ ਹੀ ਨਹੀਂ। ਤੇਰੇ ਘੜ ਦੀਆਂ ਮੱਛੀਆਂ। ਤਾਜੀ ਇਹਨੂੰ ਮੈਂ ਨਾਲ ਦੀ ਉੱਠ, 2 ਜਣੇ ਅਸੀਂ ਕਰਾਂਗੇ। ਉਹਨੂੰ ਨਾ ਨਾਰ ਲਾ, ਉਹ ਕਿਧਰ ਮੁਜਰੇ ਵਾਲੇ ਪਾਸੇ, ਉਹ ਸ਼ਰੀਫ ਆਦਮੀ ਹੈ। ਮੈਨੂੰ ਗਾਣੇ ਦਾ ਸ਼ੌਕ ਆ, ਇਹਨੂੰ ਫਿਰ ਡਾਂਸ ਨਹੀਂ ਇਹਨੂੰ ਤੇ ਭੇਜ ਦੇਣਾ ਉਧਰ ਇੰਡੀਆ, ਮੈਂ ਗੱਲ ਕਰ ਲਈ ਇਹਦੀ। ਚਲਾ ਗਿਆ ਨਹੀਂ। ਤੂੰ ਹੁਣ ਮੈਂ ਕਿਸੇ ਇੱਕ ਪਾਸੇ ਰੁਕੇ ਤੇ ਫੇਰ ਆ। ਤਾਜੀ ਉਧਰ ਜਾ ਕੇ ਰੁਕ ਜਾਵਾਂਗਾ ਕਿਤੇ। ਹਾਂ ਤੂੰ ਪਹਿਲੇ ਕਲੀਅਰ ਕਰ, ਉਸਤਾਦ ਜੀ ਨੇ ਗੱਲ ਕਰਨੀ ਅੱਗੇ, ਫੇਰ ਉਸ ਹਿਸਾਬ ਨਾਲ ਦੱਸਣਾ ਨਹੀਂ ਕਿ ਯਾਰ ਉਹ ਜਿਹਦੇ ਤੇ ਮੈਨੂੰ ਭੇਜਣਾ ਨਾ, ਜਿਹਦੇ ਸ਼ੋਬੇ ਤੇ ਉਹ ਗੱਲ ਕਰ ਲੈਣ, ਦੂਜੇ ਨਾ ਦੱਸਣ। ਉਸਤਾਦ ਜੀ ਮਾਸਟਰ ਟੈਰਸ ਵੀ ਤੁਹਾਡੇ ਦੋਸਤ ਜਿਹੜੇ ਇੰਡੀਆ ਵਾਲੇ, ਉਹਨਾਂ ਨਾਲ ਗੱਲ ਕਰੋ ਤੇ ਡਾਂਸ ਭੇਜੋ ਉਧਰ। ਢੋਲਕ ਵਾਲੇ ਕੋ ਉਸਤਾਦ ਜੀ ਗੱਲ ਕਰੋ, ਕਿਸੇ ਹਾਂ ਲੈ। 10,000 ਰੁਪਏ ਮੈਨੂੰ ਖਰਚਾ ਵੀ ਦੇ ਦਿਆ ਕਰ। ਉਹ ਤਾਂ ਵੇ ਢੋਲਕ ਸਿਖਾਉਣ ਦਾ। ਹਾਂਜੀ ਉਸਤਾਦ, ਤਾਜੀ ਕੰਮ ਨਹੀਂ ਵੀ ਜਾਇਆ ਕਰਨੇ ਬਾਹਰ, ਫਿਰ ਉਹਨੇ ਨਾਲ ਮੈਨੂੰ ਖੜਿਆ ਕਰਨਾ। ਨਹੀਂ, ਉਹਨੇ ਤੈਨੂੰ ਸਿਰਫ ਖੜਿਆ ਹੀ ਕਰਨਾ ਵਾ। ਉਹਨੇ ਕਹਿਣਾ ਕਿ ਉਹ ਉੱਥੇ ਖੜਿਆ ਹੋ ਕੇ ਵੇਖ ਲੈ। ਆਹੋ ਆ ਮੰਗੂ ਪੀਰ ਜਾਈਏ ਨਾ, ਮੰਗੂ ਪੀਰ ਦਾ ਸਲਾਬ ਆਉਂਦੇ ਤੇਰੇ ਵਰਗੇ ਬੰਦੇ ਦੀ ਸਿਰਫ ਬੱਕਰੀ ਰੁੜਦੀ ਉੱਚ। ਉਹ ਬਸ ਕਰ ਦੇ ਮਿੱਠੇ ਤੂੰ ਵੀ। ਤਾਜੀ ਨੂੰ ਇੱਕ ਬੁੱਢੀ ਕਹਿੰਦੀ ਆ ਐਲਾਨ ਕਰਨਾ ਆ, ਕਹਿੰਦਾ ਜੀ ਮੈਂ ਨਹੀਂ ਕਰਨਾ, ਮੇਰੇ ਕੋਲ ਕੋਈ ਗਲਤ ਗੱਲ ਵੀ ਨਿਕਲ ਜਾਏ। ਆਹੋ ਪਹਿਲੇ ਦੱਸ ਦੇਣਾ ਚਾਹੀਦਾ। ਆਹੋ ਸਹੀ ਗੱਲ, ਮੂੰਹ ਚੋਂ ਵੀ ਗੱਲ ਹੈ। ਤਾਜੀ ਤੁਸੀਂ ਮੈਨੂੰ ਤੋੜੋ ਕਿਸੇ ਪਾਸੇ ਨੂੰ, ਚੱਲ ਤੁਰ ਪੈ। ਏਦਾਂ ਨਹੀਂ ਖਾਤਾ ਚੱਲਣਾ ਮੈਨੂੰ। ਹੁਣ ਯਾਰ ਮੈਂ ਤੈਨੂੰ 2-3 ਵਾਰੀ ਤੋਰਿਆ ਤਾਂ ਫੇਰ ਆ ਗਿਆ। ਤੇਰੀ ਸਮਝ ਨਹੀਂ। ਤਾਜੀ ਉਹ ਉਧਰ ਨੂੰ ਨਾ ਤੋੜੋ। ਆਹੋ ਅੱਜ ਫੇਰ ਤੂੰ ਹਰਕਤ ਤੋੜਨ ਵਾਲੀ ਕੀਤੀ ਹੈ, ਤੂੰ ਨਹੀਂ ਹਟਦਾ ਮੈਂ ਕੀ। ਨਹੀਂ ਤੈਨੂੰ ਤੋਰੋ ਕੀ ਗੱਲ ਅਪਾਹ ਜਾ ਤੂੰ। ਮਿੱਠੇ ਦੇਖਣਾ ਹੁਣ ਨਹੀਂ ਯਾਰ, ਰਾਤ ਨੂੰ ਵੀ ਮੈਂ ਉੱਠਦੇ ਆ ਵੀ ਡਾਇਲਾਗ ਮਾਰਨ ਲੱਗ ਪੈਣਾ। ਅਬੇ ਨਹੀਂ। ਤਾਂ 2:30 ਵਜੇ ਮੈਂ ਉੱਠੂਗਾ, ਕੋਈ ਨਾ ਕੋਈ ਡਾਇਲਾਗ ਛੱਡ ਦੇਣਾ। ਉਹੀ ਫਿਲਮਾਂ 'ਚ ਚੱਲੇ, ਕੋਈ ਵਾਇਰਲ ਹੋਵੇ, ਕੋਈ ਧੋੜਵੇਂ ਵੀ ਸਵੇਰੇ ਸਵੇਰੇ ਰਜ਼ਾਈਆਂ ਨੂੰ ਕਰਗਾ, ਇਹ ਖਾਣਾ ਲਾਲੇ ਕਰੇ, ਖਾਣਾ ਲਾਲੇ ਕਰੇ। ਇੱਥੇ ਸਟੇਸ਼ਨ ਦੇ ਬਾਅਦ ਖਾਣੇ ਵਾਲ ਚ ਅੱਬਾ ਠਾਉਣਾ ਤਾਂ ਉਹਨੂੰ ਕਹਿੰਦੇ ਮਜ਼ਦੂਰ ਕਾ ਹਾਥ ਹੈ ਪਾਪਾ ਜੀ, ਮਜ਼ਦੂਰ ਕਾ। ਤਾਂ ਉੱਠੋ ਬਾਬਾ ਕੰਮ ਤੇ ਨਹੀਂ ਜਾਣਾ। ਜਦੋਂ ਮੈਂ ਉੱਠਿਆ ਆ, ਭਾਈ ਚੱਲਾ ਸੀ ਕੰਮ ਤੇ, ਮੈਂ ਕਿਹਾ ਕੰਟੀ ਹੋ ਜਾ, ਕੰਟੀ ਹੋ ਜਾ। ਉਹ ਭਾਈ ਚਲਾ ਰਾਤ ਨੂੰ ਐਵੇਂ ਹੀ ਉੱਠ ਕੇ ਵਿਹੜੇ 'ਚ ਆ ਕੇ ਪੁੱਛਣ ਲੱਗ ਪੈਂਦਾ ਕਿਤਨੇ ਆਦਮੀ ਥੇ, ਆਹੋ ਓਏ ਕਿਹੜੇ ਡਾਇਲੋਗ। ਕਦਨ ਆਏ। ਇਹਦੇ ਭਰਾ ਨੇ ਇਹਨੂੰ ਕੁੱਟਿਆ ਤੇ ਕੋ ਕਹਿੰਦਾ ਆਪਨ ਕੇ ਸਾਥ ਦਾਦਾਗਿਰੀ ਕਰਨੇ का नहीं। ਅਬੇ ਨੇ ਤਨਖਾਹ ਮੰਗੀ, ਉਹਨੂੰ ਕਹੀ ਤਾਂ ਮਾਜੀ ਸਟਕ ਲਈ ਤਾਂ ਮਾਜੀ ਸਟਕ। ਅੱਛਾ ਹੁਣ ਫਾਈਨਲ ਆ ਹਾਂਜੀ ਤਾਜੀ ਇਹ ਕੀ ਭਲਾ ਕਿੰਨੇ ਹੋ ਗਏ ਕੰਮ? ਇਹ ਆ ਢੋਲਕ, ਡਾਂਸ ਤੇ ਉਸ ਤੋਂ ਬਾਅਦ ਐਕਟਿੰਗ ਤੇ ਸਾਜੀ ਵਿੱਚ ਨਾ ਮੈਨੂੰ ਨਾਤ ਖਾਨੀ ਦਾ ਵੀ ਸ਼ੌਕ। ਮੈਂ ਨਾਤ ਪੜ੍ਹਨੀ ਕਿਸੇ ਵੱਡੀ ਮਹਿਫਲ ਤੇ, ਨਾਤ ਵੀ ਮੈਂ ਪੜ੍ਹਨੀ। ਉਹ ਤੇ ਤੇਰਾ ਆਪਣਾ ਇੱਕ ਸ਼ੌਕ ਆ, ਇੱਕ ਆਪਣਾ ਸ਼ੌਕ ਹੈ, ਤੂੰ ਜਿੱਥੇ ਮਰਜ਼ੀ ਪੜ, ਹਾਂਜੀ। ਲਾਜ਼ਮੀ ਮਹਿਫਲ ਚ ਪੜ, ਘਰ ਪੜ, ਬੈਠਕ ਚ ਪੜ, ਗਲੀ ਚ ਖਲੋ, ਉਹਦਾ ਨਹੀਂ ਰੌਲਾ। ਇਹ ਜਿਹੜਾ ਇਹ ਕੰਮ ਨਾ, ਇਹਦੇ ਬਾਰੇ ਚ ਦੱਸ ਸਾਨੂੰ। ਯਾਨੀ ਕਿ ਹੁਣ ਤੇਰੇ 3 ਫਾਈਨਲ ਹੋ ਗਏ, ਤਿੰਨ, ਹਾਂਜੀ। ਓਕੇ ਹੋ ਗਿਆ ਸਾਰਾ ਹਿਸਾਬ, ਇਸ ਤੋਂ ਇਲਾਵਾ ਤਾਂ ਕੁਝ ਨਹੀਂ ਨਾ ਹੁਣ। ਮੈਂ ਗੱਲ ਕਰਾਂ ਢੋਲਕ ਵਾਲੇ ਨਾਲ ਤੇ ਦੂਜੇ ਇੰਨਾ ਨਾ ਤਾਜੀ ਹਲੇ ਕਰ ਲਿਓ ਤੁਸੀਂ। ਇੱਕ ਮੇਰੇ ਨਾਲ ਹੋਰ ਵੀ ਸ਼ੌਕ, ਹਾਂ ਉਹ ਵੀ ਏਦਾਂ ਹੀ, ਉਹ ਵੀ ਮੇਰੇ ਅੰਦਰ ਹੈਗਾ ਵਾ। ਮੈਂ ਬੜੀਆਂ ਆਈਟਮਾਂ ਉਹ ਬੇਟਾ ਉਹ ਆਪਣੇ ਮਾਪਿਓ ਨੂੰ ਕਹਿ, ਉਹ ਮੈਂ ਨਹੀਂ ਕਰਾ ਸਕਦਾ। ਤਾਜੀ ਉਹ ਨਹੀਂ, ਮੈਨੂੰ ਨਾ ਆ ਮੋਸ਼ਨ ਨਹੀਂ ਜਿਹੜੇ ਹੈ ਆ ਮੋਸ਼ਨ, ਆ ਜਿਹੜੇ ਇਧਰੋਂ ਕਬੂਤਰ ਫੜਦੇ ਇੱਧਰ ਗਾਇਬ ਕਰ ਦਿੰਦੇ, ਇਧਰੋਂ ਸ਼ੈਵਾ। ਉਹ ਮੈਜੀਸ਼ੀਅਨ। ਹਾਂ ਮੈਜੀਸ਼ਨ ਜਿਹੜੇ ਆ, ਉਹ ਵਾਲਾ ਤਾਜੀ ਮੈਂ ਬਣਨਾ। ਉਹ ਵੀ ਹੁਣ ਗੱਲ ਕਰੋ 500 ਰੁਪਇਆ ਤੁਹਾਡਾ ਗਾਇਬ ਹੋ ਗਿਆ। ਚਲ ਜਿਹੜੀਆਂ ਪਹਿਲੇ ਨਹੀਂ ਆਈਟਮਾਂ ਗਾਇਬ ਹੋਣ ਡੀਆਂ, ਗੱਡੀਆਂ 'ਚ ਪੈਟਰੋਲ ਗਾਇਬ ਹੋਣ ਡਿਆ। ਮਿੱਠੀ ਮੇਰੇ ਕੋ ਆਪੇ ਹੀ ਹੋ ਜਾਂਦੇ ਇਦਾਂ ਦੇ ਕੰਮ, ਕਸਮੇ ਖਰਾ। ਅੱਛਾ ਤੂੰ ਉਹ ਵੀ ਸਿੱਖਣਾ? ਹਾਂਜੀ ਉਹ ਮੋਸ਼ਨ ਦਾ ਵੀ ਮੈਂ ਸਿੱਖਣਾ ਤਾਜੀ। ਉਹ ਕਬੂਤਰ ਗਾਇਬ ਕਰਨੇ, ਕਬੂਤਰ ਕੱਢਣੇ, ਹਾਂਜੀ, ਇੱਧਰੋਂ ਬੰਦਾ ਗਾਇਬ। ਹਾਂਜੀ ਉਹ ਸਾਰਾ ਪ੍ਰੋਸੀਜਰ ਉਹ ਮੈਂ ਸਿੱਖਣਾ। ਉਹ ਟਾਕੀ ਜੀ ਮੂੰਹ ਚੋਂ ਕੱਢੀ ਜਾਣੀ। ਕਾਗਜ਼ਾਂ ਦੇ ਨੋਟ ਬਣਾ ਦੇਣਾ। ਓਏ ਆਹ ਕੰਮ ਸਹੀ। ਚਿੜੀ ਬਣੇ, ਮੋਰ ਬਣੇ, ਤੋਤਾ ਬਣੇ, ਫੁਰ ਰੈਟ ਵਾਲਾ। ਉਹ ਛੋਟੀ ਜਿਹੀ ਝੰਡੀ ਕੱਢਣੀ। ਕੋਈ ਬੰਦਾ ਆਪਣੇ ਪੈਰ ਦੀ ਮਿੱਟੀ ਨਾਲ ਛੱਡਿਓ। ਉਹ ਬਿੱਲੀ ਦੇ 2 ਮੂੰਹ ਲਾ ਦੇਣੇ, ਇੱਕ ਇੱਧਰ ਵੀ ਇੱਧਰ ਵੀ। ਨਹੀਂ ਹੈ ਹਾਂ ਹਾਂਜੀ
ਉਹ ਪ੍ਰਮੋਸ਼ਨ ਕਰਦੇ ਆ, ਇੱਧਰ ਵੀ ਮੂੰਹ ਹੁੰਦਾ ਬਿੱਲੀ ਦਾ, ਇੱਧਰ ਵੀ ਦੋ ਮੂੰਹਾਂ ਵਾਲੀ ਬਿੱਲੀ। ਓਏ ਇਦਾਂ ਦੀ ਕਿਹੜੀ ਦਮੂਹੀ ਬਿੱਲੀ ਆ ਗਈ ਓਏ? ਸਾਨੂੰ ਤੇ ਤੂੰ ਵੈਸੇ ਹੀ ਜਾਦੂਗਰ ਲੱਗਣ ਲੱਗ ਪਿਆ ਕਰਨਾ ਕੋਈ। ਨਹੀਂ ਆ 25 26 ਸਾਲ ਕਿਤੇ ਕੋਮੇ ਚ ਰਿਹਾ ਵੀ ਸਾਰੀਆਂ ਖੁਆਇਸ਼ਾਂ ਹੁਣ ਦੱਸਣ ਡਿਆ ਵਾ। ਮਿੱਠੇ ਮੇਰੇ ਅੰਦਰ ਆ, ਮੈਂ ਕੀ ਕਰਨ ਦਾ? ਓਏ ਅੰਦਰ ਕਿਤੇ ਕੋਈ ਇਲਾਜ ਕਰਾ ਤੂੰ, ਅੰਦਰ ਕਿਤੇ ਕੋਈ ਕਿਤੇ ਅੰਦਰ ਹੀ ਚਲ ਜਾ। ਢੋਲਕ ਮੈਂ ਬੈਠਾ ਲੱਗਾ ਰਹਿਣਾ, ਗਾਈ ਜਾਣਾ ਵਾ, ਡਾਂਸ ਮੈਂ ਐਵੇਂ ਇਧਰੋਂ ਸਟੈਪ ਮਾਰੀ ਜਾਣਾ ਵਾ ਹੈ। ਉਹ ਤੈਨੂੰ ਕੋਈ ਸਾਇਆ ਹੋਇਆ ਵਾ। ਰਾਤ ਨੂੰ ਉੱਠਦਾ ਬੇਟਾਈਮਾਂ ਐਕਟ ਚ। ਕਿਸੇ ਕੋਲੋਂ ਦਮ ਕਰਾ ਇਸ ਗੱਲ ਦਾ, ਇਹ ਸ਼ੌਕ ਨਹੀਂ ਹੈ। ਇਹਨੇ ਦਮ ਨਹੀਂ ਕਰਾਉਣਾ, ਇਹ ਉਹੀ ਲੋਕ ਆ ਜਿਹੜੇ ਸਬੋਲ ਪੀ ਜਾਣਾ, ਦੇਖੀ ਇਹਨਾਂ ਦਮ ਨਹੀਂ ਕਰਾਉਣਾ। ਨੋਨੀ ਇੱਕ ਜਦੋਂ ਹਿੱਟ ਹੋ ਗਿਆ ਨਾ, ਮੇਰਾ ਪੂਰਾ ਹੋ ਗਿਆ, ਵੇਖੀ ਜਾਣਾ। ਅੱਛਾ ਜੀ ਚਲੋ ਜੀ, ਤੁਹਾਡਾ ਹੋ ਗਿਆ। ਚਾਰੇ ਦੂਰ ਤੁਸੀਂ ਖੜੇ। ਹਾਂਜੀ ਇਹਨਾਂ ਦੀ ਜ਼ਿੰਦਗੀ ਚਾਹੀਦੀ ਹੈ ਕੋਈ 10-10 ਸਾਲ, ਠੀਕ ਹੈ ਨਾ? ਹਾਂਜੀ। ਤੈਨੂੰ ਸ਼ਾਇਦ ਜ਼ਿਆਦਾ ਲੱਗ ਜੀ ਮੈਨੂੰ, ਮੈਂ ਬਹੁਤ ਤੇਜ਼ ਆ, ਮੈਂ 5 ਚ ਇਨਸ਼ਾਅੱਲਾ ਕੋਰਸ ਕਰ ਲਵਾਂ। 5 ਸਾਲ ਚ ਢੋਲਕ, ਹਾਂਜੀ 5 ਸਾਲ ਚ ਮਿਊਜ਼ੀਸ਼ੀਅਨ, 5 5 ਸਾਲ ਚ ਐਕਟਿੰਗ, ਐਕਟਿੰਗ, 5 ਸਾਲ ਚ ਡਾਂਸ। ਡਾਂਸ, 5 ਸਾਲ ਚ ਜਾਦੂ। ਜਾਦੂ ਵੀ, ਤੇ ਉਸ ਤੋਂ ਬਾਅਦ ਇੱਕ ਅੱਧਾ ਸ਼ੌਕ ਮੇਰਾ ਹੋਰ ਵੀ ਵੱਧ ਜਾਣਾ। ਚਲੋ 5 ਸਾਲ ਉਧਰ ਵੀ ਪਾ ਲਾਂਗੇ ਆਪਾਂ। ਓਏ ਯਾਰ ਤੂੰ ਕੱਖ ਨਹੀਂ ਕਰਨਾ। ਤੂੰ ਨਾ ਨਹੀਂ ਨਹੀਂ, ਮੈਂ ਤਾਂ ਸ਼ੌਕਾਂ ਦੀ ਲਿਸਟ ਬਣਾ ਕੇ ਸਤਾਈ ਨੂੰ ਸੈਂਡ ਕਰਦੇ, ਅਸੀਂ ਫਿਰ ਰਹਿਣ ਦਿੰਦੇ ਆ, ਪਰ ਤੂੰ ਸ਼ੌਕ ਪੂਰੇ ਕਰਾ ਲਾ। ਤਾਂ ਜੀ ਮੈਨੂੰ ਨਾ ਉਹ ਨੋਟ ਚੁੱਕਣ ਦਾ ਵੀ ਸ਼ੌਕ ਆ, ਉਹ ਜਿਹੜਾ ਪਈਏ ਸਾਈਕਲ ਤੇ ਲੱਗਣ ਨਹੀਂ ਦਿੰਦੇ। ਸਾਈਕਲ ਚੈਂਪੀਅਨ। ਹਾਂਜੀ, ਉਹ ਵੀਲਿੰਗ ਬੁਲਿੰਗ ਤਾਂ ਇਹ ਵੀ ਮੈਨੂੰ ਸ਼ੌਕ। ਸਾਜੀ ਸਾਈਕਲ ਚੈਂਪੀਅਨ। ਛੱਡ ਦੇ ਉਹਨੂੰ ਯਾਰ। ਤੇਰੀ ਜ਼ਿੰਦਗੀ ਦਾ ਕੀ ਮੈਂ ਹਿਸਾਬ ਲਾਵਾਂ? ਸਾਜੀ ਕੋਈ ਲੰਬਾ ਚੜਾ ਜ਼ਿਆਦਾ ਪ੍ਰੋਸੈਸ ਨਹੀਂ ਹੈਗਾ। ਮੇਰੀਆਂ 2 ਮੁਲਾਕਾਤਾਂ ਜੀ। ਉਹ ਅੱਲਾ ਖੈਰ ਕਰੇਗਾ। ਉਹ 2 ਮੁਲਾਕਾਤਾਂ ਜਿਹੜੀਆਂ ਨੇ ਸਾਡੀਆਂ ਵੀ ਨੇ, ਅਸੀਂ ਵੀ ਮੁਲਾਕਾਤਾਂ ਵਾਲੇ। ਤੇਰੀ ਇੱਕ ਅੱਲਾ ਨੇ ਕਰ ਦਿੱਤਾ ਨਾ ਸਬਬ, ਦੂਜੀ ਮੁਲਾਕਾਤ ਦਾ ਵੀ ਅੱਲਾ ਜਲਦੀ ਸਬਬ ਲਾ ਦੇ। ਮੈਨੂੰ ਸ਼ੌਕ ਦੱਸ। ਮੈਂ ਸ਼ੌਕ ਕਿ ਮੈਂ ਕਹਿੰਦਾ ਮੁਲਾਕਾਤ ਇਹ ਮੁਲਾਕਾਤਾਂ ਦਾ ਬੋਝ ਤੇਰੇ ਉੱਤਰ ਹੀ ਜਾਣਾ ਵਾ, ਤੂੰ ਹੋਰ ਸ਼ੌਕ ਦੱਸ। ਮੇਰੇ ਮਕਸਦ, ਮੇਰੀ ਗੱਲ ਇਹ ਜਿਨ੍ਹਾਂ ਨਾਲ ਮੁਲਾਕਾਤਾਂ ਜਿਹਦੀਆਂ ਹੈਗੀਆਂ, ਉਹ ਆਪਾਂ ਰਿਜ਼ਕ ਨਾਲ ਭੇਜਦਾ ਦਾ ਹਿਸਾਬ। ਉਸਤਾਦ ਜੀ ਮੇਰੀ ਗੱਲ ਪੂਰੀ ਸੁਣੋ। ਮੇਰੀਆਂ 2 ਮੁਲਾਕਾਤਾਂ ਭਲਾ ਕੀ ਮਤਲਬ? ਅਸੀਂ ਵੀ ਮੁਲਾਕਾਤਾਂ ਇਸ ਤਰ੍ਹਾਂ ਲਈ ਹਾਂ, ਕੀ ਹੈ? ਮੇਰੇ ਕਹਿਣ ਦਾ ਮਕਸਦ ਆ ਵੀ ਇੱਕ ਮੁਲਾਕਾਤ 2 ਕੱਪੜਿਆਂ ਚ ਮੁਲਾਕਾਤਾਂ ਤੂੰ ਕਰ। ਦਾਨਸ਼ ਭਾਜੀ ਮੈਂ ਗੱਲ ਅੱਗੇ ਵੀ ਇਸ ਤੋਂ ਅੱਗੇ ਹੈਗੀ ਆ ਅੱਛਾ ਜੀ ਜੀ ਜੀ। ਕਿ ਇੱਕ ਮੁਲਾਕਾਤ ਤੁਸੀਂ ਮੇਰੀ ਜੋ ਹਨੀ ਸਿੰਘ ਭਾਜੀ ਨੇ ਉਹਨਾਂ ਨਾਲ ਕਰਾਉਣੀ ਹੈ। ਠੀਕ ਹੈ ਜੀ। ਇੱਕ ਮੁਲਾਕਾਤ ਜਿਹੜੀ ਭਾਜੀ ਉਸਤਾਦ ਜੀ ਤੁਸੀਂ ਮੇਰੀ ਕਪਲ ਸ਼ਰਮਾ ਸਾਹਿਬ ਨਾਲ ਕਰਾਉਣੀ ਹੈ। ਉਸ ਤੋਂ ਬਾਅਦ ਤੁਸੀਂ ਮੈਨੂੰ ਐਕਟਿੰਗ ਵਾਸਤੇ, ਮੈਨੂੰ ਐਕਟਿੰਗ ਦਾ ਸ਼ੌਕ ਹੈ, ਇੰਡੀਅਨ ਪੰਜਾਬੀ ਫਿਲਮਾਂ 'ਚ ਭੇਜਣਾ ਵਾ। ਤਿੰਨ ਤੇਰੀਆਂ ਵੀ ਚੀਜ਼ਾਂ ਹੋ ਗਈਆਂ। ਚਲੋ ਜੀ, ਉੱਥੇ ਤੇ ਮੈਂ ਚਲਾ ਗਿਆ ਵਾਂ, ਉੱਥੇ ਤੇ ਮੈਂ ਚਲਾ ਗਿਆ ਵਾਂ। ਮਗਰ ਹੀ ਤੁਰ ਪਿਆ ਤੂੰ ਵੀ ਯਾਰ, ਇੰਨਾ ਕੋਈ ਨਹੀਂ, ਤੂੰ ਥੋੜਾ ਨਾਲ ਹੋ ਜਾਣਾ ਉਹਦੀ, ਆਜੂ ਚ ਕਿਹੜੀ ਗੱਲ। ਦੋਵੇਂ ਭਰਾ ਚੱਲ ਜਾਂਦੇ। ਮਗਰ ਹੀ ਆ ਗਏ ਯਾਰ। ਮੈਨੂੰ ਤਾਂ ਪਹਿਲੇ ਉੱਥੇ ਜਾ ਕੇ ਸੈਟਲ ਹੋ ਲੈਂਦੇ, ਮੇਰੇ ਤੋਂ ਕੋਈ ਗੱਲਬਾਤ ਬਣ ਲੈਂਦੇ। ਤੂੰ ਤੇ ਮੇਰੇ ਮਗਰ ਹੀ ਤੁਰ ਪਈ ਯਾਰ। ਇਹ ਲੱਤਾਂ ਖਿੱਚਣ ਵਾਲੇ ਵੇਖਿਆ ਆਗੇ ਪਹਿਲੇ? ਹਾਂਜੀ ਨਹੀਂ ਇਹ ਹੁੰਦੇ ਪਾਕਿਸਤਾਨ ਦਾ ਨਿਜ਼ਾਮ। ਓਏ ਐਜ਼ ਅ ਸਿੰਗਰ ਚੱਲਾ ਵਾ ਉਸਤਾਦ ਜੀ, ਮੈਂ ਐਜ਼ ਅ ਐਕਟਰ ਜਾਣਾ ਵਾ। ਯਾਰ ਉਹਨਾਂ ਨੇ ਕਿਹਾ ਫਿਲਮੀ ਫੇਸ ਆ ਤੇਰਾ, ਸ਼ਕਲ ਉਹ ਪੁਰਾਣੇ ਸਿੱਖਾਂ ਇਹ ਉਹ, ਤੇਰਾ ਫਿਲਮੀ ਮੂੰਹ ਆ। ਆ ਤੇ ਮੈਨੂੰ ਵੀ ਲੋਕੀ ਗੈਰੀ ਸੰਧੂ ਕਹਿਣ ਡਏ। ਉਹ ਤੇਰਾ ਬਹੁਤ ਫਿਲਮੀ ਮੂੰਹ ਨਹੀਂ ਤੇਰਾ। ਮੈਂ ਉਸਤਾਦ ਜੀ ਕਿਹਾ ਇੱਕ ਮਿਸਾਲ, ਇੱਕ ਤੇਰੀ ਕਿਹੜਾ ਜਾਂਦੇ ਹੋ ਫਿਲਮ ਆ ਗਈ ਕਿਤੇ ਹਿੱਟ ਮੇਰੇ ਹਿਸਾਬ ਨਾਲ ਤੂੰ ਐਕਟਿੰਗ ਛੱਡ ਦੇ। ਤੂੰ ਨਾ ਸਪੀਡੀ ਆ ਬਹੁਤ। ਤੂੰ ਬਹੁਤ ਸਪੀਡੀ ਆ ਤੂੰ। ਕੋਈ ਮਤਲਬ ਮੇਰੇ ਹਿਸਾਬ ਨਾਲ ਨਾ ਤੈਨੂੰ ਚਾਹੀਦਾ ਕਿ ਤੂੰ ਨਾ ਰਕਸ਼ਾ ਚਲਾ। ਹੈ ਰਕਸ਼ਾ ਸਪੀਡ ਵਾਲਾ ਕੰਮ ਆ ਸਾਜ। ਨਹੀਂ, ਇਹਦੇ ਕੋਲ ਨਾ ਉਹ ਮਰਨ ਵਾਲਾ ਸੀਨ ਕਰਵਾਇਆ ਫਿਰ, ਉਹ ਜਿਹੜਾ ਇੱਕ ਅੱਧੇ ਸੀਨ 'ਚ ਹੀ ਬੰਦਾ ਹੋ ਗਿਆ। ਉਹ 2 ਸਟੈਂਡਮੈਨ ਬਣ ਜਾ। ਉਸਤਾਦ ਜੀ ਮੈਂ ਐਕਟਿੰਗ ਨਹੀਂ ਕਰ ਸਕਦਾ, ਤੁਸੀਂ ਮੇਰੇ ਕੋਲ ਡਾਇਲੌਗ ਡਿਲੀਵਰ ਕਰਵਾਓ। ਤੇਰੇ 'ਚ ਨਾ ਠਹਿਰਾਓ ਨਹੀਂ ਹੈਗਾ। ਆਏਗਾ। ਇੱਥੇ ਨਹੀਂ ਆਇਆ ਸੀਗਾ। ਨਹੀਂ ਮੇਰੀ ਗੱਲ ਸੁਣ, ਹੁਣ ਐਕਟਿੰਗ ਤੇ 2 ਮੁਲਾਕਾਤਾਂ ਉਸਤਾਦ ਜੀ ਗੱਲ ਕਰਦੇ ਨੇ ਅੱਗੇ। ਯਾਨੀ ਕਿ ਹੁਣ ਤੁਸੀਂ ਮੇਰੀ ਉਸਤਾਦ ਜੀ ਭਾਜੀ ਯੋਯੋ ਹਨੀ ਸਿੰਘ ਸਾਹਿਬ ਨਾਲ ਤੇ ਭਾਜੀ ਉਹ ਤੇ ਮੈਂ ਕਰਾ ਦਾਂਗਾ ਯਾਰ। ਤੂੰ ਆਪਣਾ ਲਾਈਫ ਦਾ ਤੇ ਦੱਸ ਨਾ ਕੀ ਕਰਨਾ। ਲਾਈਵ ਐਕਟਿੰਗ ਮੇਰਾ ਕਹ ਲਓ ਕਿ ਉਹ ਜਨੂਨ ਆ। ਐਕਟਿੰਗ ਦੇ ਵਿੱਚ ਤੈਨੂੰ ਉਹ ਕਿਸੇ ਕੁੜੀ ਦਾ ਪਿਓ ਬਣਾ ਦੇਣ, ਕਿਸੇ ਹੀਰੋ ਦਾ ਪਿਓ ਬਣਾ ਦੇਣ। ਉਹਦੇ ਲਈ ਠਹਿਰਾਓ ਚਾਹੀਦਾ, ਆਰਾਮ ਨਾਲ ਬੋਲਣਾ। ਤੇਰੇ ਕੋਲ ਕੰਮ ਹੀ ਨਹੀਂਗਾ। ਤੂੰ ਤਾਂ ਨਹੀਂ ਬੋਲਣਾ ਜਿਵੇਂ ਅੱਲਾ ਮਾਫੀ ਦੇਵੇ ਤੂੰ ਹਾਲੇ। ਤੁਸੀਂ ਮੇਰੇ ਕੋਲ ਕਰਾ ਕੇ ਦੇਖੋ ਰੋਲ, ਮੈਂ ਬੋਲੂਗਾ ਹੁਣ ਕੁੜੀ ਆ। ਕੌਣ? ਆ ਕੁੜੀ ਤਾਮਲ ਫਿਲਮਾਂ ਵਾਲੀ ਲਾਲਾ ਚੱਲ ਤੂੰ ਕਰ। ਤਾਮਲ ਦੀ ਵੀ ਨਹੀਂ ਹੁੰਦੀ। ਇਹ ਜ਼ਾਲਮ ਫਿਲਮਾਂ ਦੀ ਹੈ। ਉਹ ਚੱਲ ਕੋਈ ਹੋਰ ਕੁੜੀ ਬਣਾ ਲੈ ਯਾਰ, ਜੇ ਤੂੰ ਪਾਸ ਹੋਣੀ ਤੇ। ਜਿਹੜੀਆਂ ਫਿਲਮਾਂ ਆਮਲ ਬਣਾਉਂਦੇ ਨੇ ਉਹਨਾਂ 'ਚ ਇਦਾਂ ਦੀ ਹੁੰਦੀ। ਉਸਤਾਦ ਜੀ ਕਹਿੰਦਾ ਮੈਨੂੰ ਜਨੂਨ ਆ। ਸਾਊਥ ਅਫਰੀਕਾ ਦੇ ਫਿਲਮਾਂ ਦੇ ਵਿੱਚ ਜਿਹੜੀ ਕੁੜੀ ਦਾ ਗਿਰਬਾਨ ਫੜ ਕੇ ਨਹੀਂ ਕਹਿੰਦੇ ਬਤਾਓ ਕਿਧਰ ਅੱਛਾ ਸਟੈਂਡ ਚਾਹ ਚਾਹ ਬਣ, ਬਸ ਇੰਨਾ ਹੀ ਨਾ ਤਾਂ। ਉਹ ਤੈਨੂੰ ਨਹੀਂ ਫਿਲਮਾਂ 'ਚ ਉਹਨਾਂ ਨੇ ਤੈਨੂੰ ਡਾਇਰੈਕਟ ਦੇਣਾ ਵਾ ਵੀ ਉਰਦੂ। ਹਾਂਜੀ ਬੋਲ ਲੂੰਗਾ। हाँ, उन्होंने तेन कहना भी जब से तुम आए हो तब से यही मसला है, तो तू तो कहना यब से तुम आए हो यब से यही मसला। काम खराब हो जाना। ਉਸਤਾਦ ਜੀ ਮੈਂ ਉਰਦੂ ਬੋਲ ਲੈਣਾ ਵਾ, ਤੁਸੀਂ ਮੈਨੂੰ ਬੁਲਵਾ ਕੇ ਤਾਂ ਦੇਖੋ ਨਾ। ਯਾਰ ਤੇਰੇ ਥੋੜੇ ਜਿਹੇ ਟਰਾਇਲ ਹੁੰਦੇ ਆ। ਤੇਰੇ ਅੰਦਰ ਇੱਕ ਪੇਂਡੂ ਆ ਜਕੜਿਆ ਉਹਨੇ ਤੈਨੂੰ, ਉਹ ਤੈਨੂੰ ਅਦਾ ਕਰਨੀ। हाँ ਪਿੰਡੂ ਤੇ ਹੈਗਾ, ਮੈਂ ਮੰਨਦਾ ਵਾਂ, ਲੇਕਿਨ ਉਸਤਾਦ ਜੀ ਹੁਣ
ਕਿੱਦਾਂ ਬਣੂਗਾ? ਮੇਰਾ ਸ਼ੌਕ ਮਾਰ ਦੂੰਗਾ ਜਾਂ ਜਨੂਨ ਮਾਰ ਦੂੰਗਾ? स्पीड लगा। जब से तुम आए हो मेरी जिंदगी अजाब बन गई है। तुम्हें खुदा का वास्ता है मेरा पीछा छोड़ दो। ਕਿੰਨੇ ਸਾਲ ਦਾ ਜੀ? चल, ਇੱਕ ਸੈਕਿੰਡ ਜ਼ਰਾ ਇੱਕ ਵਾਰੀ ਫੇਰ। जब से तुम मेरी जिंदगी में आए हो मेरी जिंदगी अजाब बन गई है। तुम्हें खुदा का वास्ता है मेरा पीछा छोड़ दो। ਜਬ ਸੇ ਤੂੰ ਮੇਰੀ कहना ਜ਼ਿੰਦਗੀ यब नहीं ना, ए यब नहीं, यही यब। यानी कि जीव लोड़ी। जब से तुम मेरी जिंदगी में आई हो मेरी जिंदगी यहाँ बन गई है, तुम मेरा पीछे छोड़ दो। वो पास आ, हाँ, बस पास आ। रिकॉर्डिंग दी डेटा देना तेन मैं। ਪਾਸ ਤੁਸੀਂ ਜੱਬ ਠੀਕ ਕਰਾ ਲਿਆ, ਛੋੜ ਉਹਨੇ ਫੇਰ ਕਹਿਤਾ ਵਾ ਛੋੜ ਗਿਆ ਹੀ ਨਹੀਂ। ਉਹ ਜੀ अगो कह रहे जब से जिंदगी। ਸੌਰੀ ਗਲਤ ਹੋ ਗਿਆ। उस्ताद जी तलफज वो बंदा रखा होता उन्होंने तलफज सही कराता, सोटियां मारता अगला हीरों दे। नहीं नहीं, वो तो बाद में डबिंग भी होती है भाई, वो तो बाद तो में। वो कर लेंगे हम। हाँ, डबिंग भी होती है, लेकिन उर्दू अपनी अच्छी करो थोड़ी। ਉਸਤਾਦ ਜੀ ਇਹ ਮੇਰੇ ਪਿੱਛੇ ਹੀ ਆ ਗਿਆ ਵਾ, ਇਹਨੂੰ 2 ਦਿਨ ਸਟੇ ਕਰਾਓ। ਮੈਨੂੰ ਤੇ ਉੱਥੇ नहीं नहीं, इन्हू मैं होर इलाके च भेज दांगा ना। हाँ ਤੂੰ ਜਾਣਾ ਪੰਜਾਬੀ ਇੰਡਸਟਰੀ ਚ, ਉਹਨੇ ਬਾਲੀਵੁੱਡ ਚ ਜਾਣਾ। ਉਹਨੂੰ ਉਰਦੂ ਕਰਾ ਦਾਂਗਾ ਨਾ, ਹਿੰਦੀ। ਹਾਂਜੀ ਹਾਂ। ਨਾਲੇ ਇੰਡੀਆ ਪੰਜਾਬ ਕਿਹੜਾ 1.5 ਮਰਲੇ ਦਾ ਵਾ ਵੀ ਉੱਥੇ ਤੂੰ ਉੱਥੇ ਮੈਂ ਵਾ। ਮੇਰਾ ਹੋਰ ਵਿਊ ਆ, ਅਸੀਂ ਜਾਣਾ ਚੜ੍ਹਦੇ ਪੰਜਾਬ ਚ ਇੰਡਸਟਰੀ। ਨਾਲੇ ਜਦੋਂ ਸੁਰ ਜਦੋਂ ਡਾਇਲੌਗ ਡਿਲੀਵਰੀ ਕਰਦੇ ਆ, ਥੋੜਾ ਸੁਰ ਦਾ ਆਵਾਜ਼ ਕੁਆਲਿਟੀ ਵੀ ਬਰਕਰਾਰ ਰਹਿਣੀ ਚਾਹੀਦੀ ਆ। ਉਹ ਤੁਹਾਡੀ ਆਵਾਜ਼ ਆ ਬਹਿ ਘੱਟ ਹੋ ਕੇ ਬੋਲੋ ਉੱਚੀ, ਤਾਂ ਨਾ ਪਤਾ ਲੱਗ ਨੋਨੀ ਤੈਨੂੰ ਕੀ ਲੱਗਦਾ ਕਿ ਤੂੰ ਹਰਬੀ ਸੰਘਾ ਸਾਹਿਬ ਕਰਕੇ ਘਰ ਪਾਲ ਲੇਗਾ, ਬੱਚੇ ਪਾਲ ਲੇਗਾ? ਯਾਰ ਇਹ ਟੈਂਪੋ ਆ, ਹੁਣ ਮੇਰੀ ਕੁਦਰਤੀ ਆਵਾਜ਼ ਮਿਲਦੀ ਹੈ, ਇਹ 'ਚ ਮੇਰਾ ਕਸੂਰ ਆ? ਅਗਲੇ ਤੈਨੂੰ ਬੁਲਾਉਣ ਉੱਥੇ ਵੀ ਐਕਟਿੰਗ ਕਰ, ਤੂੰ ਉਹੀ ਬਾਜਾ ਕਰੀ ਜਾਵੇਂ। ਆਹੋ, ਉਹ ਉਹ ਤੇਰਾ ਵੀ ਰੌਲਾ। ਮੈਂ ਉੱਥੇ ਜਦੋਂ ਜੋ ਉਹਨਾਂ ਨੇ ਮੈਨੂੰ ਕਹਿਣਾ, ਹੁਣ ਮੈਨੂੰ ਓਏ ਕਾਕਾ ਗਾਂ ਲੰਘਿਆ ਗਾਂ, ਮੇਰੀ ਉਹੀ ਆ ਹੁਣ ਵੀ ਉਹੀ ਬਾਤ ਆ। ਅਸੀਂ ਇੰਨੇ ਸੁਰ 'ਚ ਬੋਲੋ। ਹੁਣ ਅਗਲੇ ਨੂੰ ਕਹਿ ਮੀਤਾ ਬਚਨ ਦੀ ਕਾਪੀ ਕਰ, ਉੱਥੇ ਕੌਣ ਬਣੇਗਾ ਕਰੋੜਪਤੀ, ਉੱਥੇ ਵੀ ਕਾਕਾ ਗਾਂ ਨਾ ਕਾਕਾ। ਨਹੀਂ 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 ਚੱਲਣਾ ਨਹੀਂ, ਇਹ ਉੱਥੇ ਕੰਮ ਨਹੀਂ ਕਰਨਾ ਵੀ ਤੈਨੂੰ ਕਹਿਣਾ ਹਾਂਜੀ ਆਪ ਕੀ ਕਰ ਸਕਦੇ, ਤੂੰ ਉੱਥੇ ਕਰ ਟੌਂ ਟੰ 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 ਗੱਲ ਕਰ ਛਿੱਤਰ ਮਾਰ ਮਾਰ ਤੈਨੂੰ ਵਾਪਸ ਭੇਜ ਦੇ। ਉੱਥੇ ਹਮੇਸ਼ ਭੱਟ ਸਾਹਿਬ ਬੈਠੇ ਹੁਣ ਤੈਨੂੰ ਐਕਟਿੰਗ ਦਾ ਰੋਲ ਦੇਣ, ਤੂੰ ਜਿਵੇਂ ਟੁੰਡਾ ਕਰਕੇ ਆ ਜਾਵੇਂ ਤੂੰ ਫੜ ਲਾਂਗੇ ਫਿਰ ਹੁਣ। ਯਾਰ ਮਿੱਠੇ, ਉਰਦੂ ਤੇਰੀ ਨਹੀਂ ਸਹੀ, ਤੂੰ ਕੋਈ ਹੋਰ ਸ਼ੌਕ ਦੱਸ ਨਾ ਜਿਹੜਾ ਉਸਤਾਦ ਜੀ ਨੂੰ ਝੂਠਾ ਨਾ ਪਵਾ ਨਾ। ਮਿੱਠਾ ਇੱਕ ਤਰੀਕੇ ਨਾਲ ਸਹੀ ਕਰ ਸਕਦਾ ਉਹ। ਕਿਹੜਾ? ਇਲਾਜ ਕਰਾਉਣਾ। ਉਸਤਾਦ ਜੀ ਤੁਸੀਂ ਮੈਨੂੰ ਦਿਓ ਲਾਈਨਾਂ, ਤੁਸੀਂ ਦੇਖ ਨਹੀਂ ਰਹੇ ਮੈਂ ਕਿੰਨੇ ਮੈਂ ਦਿੱਤੀਆਂ ਦੇ ਲਾਈਨਾਂ, ਜਿੱਥੇ ਜੇ ਸੀ ਉੱਥੇ ਤੇਰੀ ਜੇ ਸੀ। ਅੱਛਾ ਹੁਣ ਯੱਬ ਜ਼ਿੰਦਗੀ ਛੋੜ। ਆਹੋ, ਹੁਣ ਇਧਰ ਜੀ ਮਿੱਟੀ ਹੋ ਗਿਆ, ਮੈਂ ਫਿਲਮਾਂ ਲਈ ਸ਼ੌਕ ਮਾਰ ਦਵਾਂ ਕੋਈ ਅਜਿਹੇ ਨਾਲ ਜਿਹੜਾ ਕੰਮ ਕਰਨਾ ਸੀਗਾ। ਭਾਈਨੋ ਰੋਡ ਸਟੂਡੀਓ ਤੇ ਮੈਂ ਇਹ ਸਾਰੇ ਗੈਟਅਪ ਮੈਨੂੰ ਕਰਾਉਂਦੇ, ਕਿਉਂਕਿ ਜੱਚਦਾ ਹੀ ਮੈਂ ਹਾਂ। ਇੱਧਰ ਖਵਾਜਾ ਸਰਾਹ ਬਣਿਆ ਮੈਂ ਬਣਿਆ, ਆਰਫ ਲੋਹਾਰ ਸਾਹਿਬ ਬਣਿਆ ਮੈਂ ਬਣਿਆ, ਠੀਕ ਆ, ਤਾਇਆ ਬਣਿਆ ਮੈਂ ਬਣਿਆ, ਉਹ ਫਿਰ ਇੱਕ ਤਾਇਆ ਲੜਾਕਾ ਬਣਿਆ ਉਹ ਵੀ ਮੈਂ ਹੀ ਬਣਿਆ। ਅੱਛਾ ਤੈਨੂੰ ਕੀ ਲੱਗਦਾ ਉਹਨਾਂ ਸ਼ੋਆਂ ਤੋਂ ਤੂੰ ਮਿਲੀਅਨ ਕ੍ਰਾਸ ਕਰਕੇ ਤੈਨੂੰ ਫਿਲਮਾਂ ਆ ਗਈਆਂ ਉਧਰੋਂ? ਯਾਰ ਐਕਟ ਤੇ ਕੀਤਾ ਨਾ ਭਾਵੇਂ ਉਹਦੇ ਥੋੜੇ ਵਿਊ ਆ ਜਾਂ ਜਿਸ ਤਰ੍ਹਾਂ ਵੀ। ਤੇਰੀ ਵਜ੍ਹਾ ਤੋਂ ਚੈਨਲ ਦਾ ਪੱਠਾ ਬੈਠੀ ਜਾ ਰਿਹਾ। ਤੂੰ ਯਾਰ ਪਰਫਾਰਮ ਵੀ ਜਾਨੀ ਕਿ ਕਰਨ ਜੋਹਰ ਤੇਰੇ ਘਰੋਂ ਨਿਕਲਦਾ ਦੇਖਿਆ ਲੋਕਾਂ ਨੇ ਰਾਤੀ, ਹਾਂ ਵੀ ਕਰਨ ਜੋਹਰ ਯਾਰ। ਢੋਲੀ ਤੇ ਗੁੱਟ ਫੜ ਕੇ ਵੀ ਤੂੰ ਹੀ ਆ ਬਸ। ਕੰਮ ਤੇ ਕਰਨੇ ਨਾ, ਕੰਮ ਤੇ ਹੋਣ ਡਿਆ ਕਿ ਨਹੀਂ? ਤੁਸੀਂ ਨਹੀਂ ਕੀਤਾ। ਮੈਂ ਉੱਥੇ ਕਹਿੰਦੇ ਜੋਤ ਮਾਰੀ ਭੈਣ ਬੜੀ ਮਜ਼ੇਦਾਰ, ਕਹਿੰਦਾ ਤਾਇਆ ਜੀ ਮੇਰਾ ਹਿੱਸਾ ਦਿਓ ਮੈਂ ਜੋ ਖੇਡਣਾ। ਉਹ ਇੰਨੀ ਫਾਸਟ ਕਰ ਗਿਆ, ਦੁਬਾਰਾ ਕਰਾਈ। ਓਏ ਮੁਸਤਕਿਲ ਮਿਜ਼ਾਜ ਜਵਾਰੀਏ, ਗੱਲ ਨੂੰ ਫੋਲੋ ਕਰ। ਇੱਥੇ ਕਿਹੜੀ ਗੱਲ ਚੱਲਣੀ ਵੀ ਐਕਟਿੰਗ ਵੱਡਾ ਲੈਵਲ, ਹਾਲੀਵੁੱਡ ਪਾਲੀਵੁੱਡ ਯਾਲੀਵੁੱਡ। ਹਾਂ ਮੈਂ ਵੀ ਇਹੀ ਕਹਿ ਰਿਹਾ ਕਿ ਮੈਂ ਉੱਥੇ ਐਕਟਿੰਗ ਕੀਤੀ, ਕਾਮਯਾਬ ਹੋਈ, ਅੱਗੇ ਵੀ ਕਰਾਂਗਾ। ਕਿਹੜੀ ਕਾਮਯਾਬ ਹੋ? ਤੈਨੂੰ ਕਿਤੇ ਸਨਦ ਦੇਤੀ ਹੈ ਹਾਂ ਕਾਮਯਾਬੀ ਦੀ? ਹਾਂ, ਲਓ। ਆਪੇ ਹੀ ਕਾਮਯਾਬ। ਰਾਣਾ ਮੁਦੱਸਰ ਸਾਹਿਬ ਨੇ ਕਿਹਾ ਜੀ ਤੂੰ ਠੀਕ। ਇਹਦੇ ਘਰ ਆਇਆ ਕਰਨ ਜੋਹਰ ਉਸਤਾਦ ਜੀ, ਕਿੱਡਾ ਵੱਡਾ ਨਾਮ ਆ। ਉਹ ਇਹਨੂੰ ਸਾਰੀ ਰਾਤ ਰਿਹਰਸਲ ਕਰਾਉਂਦਾ ਰਿਹਾ, ਇਹਦੇ ਕੋਲ ਫਿਲਮ ਨਹੀਂ। ਉਹ ਜਾਣ ਲੱਗਾ ਕਹਿੰਦਾ ਇਹੀ ਕਰੇ ਹਾਕੂ ਦਾ ਭਰਾ ਡਾਕੂ ਪਾਸ। ਕਰਨ ਜੋਹਰ ਨਹੀਂ ਆਇਆ, ਜੋਹਰ ਕਰਨ ਆਇਆ ਸੀ। ਚਲੋ ਜੋ ਵੀ ਕਰਨ ਆਇਆ ਸੀ। ਜੋਹਰ ਕਰਨ ਦਿਖਾਉਣ ਆਇਆ ਸੀ। ਜੋਹਰ ਕਰਨ ਜੋਹਰ ਨੂੰ ਕਹੀ ਜਾ ਕਰਨਾ ਕਿਉਂ ਆ ਗਏ ਕਰਨ ਉਹਨੂੰ ਕਹੀ ਜਾਂਦਾ ਇਹਦੇ ਕੀ ਨਾਮ ਉਹਦਾ? ਕਰਨ ਕਰਨ ਜੋਹਰ। ਕਰਨ ਜੋਹਰ ਆਇਆ ਤੇ ਉਹਨੂੰ ਤਾਂ ਕਹੀ ਜਾਂਦਾ ਜੋਹਰ ਮੀਆਂ। ਕਰਨ ਜੋਹਰ ਆਇਆ ਤੇ ਉਹਨੂੰ ਕਹੀ ਜਾਣਾ ਭਾਣਾ ਉਹ ਜੋਹਰ ਸਕੂਲੇ ਚਲੀ ਗਿਆ, ਪਤਾ ਨਾ ਜੋਹਰ ਸਕੂਲੇ ਲੈ ਕੇ ਫਿਰਨ ਡਿਆ ਉਹ। ਕਰਨ ਜੋਹਰ ਨੂੰ ਕਹੀ ਜਾਵੇ ਕਰਨ ਸ਼ੋਹਰ। ਕਰਨ ਸ਼ੋਹਰ ਜੋ ਕਰਨ ਉਹ ਪਰ। ਹਾਂ ਸਹੀ ਗੱਲ। ਤਾਜੀ ਨੋਨੀ ਚ ਮਸੀਕੀ ਵੱਲੋਂ ਟੈਲੈਂਟ ਹੈ ਉਹਨੂੰ। ਅੱਛਾ ਯਾਰ, ਨੋਨੀ ਦੀ ਗੱਲ ਮੁੱਕ ਗਈ, ਮਿੱਠੇ ਦੀ ਗੱਲ ਹੋ ਰਹੀ ਸੀ। ਮਿੱਠਾ ਦੀ ਗੱਲ ਇਹ ਹੈ, ਹਾਂ ਤੂੰ ਇੱਕ ਡਾਇਲੌਗ में दिल ਦੇ ਨਾਲ बोल के हकीकत समझ के सिर्फ ये कह दे मैं जानता हूं मैं एक नाजायज औलाद हूं, बस ऐ कहना। ਇਹ ਕਹਿਣਾ ਹੋ ਗਿਆ ਕਾਮਯਾਬ, ਹੋ ਗਿਆ। डायलॉग है, डायलॉग है। ਇਹ ਛਾਪ ਬਣ ਜਾਣੀ ਆ, ਥੱਬਾ ਲੱਗ ਜਾਣਾ। मैं नहीं किया, मैं कह के दस नहीं।
ਚੱਲ ਤੇਰੇ ਲਈ ਤੇ ਲੇਕਿਨ ਜੈਨੂਅਨ ਲੱਗੇ ਕਿ ਤੂੰ ਨਜਾਇਜ਼ ਆ। ਹਾਂ ਚੱਲ ਤੇਰੀ ਤਾਂ ਪ੍ਰੈਕਟਿਸ ਵੀ ਬੜੀ ਹੈ ਇੱਚ ਤੇਰੇ ਲਈ ਤੇ ਤੂੰ ਆਰਾਮ ਸਕੂਲ ਦਾ ਕਹਿ ਦੇਣਾ ਉਸਤਾਦ ਜੀ ਕੋਈ ਹੋਰ ਮੈਨੂੰ ਯਾਰ ਇਹ ਫਿਰ ਏਦਾਂ ਨਹੀਂ ਕਾਮਯਾਬੀ ਮਿਲਦੀ। ਇਹ ਤੂੰ ਇਹ ਸਮਝੀ ਕਿ ਇੱਕ ਵਾਰੀ ਹੋਰ ਕਹਿਣਾ ਪੈ ਗਿਆ, ਅੱਜ ਸਾਰਿਆਂ ਸਾਹਮਣੇ ਵੀ ਕਹਿਣਾ ਪੈ ਗਿਆ। ਕੋਈ ਹੋਰ ਡਾਇਲੌਗ ਦੇ ਕੇ ਦੇਖੋ ਮੈਂ ਫਰ ਕਹਿ ਦੇਣਾ ਉਹ ਤੂੰ ਨਜਾਇਜ਼ ਨਾ ਕਹੀਂ ਐਸਟਰਾ ਕਹਿ ਐਸਟਰਾ। ਚੱਲ ਉਧਰ ਆ ਠਾकुर Okay. ਹੁਣ ਜੋ ਮੈਂ ਕਹਾਂ ਤੂੰ ਕਹਿਣਾ ओके ठाकुर ठाकुर क्या है हर इंसान की बहनें होती हैं। हर इंसान की बहनें होती हैं। आज मेरी बहन की इज्जत पे तूने हाथ डाला। आज मेरी बहन की इज्जत पे हाथ तूने डाला। डायलॉग है भाई, मैं नहीं कह रहा। यार फिल्म ये है ये। चलो ठाकुर ठाकुर अच्छा दिलीप कुमार साहब नहीं मेरी कॉपी करनी थी। अच्छा चलो जी ठाकुर ठाकुर आज मैं जो पूछूंगा वो सच सच बता देना। आज मैं जो पूछूंगा सच सच बता देना। कौन है? कौन है? मैं पूछता हूँ कौन है? मैं पूछता हूँ कौन है? मेरा बाप कौन है? मेरा बाप। 4-5 ਬੰਦੇ ਖੜੇ ਨਾ, ਸਿਚੁਏਸ਼ਨ ਐਸੀ ਹੈ 4-5 ਬੰਦੇ ਖੜੇ, ਉਹਨਾਂ ਚੋਂ ਇੱਕ ਸਿਲੈਕਟ ਕਰਾਉਣਾ ਤੂੰ। ਹੁਣ ਤੂੰ ਆਪਣੇ ਹਿਸਾਬ ਨਾਲ ਪੁੱਛ ਲੈ, ਪੰਜਾਬੀ ਚ ਪੁੱਛ ਲੈ। ਮੈਨੂੰ ਤੇ ਬਾਪ ਚਾਹੀਦਾ ਵੀ ਕਿਹੜਾ ਤੇਰਾ। ਮੈਨੂੰ ਡਾਇਰੈਕਟਰ ਦੀ ਰਿਕੁਆਇਰਮੈਂਟ ਆ ਬਸ। ਇੱਕ ਲੈਨ ਰਹਿ ਗਈ ਮਿੱਠੇ ਗਾਂ ਹੈ ਗਾਂ ਪੰਚ ਲੈਨ ਗਾਂ ਕਹਿ ਦੇ ਆ। ਅੱਲਾ ਤੇ ਬੰਦੇ ਮੈਨੂੰ ਇਹ ਨਹੀਂ ਕਰਦਾ ਕਿ ਤੂੰ ਉਰਦੂ ਅੱਛੀ ਬੋਲਦਾ ਨਹੀਂ, ਮੈਨੂੰ ਬਸ ਨਿਸ਼ਾਨਦਾਹੀ ਕਰਾ ਦੇ। ਮੈਂ ਤੁਹਾਨੂੰ ਕਿਹਾ ਉਹ ਇੰਡੀਅਨ ਪੰਜਾਬੀ ਫਿਲਮਾਂ 'ਚ ਭੇਜੋ, ਉਹਦੇ 'ਚ ਇਦਾਂ ਡਾਇਲੌਗ ਨਹੀਂ ਠਾਕਰ ਨਹੀਂ ਗਾਉਂਦੇ ਹੁੰਦੇ ਯਾਰ ਇਹ ਤੇਰਾ ਇਮਤਿਹਾਨ ਆ, ਟੈਸਟ ਆ, ਇੱਥੇ ਤੂੰ ਅੜਨ ਆ ਯਾਰ। ਤੂੰ ਕਹਿ ਇਹ ਇਮਤਿਹਾਨ 'ਚ ਮੈਂ ਮੁੱਠਾ ਅੱਬਿਆਂ ਦਾ ਕਲੈਕਟ ਘਰ ਚਲ ਜਮਾ ਹੈ। ਬਹੁਤ ਅੱਛੇ ਥੱਬਾ ਬੜਿਆ ਹੋਇਆ ਮੈਂ ਕਹਾਂ ਬੂਆ ਖੋਲੋ ਅੱਬੇ ਲਾਉਣੇ ਅੱਜ YouTube ਤੇ ਆਉਂਦੇ ਹੁਣ ਅੱਬੇ ਇੰਡੀਆ। ਪੰਜਾਬੀ ਦਾ ਕੋਈ ਗਰਜ ਨਹੀਂ, ਬਸ ਮੈਨੂੰ ਜਿੱਦਾਂ ਵੀ ਦੱਸਦੇ ਮੇਰਾ ਪਿਓ ਬਰਾਂਡੇ 'ਚ ਜਗ੍ਹਾ ਖਾਲੀ ਕਰੋ। ਮੈਨੂੰ ਪਿਓ ਕਲੀਅਰ ਕਰਾ ਦੇ, ਮੇਰੀ ਫਿਲਮ ਓਕੇ ਹੋ ਜਾਏਗੀ। ਭਾਈ ਡਾਇਲੌਗ ਚੇਂਜ ਕਰੋ ਆਪ ਕਿਸੇ ਤੇ ਹੁਣ ਚੇਂਜ ਹੀ ਕਰੀ ਜਾਵਾਂ ਡਾਇਲੌਗ ਮੈਂ। ਯਾਰ ਫਿਲਮ 2.5 ਘੰਟੇ ਦੀ ਆ, ਤੁਸੀਂ 1 ਮਿੰਟ 'ਚ ਮੈਨੂੰ ਲਾਉਣ ਡਾਇਲੌਗ ਚੇਂਜ ਹੋਵੇ, ਪੂਰੀ ਕਹਾਣੀ ਚੇਂਜ ਕਰਨੀ ਪੈਂਦੀ ਹੈ। ਹਾਂਜੀ। ਕਹਿੰਦੇ ਮੈਂ ਸਾਰੀ ਸਿਚੁਏਸ਼ਨ ਚੱਲਦੀ ਆ ਰਹੀ ਹੁੰਦੀ ਹੈ। ਤਾਜੀ ਕੋ ਭਰਮਾ ਜਾਂ ਡਾਇਲੌਗ ਜਿਹੜਾ ਨਾ ਮੈਨੂੰ ਪਤਾ ਲੱਗੇ ਕਿ ਮੇਰੀ ਫੇਸ ਬਿਊਟੀ ਦੇਖੋ ਨਾ, ਮੈਨੂੰ ਕਈ ਗੈਰੀ ਸੰਧੂ ਕਹੀ ਜਾਂਦੇ ਜਦੋਂ ਵੀ ਮੈਂ ਕਟਿੰਗ ਕਰਾਈ ਹੈ। ਕੀ ਕਹੀ ਜਾਂਦੇ? ਗੈਰੀ ਸੰਧੂ ਸਾਹਿਬ। ਓਏ ਆਹੋ ਮੈਂ ਵੀ ਪੜਿਆ ਕਮੈਂਟ, ਤੈਨੂੰ ਕਿਹਾ ਕਿਸੇ ਨੇ ਗੈਰੀ ਸੰਧੂ। ਤੁਸੀਂ ਹੁਣ ਮੈਨੂੰ ਕੋਈ ਉਸ ਲੈਵਲ ਦਾ ਕੋਈ ਅੱਛਾ ਜਿਹਾ ਡਾਇਲੌਗ ਦਿਓ ਨਾ, ਮੈਂ ਤਾਂ ਕਿ ਠਾਕਰ ਭਾਵੇਂ ਆਹੀ ਰਹਿਣ ਦਿਓ ਕੋਈ ਨਹੀਂ। ਚਲੋ ਆਂਦੇ ਚੱਲ ਜਿਹੜਾ ਮੈਂ ਹੱਥ ਪੈਰ ਲਾ ਕੇ ਦੇਖਿਆ ਠੀਕ ਆ। ਚਲੋ ਜੀ 1 ਮਿੰਟ ਹੈ ਤਾਂ ਮੈਨੂੰ ਸੋਚ ਲੈਂਦੇ। ਤੈਨੂੰ ਮੈਂ ਕਿਤਾ ਭਰਵਾਂ ਜਿਹਾ ਭਰਮਾ ਜਿਹਾ ਮਤਲਬ ਨਹੀਂ, ਮੈਨੂੰ ਦੱਸ ਰੋਮਾਂਟਿਕ ਜਾਂ ਠਾਕਰ ਕੋਲੋਂ ਕਿਸ ਤਰ੍ਹਾਂ ਦੀ, ਮਤਲਬ ਠਾਕਰ ਤੇਰਾ ਤਲਕ ਵਾਲਾ ਕੋਈ ਗੁੱਸੇ ਵਾਲੇ ਡਾਇਲੌਗ, ਜਦੋਂ ਠਾਕਰ ਲਫ਼ਜ਼ ਹੋਣਾ ਨਾ ਉਦੋਂ ਇਦਾਂ ਦਾ ਹੀ ਹੋਣਾ ਜਿੱਦਾਂ ਦਾ ਮੈਂ ਦੱਸ ਰਿਹਾ। ਠਾਕਰ ਛੱਡ ਦਿਓ, ਠਾਕਰ ਕਰ ਦਿਓ। ਇਹ ਲੇਡੀਜ਼ ਆ, ਨਹੀਂ ਇਹ ਮੇਰੀ ਮੈਂ ਠਾਕੁਰ ਹਾਂ ਉਸਤਾਦ ਜੀ। ਠਾਕੁਰ ਉਹ ਤੁਹਾਡੀ ਗੱਲ ਸਹੀ ਹੈ ਕਿ ਉਹ ਜ਼ਿਆਦਤੀ ਵਾਲੀ ਕੋਈ ਗੱਲ ਹੈ। ਤੁਸੀਂ ਠਾਕਰ ਕੱਢੋ, ਤੁਸੀਂ ਮੈਨੂੰ ਰੋਮਾਂਟਿਕ ਰੋਲ ਦਿਓ, ਰੋਮਾਂਟਿਕ ਡਾਇਲੌਗ ਦਿਓ ਜਰਾ। ਇਹ ਸਮਝੋ ਮੇਰੀ ਉਹ ਜਿਹੜੀ ਨਾ ਗਰਲਫ੍ਰੈਂਡ ਉਹ ਵਾ ਕਿ ਮੈਨੂੰ ਨਾਰਾਜ਼ ਹੋਇਆ, ਇੱਥੇ ਮੈਨੂੰ ਕੋਈ ਥੋੜੀ ਸਿਚੁਏਸ਼ਨ ਬਣਾਓ। ਚਲੋ ਜੀ ਨਹੀਂ ਗਰਲਫ੍ਰੈਂਡ ਕਿੱਥੇ, ਚੱਲ ਮੈਂ ਤੁਹਾਨੂੰ ਡਾਇਲੌਗ ਦੇ ਚਲੋ ਸੜਨ ਫੜਾ जरा दुखी हो, थोड़ा जरा इमोशनल बना, दुखी जरा चल कह पिताजी। ਪਿਤਾਜੀ ਹਾਂਜੀ ਮੈਨੂੰ ਜਨਮ ਨਹੀਂ ਇਦਾਂ ਲੱਗਾ ਜਿੱਦਾਂ चल यार चल हाँ जी, नहीं कहना। एक्शन चलो चल कह पिताजी। ਹਾਂਜੀ ਪਿਤਾਜੀ इधर तू नहीं पढ़ना। ਬੜਾ ਸ਼ੌਕ ਆ ਤੈਨੂੰ ਪਿਤਾ ਬਣਨ ਦਾ ਹੈ। ਤੇਰੇ ਕੋਲ ਗੱਡੀ ਇੱਕ ਦਿਨ ਹੀ ਘਰ ਰੱਖੀ ਗਈ ਤੇ ਔਲਾਦ ਕਿੱਥੋਂ ਰੱਖ ਲੇਗਾ ਘਰ? ਤੋੜ ਕੇ ਲਿਆਇਆ ਤੂੰ ਗੱਡੀ, ਦੇਖ ਲੈ। ਉੱਥੇ ਤੋਂ ਅੱਛਾ ਐਕਟ ਕਰਦਾ। इसलिए मैं तेन कहना ना कि तू यही काम कर, फिर तेन एक्टिंग का ध्यान तेरा इधर उधर कर दे। चलो, चल चलो। हूं तो चुप करो यार। चलो पिताजी, पिताजी माँ ने मुझे बताया माँ ने मुझे बताया कि आपने मुझे मंदिर की सीढ़ियों से उठाया था। मैं आपका ਮੰਦਰ ਦੀ ਸੀੜੀਆਂ ਕੌਣ ਚੁੱਕੇ ਮੈਨੂੰ? ਮੰਦਰ ਦੀਆਂ ਸੀੜੀਆਂ ਚੋਂ ਬੱਚੇ ਚੁੱਕਦੇ ਨੇ ਬੜੀਆਂ ਫਿਲਮਾਂ 'ਚ ਇੰਡੀਆ ਦੀਆਂ 'ਚ। ਉਹ ਮੈਂ ਸੁਣਿਆ ਵੀ ਉਹ ਜਿਹੜੇ ਲੱਭੇ ਲੁਬੇ ਹੁੰਦੇ ਨੇ, ਉਹ ਹਾਂ ਉਹ ਆ ਮੈਂ। ਹਾਂ ਲੱਭੇ ਲੁੱਬੇ ਕੀ, ਓ ਯਾਰ ਤੂੰ ਤੇਰਾ ਕਰੈਕਟਰ ਆ। ਅੱਛਾ ਜੀ ਚਲੋ ਜੀ। ਦਾਦੀ ਅੰਮੀ ਦਾਦੀ ਅੰਮੀ ਦਾਦੀ ਅੰਮੀ ਦਾਦੀ ਅੰਮੀ ਤੁਸੀਂ ਉਹ ਗਾਣਾ ਸੁਣਿਆ ਤੁਸੀਂ ਉਹ ਗਾਣਾ ਸੁਣਿਆ? ਬਬਲੂ ਪਾ 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 ਬਬਲੂ ਪਾ 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 ਹਾਂ ਸੁਣਿਆ ਕੀਤਾ ਨਹੀਂ? ਉਸਤਾਦ ਜੀ ਕੋ ਇਹ ਨਹੀਂ ਨਾ ਚੱਲੋ। ਅੱਛਾ ਇਸ ਤੋਂ ਹੋਰ ਮੈਂ ਕੀ ਭਰ ਦਿੰਦਾ ਵਿੱਚ? ਉਹ ਪਿਛਲੇ ਸਾਲ ਭਰਵਾਂ ਸੀ। ਤੁਸੀਂ ਉਸਤਾਦ ਜੀ ਮੇਰੀ ਸੁਣੋ ਗੱਲ, ਤੁਸੀਂ ਨਾ ਹੁਣ ਤੁਹਾਡਾ ਹੱਥ ਪੈਂਦਾ ਵਾ, ਤੁਹਾਡਾ ਸਾਰੇ ਪਾਸੇ ਯੋਜੋ ਹਨੀ ਸਿੰਘ ਭਾਈ ਨੇ ਜਿਹੜੀ ਫਿਲਮ ਬਣਾਉਣੀ ਆ, ਉਹਨਾਂ ਨੂੰ ਰਿਕੁਐਸਟ ਕਰ ਲਓ, ਮੈਨੂੰ ਪੈਸਾ ਕੋਈ ਨਹੀਂ ਚਾਹੀਦਾ, ਮੈਨੂੰ ਰੋਲ ਚਾਹੀਦੇ, ਮੈਨੂੰ ਸੀਨ ਚਾਹੀਦੇ, ਮੈਨੂੰ ਭਰਮਾ ਐਕਸਪ੍ਰੈਸ਼ਨ ਚਾਹੀਦਾ ਵਾ। ਤੁਹਾਨੂੰ ਉਹਨਾਂ ਨੇ ਰੋਲ ਦੇਣਾ ਹੀ ਤੇ ਰੋਲ ਨਹੀਂ ਕੋਈ ਦੇਣਾ।
ਤਾਂ ਜੀ ਤੁਸੀਂ ਇਹਨੂੰ ਨਾ ਮੈਨੂੰ ਕੋਈ ਰੋਲ ਦੇ ਕੇ ਇਹਨੂੰ ਪਹਿਲੇ ਜਾ ਸਿਖਾਓ, ਮੈਂ ਇਹਦੇ ਨੂਨੀ ਦੇ ਨਾਲ ਯਾਰ ਡਾਇਲੌਗ ਚੱਲ ਚਲੋ ਜੀ ਚੱਲ ਕਹਿ ਚੌਰੀ ਸਾਹਿਬ ਚੌਰੀ ਸਾਹਿਬ ਕੀ ਗੱਲ ਹੈ ਕਾਮਿਆ? ਮੈਂ ਸੁਣਿਆ ਕਤਲ ਦਾ ਬਦਲਾ ਕਤਲ ਹੁੰਦਾ ਹੈ। ਓਏ ਮੈਂ ਸੁਣਿਆ ਕਤਲ ਦਾ ਬਦਲਾ ਕਤਲ ਹੁੰਦਾ ਹੈ। ਤੁਸੀਂ ਕਤਲ ਦੇ ਬਦਲੇ ਮੇਰੇ ਕੋਲ ਜਿਹੜੇ ਕੰਮ ਲੈ ਰਹੇ ਹੋ, ਤੁਸੀਂ ਕਤਲ ਦੇ ਬਦਲੇ ਜਿਹੜੇ ਮੇਰੇ ਕੋਲ ਕੰਮ ਲੈ ਰਹੇ ਹੋ, ਉਹ ਨਾ ਮੈਂ ਕਿਸੇ ਨੂੰ ਦੱਸ ਸਕਦਾ। ਕੀ ਮਤਲਬ? ਕਾਮਾ ਬਣਾਇਆ ਤੈਨੂੰ ਘਰ ਦੇ ਵਿੱਚ, ਤੇ ਕਾਮੇ ਜੈਸੇ ਕਿਹੜਾ ਵੀ ਗੋਇਆ ਚੁੱਕਤਾ ਕੀ ਤੂੰ ਆਪਣੇ ਬਰਾਦਰੀ ਜਾ ਕੇ ਦੱਸੇਗਾ ਵੀ ਮੈਂ ਗੋਇਆ ਚੁੱਕਦਾ ਉੱਥੇ? ਤੇ ਕੋਈ ਜ਼ਿਆਦਤੀ ਨਹੀਂ। ਸਹੀ ਗੱਲ ਵੈਰ ਵਾਲਾ ਬੰਦਾ ਨਾ ਤੂੰ, ਮਾੜੇ ਮੋਟੇ ਕੰਮ ਤੇ ਨਹੀਂ ਨਾ ਕਰ। ਚੱਲ ਯਾਰ ਤੇਰੀ ਮਸ਼ੂਕ ਆ, ਚੱਲ 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 ਪਰ ਕੋੜਾ ਕੋਟ ਮੇਰਾ ਫਿਲਮਾਂ ਤੋਂ ਦਿਲ ਲੱਗ ਗਿਆ। ਚੱਲ ਚੱਲ ਤੇਰੀ ਮਸ਼ੂਕ ਆ, ਚੱਲ ਕਹਿ ਪੂਜਾ ਕਰ। ਜੋਲੀ ਪੂਜਾ ਰੱਖੋ ਆਹੋ ਚੱਲ ਕਹਿ ਦੇ ਰੱਖੋ, ਕਹਿ ਦੇ ਰੱਖੋ। ਰੱਖੋ। ਅੱਛਾ ਉੱਠੇ ਹੱਥ ਦੀ ਕਿ ਸਿੱਧੇ ਹੱਥ ਦੀ? ਉਹ ਨਹੀਂ ਰੱਖੋ, ਤੇਰਾ ਨਾਂ ਹੈ। ਅੱਛਾ ਰੱਖੋ। ਨਾਂ ਯਾਰ ਤੈਨੂੰ ਉਹਨੂੰ ਫੜ ਵੀ ਤੇ ਉਦਾਂ ਹੱਥ ਵੀ ਉਦਾਂ ਲਾ ਨਾ। ਤੂੰ ਤੇ ਅੱਲਾ ਮਾਫੀ ਦੇਵੇ ਜਿਵੇਂ ਤੈਨੂੰ। ਉਹ ਹੋਰ ਹੁੰਦੀਆਂ ਖੁੱਲੇ ਇੰਜੀਨੀਅਰ ਕੀ ਮਸ਼ਹੂਰ ਆ। ਨਹੀਂ ਇਹ ਸਿਰਫ ਰੈਸਲ ਆ। ਚਲੇ ਅਸਲ ਚੱਲ ਰੱਖੋ ਰੱਖੋ, ਉਧਰ ਹੀ ਮੂੰਹ ਰੱਖੋ ਉੱਧਰ। ਤਮੀਜ਼ ਵੀ ਰੱਖੋ। ਤੇਰਾ ਚੰਨ ਵਰਗਾ ਮੁਖੜਾ ਰੱਖੋ। ਆ ਸਿਰਫ ਪ੍ਰੋਡਿਊਸਰ ਨਾ ਕਵੇ, ਕਸਮ ਖੁਦਾ ਦੀ ਤੇਰਾ ਪੁੱਠੀ ਚੁੱਟੀ ਵਰਗਾ ਮੂੰਹ ਆ। ਰੱਖੋ ਪਰ ਨੂੰ ਕਰ। ਪ੍ਰੋਡਿਊਸਰ ਕਦੇ ਝੂਠ ਨਹੀਂ ਬੋਲਦਾ, ਤੂੰ ਕਹਿ। ਓਕੇ ਰੱਖੋ। ਹਾਂ ਤੇਰਾ ਚੰਨ ਵਰਗਾ ਮੁਖੜਾ। ਆ ਤੇਰਾ ਗੰਦ ਵਰਗਾ ਮੋਕੜਾ। ਫੇਰ ਨਾ ਤੂੰ ਵੇਖ ਲੈ ਉਹ ਤੈਨੂੰ ਕੀ ਕਹਿ ਆ ਜੀ ਰਹੇ। ਤੁਸੀਂ ਹੁਣ ਦੇਖੋ ਨਾ ਮੈਂ ਐਡਾ ਝੂਠ ਮੇਰੇ ਕੋਲ ਕੀ ਕੁਫਰ ਕਰਾਉਣਾ ਤੁਸੀਂ। ਫਿਲਮ ਡਰਾਮਾ ਝੂਠ ਕਾ ਹੀ ਯਾਰ ਐਕਟਰਾਂ ਕੋਲੋਂ ਕਿਹੜਾ ਫਿਲਮ ਸਾਈਨ ਕਰਨ ਤੋਂ ਪਹਿਲੇ ਹੱਥ ਰਖਾਉਂਦੇ ਕਿਸੇ ਕਿਤਾਬ ਤੇ ਵੀ ਜੋ ਡਾਇਲੌਗ ਕਹੂੰਗਾ ਸੱਚ ਕਹੂੰਗਾ? ਆਵਾਮ ਦੇਖਣ ਵਾਲੀ ਸ਼ੌਰ ਰੱਖਦੀ ਝੂਠ ਹੀ ਹੁੰਦਾ ਸਾਰਾ। ਚੱਲ ਯਾਰ ਇਹ ਇਹ ਪ੍ਰੈਕਟਿਸ। ਪ੍ਰੈਕਟਿਸ ਆ। ਯਾਨੀ ਕਿ ਹੁਣ ਚੱਲ ਰੱਖੋ ਰੱਖੋ ਥੋੜਾ ਹੱਥ ਉਰੇ ਰੱਖੋ ਇੱਥੇ। ਚੱਲ ਰੱਖੋ। ਇਹ ਕੀ ਰੱਖੋ ਕਿਹੜੀ ਹੈ? ਸੌਰੀ ਬੀਪੀ ਲੋ ਯਾਰ ਰੱਖੋ ਤਾਂ। ਚੱਲ ਤੂੰ ਖੜੇ ਹੋ ਬਗੈਰ ਡਾਇਲੋਗ ਕਰ। ਨਹੀਂ ਉਹਨੂੰ ਫਿਰ ਉਹਨੂੰ ਫੀਲ ਨਹੀਂ Feel ਨਹੀਂ ਹੋਣੀ। ਹੋਣੀ। ਰੱਖੋ ਰੱਖੋ। ਤੇਰਾ ਚੰਨ ਵਰਗਾ, ਉਹਦੇ ਵੱਲ ਵੇਖਣਾ ਨਹੀਂ ਆ। ਅੱਛਾ ਫੇਰ ਠੀਕ ਆ। ਤੇਰਾ ਚੰਨ ਵਰਗਾ ਮੁਖੜਾ। ਨਹੀਂ ਮੁਹੱਬਤ ਵਾਲਾ ਚਿਹਰਾ ਆਵੇ ਮੁਖੜੇ ਵਾਲਾ। ਉਹ ਮੈਂ ਕਿਹਾ ਰੱਖੋ ਚੁੱਕਣ ਲੱਗਾ ਵਾ। ਨਹੀਂ ਮਤਲਬ ਤੈਨੂੰ ਲੱਗੇ ਕਿ ਚੰਨ ਵਰਗਾ ਮੁਖੜਾ ਹੋਵੇ, ਇਹਨੂੰ ਯਕੀਨ ਦਿਵਾਉਣਾ ਤੂੰ ਆਪਣੇ ਆਪ ਨੂੰ। ਚੱਲ ਤੇਰਾ ਚੰਨ ਵਰਗਾ ਮੁਖੜਾ। ਤਾਂ ਜੀ ਕਾਮੇਡੀ ਵੀ ਸਹੀ ਹੈ ਰਹਿਣ ਦੇਖੋ ਕਰਾ ਦਿਓ। ਨਹੀਂ ਜੇ ਆਹੀ ਰੱਖੋ ਪਾਉਣੀ ਹੈ ਨਾ। ਓਏ ਇਹ ਵੀ ਕਾਮੇਡੀ ਵਾ, ਚੱਲ ਰਿਹਾ ਇਹ ਵੀ ਆਪਣੇ ਕੋਲ ਹੀ ਰੱਖੋ। ਚੱਲ ਕਹਿ ਤੂੰ। ਰੱਖੋ ਰੱਖੋ। ਤੇਰਾ ਚੰਨ ਵਰਗਾ ਮੁਖੜਾ। ਮੁਕੜਾ ਠੀਕ ਹੈ, ਚੰਡੀਆਂ ਕਾਦੀਆਂ ਬਣੀਆਂ ਜਦੋਂ ਤੱਕ। ਅੱਛਾ ਰੱਖੋ। ਹਾਂ ਵੀਰੇ ਤੇਰਾ ਚੰਨ ਵਰਗਾ ਮੁਖੜਾ। ਤੂੰ ਆਪਣੇ ਡਾਇਲੌਗ ਤੇ ਕਾਇਮ ਰਹਿ। ਉਹ ਕੋ ਮੈਂ ਬਦਲੀ ਦਿੱਤੀ। ਤੇਰਾ ਚੰਨ ਵਰਗਾ ਮੁਖੜਾ। ਤੇਰਾ ਚਾਨਰ ਦਾ ਮੁਕੜਾ। ਤੇਰੇ ਮੋਤੀਆਂ ਵਰਗੇ ਦੰਦ। ਤੇਰੇ ਮੋਤੀਆਂ ਵਰਗੇ ਦੰਦ। ਅੱਲਾ ਲੈ ਲੈ। ਰੱਖੋ ਮੇਰਾ ਖੂਬੀ ਜੇ ਰੱਖੋ ਤਾਂ ਡਰੈਕੂਲਾ ਨਿਕਲ ਆਈ। ਵੀ ਆ। ਚੱਲ ਰੱਖੋ ਤੇਰਾ ਚੈਨਰ ਦਾ ਮੁਖੜਾ ਤੇ ਮੋਤੀਆਂ ਵਰਗੇ ਦੰਦ ਕਹਿ। ਰੱਖੋ। ਤੇਰਾ ਚਾਨਰ ਦਾ ਮੁਕੜਾ ਤੇ ਮੋਤੀਆਂ ਵਰਗੇ ਦੰਦ। ਸੁਰਾਹੀਦਾਰ ਗਰਦਨ। ਆਹ ਵਾਲੀ ਜੀ ਹੋਰ ਰੱਖੋ ਦੀ ਗਰਦਨ ਕਿਹੜੀ ਹੈ? ਤੁਸੀਂ ਇੱਕ ਵਾਰੀ ਇਧਰੋਂ ਇੱਥੋਂ ਰੱਖੋ ਦੇਖ ਲਓ, ਫਿਰ ਉਸ ਹਿਸਾਬ ਨਾਲ ਡਾਇਲੌਗ ਦੇਣਾ ਪਏਗਾ। ਯਾਰ ਅੱਲਾ ਚੰਬਲ ਨਿਕਲੀ ਉਹਦੇ ਇੱਥੇ। ਹੈ। ਚੰਬਲ ਨਿਕਲੀ ਰੱਖੋ ਦੇ। ਸਾਜੀ ਤੁਸੀਂ ਉਹਨੂੰ ਹੀਰੋਆਂ ਤਰ੍ਹਾਂ ਕਹਿ ਰਹੇ ਹੋ ਤੇ ਉਹ ਮੇਰਾ ਨਾਈਆਂ ਤਰ੍ਹਾਂ ਸਿਰ ਹੈ। ਆਹੋ ਤੇ ਉਹੀ ਕਹਿ ਰਿਹਾ ਯਾਰ ਇਹਨੂੰ। ਅੱਛਾ ਜੀ। ਨਹੀਂ ਫੇਲ ਮੇਰੇ ਕਾਗਜ਼ਾਂ 'ਚ। ਇੱਧਰ ਕੋਈ ਦੋ ਰੋਮਾਂਟਿਕ ਨਹੀਂ, ਬਸ। ਹੁੰਦਾ ਡਾਇਲੌਗ। ਉਹ ਮੈਂ ਹੀ ਜਾਵਾਂਗਾ ਅੱਗੇ, ਮੈਂ ਹੀ ਜਾਵਾਂਗਾ। ਹਾਂ ਹਾਏ ਹਾਏ ਜੋ ਮਰਜ਼ੀ ਕਰ ਲਓ ਮਗਰੋਂ। ਕਿੱਡਾ ਫੁੱਲ ਪਤਾ। ਤਾਰੇ ਸਾਹਿਬ ਤੁਸੀਂ ਦੱਸੋ ਕਿੱਥੇ ਤੁਸੀਂ ਸੈਟਿੰਗ ਬੈਣੀ? ਕਿਉਂਕਿ ਮੈਂ ਚਾਹ ਰਿਹਾ ਕਿ ਤੁਸੀਂ ਸਾਰੇ ਆਪਣੇ ਆਪਣੇ ਵੱਡੇ ਲੈਵਲ ਤੇ ਜਾਓ ਬਸ। ਸਾਜੀ ਮੇਰਾ ਵੱਡਾ ਲੈਵਲ ਇਹ ਹੀ ਹੈ ਕਿ ਮੈਂ ਕਹਿੰਦਾ ਤੂੰ ਐ ਕਾਮੇਡੀ ਛੱਡ, ਤੇਰਾ ਹਿਸਾਬ ਆ ਟੀਚਰ, ਤੂੰ ਇੱਕ ਸਕੂਲ ਦੇ ਵਿੱਚ ਨਾ ਵੱਡੇ ਲੈਵਲ ਤੇ ਕਿਤੇ ਕੋਈ ਟੈਕਨੋਲੋਜੀ ਸਿਖਾ। AI ਦੇ ਬਾਰੇ ਚ ਦੱਸ, ਇੰਟਰਨੈਸ਼ਨਲ ਇੰਟੈਲੀਜੈਂਸ, ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਬਾਰੇ ਚ ਦੱਸ, ਉਹਨਾਂ ਦੀਆਂ ਵੈਬਸਾਈਟਾਂ ਦੇ ਬਾਰੇ ਲੋਕਾਂ ਨੂੰ ਦੱਸ ਕੇ ਦਾ ਕੀ ਫਾਇਦਾ। ਜਾਂ ਇਦਾਂ ਕਰ ਕਿ ਤੂੰ ਤਹਿਕੀਕੀ ਕੋਈ ਕੰਮ ਕਰ। ਉਸਤਾਦ ਜੀ ਠੀਕ ਹੈ, ਲੇਕਿਨ ਮੈਂ ਕਿਤੇ ਜਾਣਾ ਨਹੀਂ ਚਾਹੁੰਦਾ ਕਿਸੇ ਇੰਡਸਟਰੀ 'ਚ, ਮੈਂ ਇੱਥੇ ਹੀ ਰਹਿਣਾ ਚਾਹੁੰਦਾ ਹਾਂ। ਇੱਥੇ ਤੈਨੂੰ ਕਮਰੇ 'ਚ ਸੈਟਅਪ ਲਾ ਦੇਣਾ ਨਾ, ਬਸ ਠੀਕ। ਤੈਨੂੰ ਮੈਂ ਲਾ ਦੇਣਾ ਸਾਰੇ ਜਿਹੜੇ ਨਹੀਂ ਪਾ ਕੇ ਬੁਲਬੁਲੇ ਉਹਦੇ 'ਚ ਤਜਰਬਾ ਕਰ ਰਹੇ ਲੈਬਾਰਟਰੀ ਉਹ ਧੂਪ ਨਿਕਲਦੇ ਆਂਦਾ ਵਿੱਚ, ਉਹ ਤੈਨੂੰ ਮੈਂ ਲਾ ਦੇਣਾ। ਚਲੋ ਠੀਕ। ਦਿਲ ਕਰੇ ਇੱਕ ਦਿਨ ਸਾਰਾ ਕੁਝ ਸਾੜ ਦੇਵੇ। ਆਹੋ ਅੰਬਰਾਂਡਾ ਪਟਾਸ ਦਾ ਭਰ ਦਿਓ, ਅੰਦਰ ਲੈਬਾਰਟਰੀ ਬਣਾ ਦਿਓ, ਮੈਂ ਤਜਰਬੇ ਕਰਾਂ। ਹਾਂ ਠੀਕ ਹੈ ਤੂੰ ਨਿੱਕੇ ਨਿੱਕੇ ਬੰਬ ਬਣਾ ਆਪਣੇ ਤਫਲਾਤ ਤੇ। ਬਸ ਠੀਕ ਹੈ ਉਸਤਾਦ ਜੀ, ਮੈਂ ਤੁਹਾਡਾ ਨਾਮ ਰੋਸ਼ਨ ਕਰ ਦੇਣਾ। ਬੰਬ ਇੱਥੇ ਨਾ ਚੱਲ ਗਏ। ਇੱਥੇ ਬੰਬ ਚਲਾ ਕੇ ਤੁਹਾਡਾ ਨਾਮ ਰੋਸ਼ਨ ਹੋ ਜਾਏਗਾ। ਨਹੀਂ ਤੂੰ ਕੋਈ ਐਸਾ ਕੰਮ ਕਰ, ਕਿਉਂਕਿ ਤੇਰਾ ਹਿਸਾਬ ਕਿਤਾਬ ਯਾਰ ਲੌਜੀਕਲੀ ਕੋਈ ਕੰਮ ਕਰ ਤੂੰ। ਹਾਂਜੀ ਸਰ। ਚੀਜ਼ ਆਜ਼ਾਦ ਕਰ ਕੋਈ।
ਠੀਕ ਹੈ ਉਸਤਾਦ ਜੀ, ਮੈਨੂੰ ਤੁਸੀਂ ਦੱਸ ਦੇਣਾ ਚੀਜ਼ ਯਾਦ ਮੈਂ ਕਰ ਦੇਣੀ ਕਿ ਜਿਹੜੀਆਂ ਅੱਗੇ ਲੁਕੋਈਆਂ ਉਹਨਾਂ ਤੋਂ ਇਲਾਵਾ। ਤੂੰ ਨਾ ਜਿਹੜੀ ਦਵਾਈਆਂ ਨਹੀਂ ਹੁੰਦੀਆਂ ਮਿਕਸ ਕਰਕੇ ਥੰਬਨੇਲ ਬਣਾਇਆ ਤਾਂ ਨਹੀਂ ਉਸਤਾਦ ਜੀ ਨੇ ਸਹੀ ਗੱਲ ਕਹੀ, ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਬਾਰੇ ਚ ਲੋਕਾਂ ਨੂੰ ਦੱਸਾਂ। ਹਾਂ ਉਹਦਾ ਜਿਹੜੀ ਤਹਿਕੀਕ ਆ ਉਹ ਲੋਕਾਂ ਕੀ ਟੈਕਨੋਲੋਜੀ ਆ ਰਹੀ ਹੈ, ਦੁਨੀਆ ਕਿੱਥੇ ਜਾ ਰਹੀ ਭੈਣ, ਕਿਹੜੇ ਕਿਹੜੇ ਬੰਦੇ ਕੰਮਾਂ ਤੋਂ ਫਾਰਗ ਹੋ ਰਹੇ ਨੇ। ਹਾਂਜੀ, ਇੱਥੇ ਤੱਕ ਕਿ ਵੀਡੀਓ ਆਰਟਿਸਟ ਐਕਟਰ ਵੀ ਫਾਰਗ। ਲੋੜ ਹੀ ਨਹੀਂ ਹੈ। ਅੱਛਾ ਜੀ। ਹਾਂਜੀ, ਉੱਥੇ ਉਹਨੇ ਬਣਾ ਦਿਆ ਕਰਨਾ ਸਾਰਾ ਕੁਝ। ਯਾਨੀ ਕਿ ਫਿਰ ਅਸੀਂ ਕੋਈ ਆਪਣਾ ਲੋਟਰ ਦੇਖ ਲਈਏ। ਨਹੀਂ ਤੁਹਾਨੂੰ ਤੇ ਕੋਈ ਰੌਲਾ ਨਹੀਂ, ਤੁਹਾਨੂੰ ਤੇ ਸੱਤੇ ਹੀ ਖੈਰਾਂ ਨੇ। ਜਿਹੜੇ ਵੱਡੇ ਵੱਡੇ ਕੰਮ ਕਰਨ ਵਾਲੇ ਲੋਕ ਉਹਨਾਂ ਦੀ ਗੱਲ ਕਰ ਰਹੇ ਆ, ਐਕਟਰ। ਨਾਲੇ ਸਾਜੀ ਮੇਰੇ ਜ਼ਿਹਨ ਚ ਆਇਆ ਟੌਮ ਕਰੂਜ਼ ਨਾਲ ਵੀ ਭਰਾ ਦੀ ਜੱਫੀ ਪਾਉਣੀ ਤੁਸੀਂ, ਨੋਰਾ ਫਾਤੀ ਨਾਲ ਵੀ ਮੈਨੂੰ ਮਿਲਾਉਣਾ ਵਾ। ਤੇਰੀ ਮੈਂ ਬਾਹਰ ਰੋਡ ਤੇ ਜਾ ਕੇ ਕਿਸੇ ਬੱਸ ਨਾਲ ਨਾ ਜੱਫੀ ਪਵਾਵਾਂ ਪਹਿਲੇ। ਸਹੀ ਗੱਲ। ਯਾਨਵੀ ਕਪੂਰ ਨਹੀਂ, ਹੈ ਯਾਨਵੀ ਕਪੂਰ, ਉਹਦੇ ਨਾਲ ਵੀ ਭਰਾ ਦੀ ਜਰਾ ਜੱਫੀ ਪਾਉਣੀ। ਯਕੀਨ ਜੱਫੀ ਮੰਨ ਨਾ ਉਸਤਾਦ ਜੀ ਸ਼ੁਰੂ ਕੀਤਾ ਨਾ, ਨਾਮ ਮੈਨੂੰ ਲੱਗਾ ਕੁਵਾਲੀ ਪੜਨ ਲੱਗਾ। ਆਹੋ। ਯਾਰ ਵੀ ਪਰ ਹਾਲ ਮਿੱਠਾ ਜੀ ਜੋ ਮਰਜ਼ੀ ਕਰ ਲਓ, ਮੈਂ ਚਲਾ ਗਿਆ, ਮੈਂ ਉੱਥੇ ਬੈਠਾ ਵਾਂ। ਇਹ ਮੈਨੂੰ ਫੋਨ ਕਰਕੇ ਹੀ ਆਈ ਜਿੱਦਣ ਵੀ ਆਈ। ਤੂੰ ਘਰ ਕਾਲ ਕਰਕੇ ਕਹਤੇ 9 ਨੰਬਰ ਲਾਓ, ਮੈਂ ਆਉਣ ਡਿਆ ਉਹਦੇ ਤੇ। ਹੈ ਤੂੰ ਮੈਨੂੰ ਮਿਲਾਣਾ ਉੱਥੇ, ਇੱਕ ਮੈਂ ਵੀ ਬੜਾ ਵੱਡਾ ਫੈਨ ਆ ਉਹ ਦਿਸ਼ਕ ਬਚਨ ਦਾ। ਦਿਸ਼ਕ ਬੱਚਨ। ਹਾਂਜੀ ਓਏ ਅਭਿਸ਼ੇਕ ਬੱਚਨ ਹੀ ਯਾਦ ਹਾਂਜੀ, ਉਹ ਉਹਨਾਂ ਦਾ। ਅਬਾਸ ਅਬਾਸ ਨੂੰ ਸ਼ੌਕ ਹੈ ਐਕਟਿੰਗ ਦਾ, ਤੇ ਮੈਨੂੰ ਨਾਲ ਡਾਂਸ ਦਾ। ਇਹ ਚੱਲ ਜਾਏਗਾ ਕਿਉਂਕਿ ਇੱਕੋ ਹੀ ਫੀਲਡ ਹਾਂ ਡਾਂਸ। ਉਸਤਾਦ ਜੀ ਹਾਂਜੀ, ਡਾਂਸ ਵੀ ਮੈਨੂੰ ਹੋਰ ਵੀ ਉਸਤਾਦ ਜੀ ਮੈਨੂੰ ਨਾ ਉਹ ਜਿਹੜਾ ਉਹ ਪਾਣੀ ਦੇ ਵਿੱਚ ਨਹਾਉਂਦੇ ਆ ਸਵਿਮਿੰਗ। ਉਹਦਾ ਵੀ ਬੜਾ। ਚਲੋ ਜੀ। ਨਹੀਂ ਡੂੰਗੀ ਨਹੀਂ ਉਸਤਾਦ ਜੀ, ਸਿੰਪਲ ਜੇ ਸਿੰਪਲ ਆ ਤਾਂ ਫਿਰ ਸਵੀਮਿੰਗ ਸਿੱਖਣ ਦੀ ਲੋੜ ਹੀ ਨਹੀਂ। ਤੈਰਾਕੀ, ਹਾਂਜੀ ਇਧਰੋਂ ਤੇ ਤੈਰਾਕੀ ਤੇ ਸਿੱਖੀ ਦੀ ਉਸ ਵਜ੍ਹਾ ਤੋਂ ਆ ਵੀ ਜਿੱਥੇ ਡੂੰਗੀ ਹੋਵੇ। ਜਿਸੇ ਡੂੰਗੀ ਹੋ। ਤੇ ਜੇ ਥੱਲੇ ਪੈਰ ਹੀ ਲੱਗੀ ਜਾਂਦੇ ਤੇ ਤੈਰਾਕੀ ਸਿੱਖ ਕੇ ਕੀ ਕਰਨਾ ਤੂੰ? ਤਾਜੀ ਮੈਂ ਉਹ ਰੇਸਾਂ ਨਹੀਂ ਕਹਿ ਰਿਹਾ, 8 ਬੰਦਿਆਂ ਨੇ ਛਾਲ ਮਾਰੀ, ਇੱਕ ਅੱਗੇ ਚੱਲ ਗਿਆ, ਪਿੱਛੇ ਬਾਕੀ ਆਉਂਦੇ ਹਲੇ ਤੇ ਨਾਮ ਮਿਲਦਾ ਜਿਹੜਾ। ਤੇ ਤੂੰ ਕਿੰਨਾ ਝੋਣਾ ਵਾ ਜਿਹੜੇ ਹਲੇ ਬਾਕੀ ਆਉਂਦੇ? ਤਾਜੀ ਮੇਰੀ ਬੜੀ ਸਪੀਡ ਆ ਤਰਨ ਚ, ਹੈ ਬੜੀ ਸਪੀਡ ਆ, ਮੈਂ ਮਿੰਟ ਦੇ ਵਿੱਚ ਕਾਹਦੇ ਚ ਸਪੀਡ ਆ? ਤਰਨ ਚ। ਉਹ 7 ਬੰਦੇ ਨੇ ਉਸਤਾਦ ਜੀ ਛਾਲ ਮਾਰੀ, ਇਹਨੇ ਵੀ ਨਾਲ ਮਾਰ ਸੀ। ਉਹ ਅੱਗੇ ਨਿਕਲਿਆ, ਕਹਿੰਦੇ ਆਉਂਦਾ ਨਿਕਲਦਾ, ਮੈਂ ਸਿਗਰਟ ਪੀ ਕੇ ਨਿਕਲਦਾ ਬਾਹਰ ਸਿਗਰਟ ਲਾ ਕੇ ਬੈਠਾ। ਕਰਨ ਦੀ ਸਪੀਡ ਨਹੀਂ ਹੈ, ਕਾਫੀ ਦੇਰ ਤੋਂ ਇੱਥੇ ਹੀ ਕੰਮ ਕਰਨ ਡਿਆ, ਮੈਂ ਵੇਖ ਰਿਹਾ। ਮੈਂ ਛਾਲ ਤਰ ਨਹੀਂ ਸਕਦਾ। ਮੈਂ ਜਿੱਤਿਆ ਸੀ ਉੱਥੋਂ ਦੇ। ਤਾਜੀ ਉਹਨਾਂ ਨੇ 7 ਬੰਦੇ ਸੀ, ਉਹਨਾਂ ਨੇ ਛਾਲ ਮਾਰੀ। ਇਹ ਮਹੱਲੇ ਦੇ ਖਾਲੇ ਚੋਂ ਸਿੱਖੀ ਹੈ ਤੂੰ ਤੈਰਾਕੀ? ਸਾਡੇ ਲਾਗੇ ਤਾਜੀ ਗ੍ਰੀਨ ਪੈਰਟ ਪੂਲ। ਉਸਤਾਦ ਜੀ ਨੇ ਤੈਰਾਕੀ ਸਿੱਖੀ ਆ, ਮੁਕਾਬਲਾ ਜਿੱਤ ਲਿਆ ਨੇ, ਮੁਕਾਬਲਾ ਜਿੱਤ ਕੇ ਸ਼ੀਲਡ ਚੁੱਕ ਕੇ ਕਹਿੰਦਾ ਮੈਨੂੰ ਧੱਕਾ ਕਿਹਨੇ ਦਿੱਤਾ ਸੀ। ਯਾਰ ਉਹ ਤੈਰਾਕੀ ਵਾਲੇ ਮੁਕਾਬਲੇ ਚ ਗਿਆ ਤੇ ਪਹਿਲੇ ਆਪਣੇ ਵਾਲੀ ਲਾਈਨ ਚ ਗਰਮ ਪਾਣੀ ਸੁੱਟ ਰਿਹਾ ਕਿ ਠੰਡੇ ਚ। ਤਾਜੀ ਇਹ ਵੀ ਗਿਆ ਤਰਾਕੀ। ਨਹੀਂ ਪਹਿਲੇ ਉਹ ਲੈ ਗਿਆ ਉਹ ਹੀਟਰ ਨਹੀਂ, ਬਾਲਟੀ ਚ ਉਹਨੇ ਪੂਲ ਚ ਨੁੱਕਰ ਤੇ ਰੱਖ ਕੇ ਸੁੱਚ ਲਾ ਕੇ ਬੈਠਾ ਤੇ ਨਾਲ ਥੋੜੀ ਦੇਰ ਬਾਅਦ ਐ ਕਰਕੇ ਲੈ ਗਏ। ਜ਼ਿਆਦਾ ਤੈਰਦੇ ਪਾਣੀ ਕਿਤੇ ਜ਼ਿਆਦਾ ਗਰਮ ਹੋ ਗਿਆ ਤੇ ਕੱਪ ਭਰ ਕੇ ਮੁੰਡੇ ਨੂੰ ਕਹਿੰਦਾ ਜਾ ਇਹ ਚ ਪੱਤੀ ਪਾ ਲੈ। ਤਾਜੀ ਦਾਨਿਸ਼ ਵੀ ਗਿਆ, ਉਹਨਾਂ ਨੇ ਕਿਤੇ ਫਲਾਈਟ ਨਹੀਂ ਹੁੰਦੀ ਵਿੱਚੋਂ ਦੀ ਜਾਂਦੇ Slide। ਇਹ ਵੀ ਭਾਈ ਉਹਨਾਂ ਨੇ ਨਵੀਂ ਬਣਾਈ ਨੇ, ਛਾਲ ਮਾਰੀ, ਉਹ ਕਿਤੇ ਬਾਜ਼ਾਰ 'ਚ ਡਿੱਗਾ ਹਨ। ਭਾਈ ਉਹਨਾਂ ਨੇ ਅੱਗੇ ਪੂਲ ਨਹੀਂ ਪਾਇਆ। ਉਹ ਸਲੈਡ। ਹਾਂਜੀ ਸਲਾਈਡ। ਹਾਂ ਇਹਨੇ ਵੀ ਸਲੈਡ ਲਈ ਪਈ, ਏਦਾਂ ਕਰਕੇ ਜੰਪ ਮਾਰਿਆ, ਪੂਲ ਵੀ ਟੱਪ ਗਿਆ, ਉਹ ਜਣਾ ਦੇ ਰੋਡ ਤੋਂ ਲੱਭਾ। ਸ਼ੂ ਤਾਜੀ ਨੇ ਉਹ ਸਲਾਈਡ 'ਚ ਛਾਲ ਮਾਰੀ, ਉਹ ਹਲੇ ਉਹਨਾਂ ਨੇ ਅੱਧੀ ਬਣਾਈ ਸੀ, ਅੱਗੇ ਫਸਿਆ ਪਿਆ ਵੇ, ਬਾਅਦ 'ਚ ਪੌਣੀਆਂ ਤੋਂ ਬਾਹਰ। ਯਾਰ ਉਹ ਬੜਾ ਡੇਂਜਰ ਕੰਮ ਹੁੰਦਾ। ਇਹਨੇ ਵੀ ਉਸਤਾਦ ਜੀ ਸਲਾਈਡ 'ਚ ਛਾਲ ਮਾਰੀ ਭਾਜੀ, ਗੋਡੇ ਗਿੱਟੇ ਸਭ ਕੁਝ ਹਿੱਲਿਆ ਗਿਆ। ਕਿਉਂ? ਹਲੇ ਪਾਣੀ ਭਰਿਆ ਨਹੀਂ ਸੀ, ਉਦਾਂ ਹੀ ਮਾਰਦੀ ਜੀ, ਸੁੱਕੀ ਚ ਮਾਰਦੀ। ਸਲਾਈਡ ਚ ਛਾਲ ਮਾਰੀ, ਬਾਅਦ ਚ ਪਤਾ ਚੱਲਿਆ ਉਹ ਤਾਂ ਮਿੱਲ ਦੀ ਚਿਮਨੀ ਸੀ। ਨਹੀਂ ਉਹ ਕਈ ਹੁੰਦੇ ਨਾ ਅੱਗੇ ਹਲੇ ਉਹਨਾਂ ਨੇ ਪਾਣੀ ਜਿੱਥੇ ਡਿੱਗੀ ਦਾ ਨਹੀਂ ਉਹ ਹਲੇ ਸੁੱਕਾ ਹੀ ਸੀ। ਇਹਨੇ ਛਾਲ ਮਾਰੀ, ਇਹਨੇ ਉੱਤੋਂ ਜਾ ਕੇ ਦੇਖਿਆ ਪਾਣੀ, ਇਹਨੇ ਕਾਰਟੂਨ ਵਾਂਗੂ ਉੱਤੇ ਹੀ ਵਾਪਸ ਉੱਤੋਂ ਹੀ। ਉੱਤੇ ਫਲਾਈਟ ਨਾਲ ਲੱਗ ਗਿਆ। ਬਾਹਰ ਦੇ ਬੰਦਿਆਂ ਨਾਲ ਮੁਕਾਬਲੇ ਨੂੰ ਚੈਲੰਜ ਕਰ ਬੈਠਾ। ਹੁਣ ਪੂਰੇ ਪਾਕਿਸਤਾਨ ਸਲੈਟਾਂ ਨਹੀਂ ਸੀ ਆਇਆ ਕਿ ਅੰਡਰਪਾਸ ਮੋਟਰ ਚਲਾ ਕੇ ਬੈਠਾ ਵੀ ਇਹ ਚਲਾਉਣੀਆਂ ਫੁੱਲ Underpass ਪਾਸ ਭਰਿਆ ਅੰਡਰਪਾਸ ਤਾਂ। ਅੰਡਰਪਾਸ ਪਾਣੀ ਨਾਲ ਭਰ ਰਿਹਾ ਪੈਪ ਵਿੱਚ। ਨਹੀਂ ਤੇਰਾ ਵੈਸੇ ਸਵਿਮਿੰਗ ਪੂਲ, ਤੂੰ ਵੈਸੇ ਵੀ ਨਹੀਂ ਡੁੱਬਣਾ। ਹਾਂ ਤੇਰੇ ਚ ਕੋਈ ਐਸੇ ਜਿਸਮ ਚ ਚੀਜ਼ ਨਹੀਂ ਕਿ ਜਿਹੜੀ ਥੱਲੇ ਜਾ ਕੇ ਡੁੱਬੇ ਵਜ਼ਨ ਵਾਲੀ। ਤਾਜੀ ਮੈਂ ਥੱਲੇ ਜਾਂਦਾ, ਫਿਰ ਮੈਂ ਉੱਤੇ ਆਉਂਦਾ। ਹਾਂ ਉੱਪਰ ਹੀ ਤੂੰ ਆਉਣਾ ਹੀ ਆਉਣਾ ਵਾ। ਇੱਕ ਵਾਰੀ ਥੱਲੇ ਜਾ ਕੇ ਤੂੰ ਉੱਪਰ ਆ ਕੇ ਖਲੋ ਜਾਣਾ, ਤੈਨੂੰ ਕੁਝ ਨਹੀਂ ਹੋਣਾ। ਅੱਛਾ ਜੀ। ਹਾਂਜੀ ਇਹ ਕੀ ਗੱਲ? ਇਹ ਤੇਰੀ ਭੋਲਾ ਵੀ ਤੂੰ ਡੁੱਬੇਗਾ, ਤੈਨੂੰ ਤੈਰਾਕੀ ਸਿੱਖਣ ਦੀ ਲੋੜ ਹੀ ਨਹੀਂ। ਹਾਂਜੀ ਨਾਲੇ ਲਾਸ਼ਾਂ ਡੁੱਬਦੀਆਂ ਹੀ ਨਹੀਂ। ਹਾਂ ਉਹ ਬਹੁਤੇ ਜਿਸਮ ਵਾਲਾ ਵੀ ਸਾਹ ਜਿੰਨੀ ਦੇਰ ਚੱਲਦਾ ਹੋਵੇ ਉਨੀ ਦੇਰ ਨਹੀਂ ਬੰਦਾ ਨੂੰ। ਅੱਛਾ ਯਾਰ ਇਹ ਵੇਲਾ ਤੂੰ ਕੈਸੀ ਗੱਲ ਹੈ ਕਿ ਅੱਲਾ ਮਾਫੀ ਦੇਵੇ ਕੋਈ ਮਰ ਜਾਏ ਸਮੁੰਦਰ ਚ ਜਾਂ ਦਰਿਆ ਚ, ਸਾਜੂ ਥੱਲੇ ਨਹੀਂ ਰਹਿੰਦਾ, ਉੱਪਰ ਆ ਜਾਂਦਾ। ਇਹ ਕੀ ਗੇਮ? ਉਸਤਾਦ ਜੀ ਮੱਛੀਆਂ ਵੀ ਨਹੀਂ ਖਾਂਦੀਆਂ ਉਹਨੂੰ। ਨਹੀਂ ਮੱਛੀਆਂ ਖਾਕ ਹੋ ਜਾਂਦੀਆਂ ਭਾਈ। ਫਿਰ ਉੱਪਰ ਕਿੱਦਾਂ ਹੁੰਦਾ? ਉਹ ਖਾਈ ਇਹ ਕੁਦਰਤੀ ਨਿਜ਼ਾਮ ਆ ਕਿ ਉਹ ਜਾਨ ਮੁੱਕ ਗਈ ਤੇ ਸਮੁੰਦਰ ਕਹਿੰਦੇ ਰੱਖਦਾ ਨਹੀਂ ਕੁਛ ਅੰਦਰ ਆਪਣੇ। ਹਾਂਜੀ। ਕੋਈ ਕੂੜਾ ਹੋਵੇ, ਕੋਈ ਗੱਲਬਾਤ ਹੋਵੇ, ਚੁੱਕ ਕੇ ਬਾਹਰ ਸਿੱਟ ਦਿੰਦਾ। ਮਰਦਾਰ ਚੀਜ਼ ਨਹੀਂ ਰੱਖਦਾ, ਉਹ ਬਾਹਰ ਕੱਢ ਦਿੰਦਾ। ਸਹੀ ਗੱਲ।
ਸਮੁੰਦਰ ਦਾ ਨਹੀਂ, ਇਹ ਪਾਣੀ ਜਿਹੜੀਆਂ ਮੱਛਲੀਆਂ ਮਰ ਜਾਂਦੀਆਂ ਅੰਦਰ, ਇਹ ਵੀ ਤਾਂ ਦੂਜੀਆਂ ਮੱਛੀਆਂ ਖਾਈ ਜਾਂਦੀਆਂ। ਕਿਨਾਰੇ ਆਈਆਂ ਨਹੀਂ, ਕਿਨਾਰੇ ਨਹੀਂ ਹੁੰਦੀਆਂ, ਉਹ ਖਾ ਖਾ ਜਾਂਦੀਆਂ। ਜਾਂਦੀਆਂ ਨੇ ਭਾਈ ਸਹੀ। ਹਾਂਜੀ ਇਹਨੇ ਮਿੱਠੇ ਨੇ ਘਰ ਮਛਲੀਆਂ ਵਾਲਾ ਕਾਊਂਟਰ ਲਵਾਇਆ, ਉਹ ਅਮੀਰ ਬੰਦੇ ਲਵਾਉਂਦੇ। Aquarium। ਹਾਂਜੀ, ਇਹ ਉਹਨਾਂ ਨੂੰ ਖੁਰਾਕ ਪਾਉਂਦਾ ਨਾ ਸੀ, ਰੋਜ਼ ਇੱਕ ਮੱਛੀ ਸੁੱਟ ਦਿੰਦਾ, ਇੱਕ ਮਰੀ ਹੁੰਦੀ ਸੀ ਵੀ। ਕਿਹਨਾਂ ਨੇ ਮੱਛੀਆਂ ਵਾਲਾ ਕਾਊਂਟਰ ਲਵਾਇਆ? ਇਹਨੇ ਵੀ ਉਸਤਾਦ ਜੀ ਮੱਛੀਆਂ ਵਾਲਾ ਸੋਹਣਾ ਘਰ ਕਾਊਂਟਰ ਲਵਾਇਆ, ਵਿੱਚ ਲੈਟਿੰਗ ਕਰਾਈ ਆ। ਉਹ ਲੈਟਿੰਗ ਤੱਕ ਭਾਈ ਕਿਤੇ ਡਾਇਰੈਕਟ ਹੋ ਗਈ, ਮੱਛੀਆਂ ਸਾਰੀਆਂ ਮਰ ਗਈਆਂ। ਉਹਨਾਂ ਦੇ ਪਟਾਕੇ ਪੈਣ ਮੱਛੀਆਂ ਸ਼ਾਮ ਨੂੰ ਕੰਮ ਤੋਂ ਆਇਆ, ਮੱਛੀਆਂ ਭੁੰਨੀਆਂ ਪਈਆਂ। ਉਹੀ ਮਿੱਠੇ ਨੇ ਤਾਜ਼ੀਆਂ ਕਾਊਂਟਰ ਰੱਖਿਆ ਘਰ ਤੇ ਵਿੱਚ ਉਹ ਪੱਥਰ ਜਿਹਾ ਨਹੀਂ ਪਾਉਂਦੇ, ਇੰਨਾ ਪਾਤਾ ਉਹ ਥੱਲੇ ਮਰੀਆਂ ਬਸ ਅੱਛਾ, ਮੱਛੀਆਂ ਛੱਡ ਕੇ ਉੱਤੋਂ ਪੱਥਰ ਪਾ ਪੱਥਰ ਸੁੱਟਦਾ। ਥੱਲੇ ਆਈਆਂ ਉਹ ਵਿੱਚ ਨੇ ਬੁਲਬੁਲੇ ਵਾਲੀ ਮਸ਼ੀਨ ਛੱਡੀ ਮੱਛੀਆਂ ਰੱਖ ਕੇ, ਤੇ ਬੰਦੇ ਨੇ ਆ ਕੇ ਕਹਿੰਦਾ ਅੰਦਰ ਸ਼ੀਸ਼ਾ ਪੀ ਰਹੀਆਂ। ਮੱਛੀਆਂ ਅੰਦਰ ਚੀਜ਼ਾਂ ਪੀ ਰਹੀਆਂ। ਇਹਨੇ ਕਾਊਂਟਰ 'ਚ ਰੱਖ ਕੇ ਇਹਨੇ ਕਿਹਾ ਯਾਰ ਮੱਛੀ ਨੂੰ ਖੁਰਾਕ ਕੀ ਪਾਓ। ਕਿਸੇ ਨੇ ਕਿਹਾ ਯਾਰ ਭੁੱਜੇ ਚਣੇ ਪਾਏ ਦੇ, ਸਖਤ ਚਣੇ ਲਿਆਤੇ, ਮੱਛੀਆਂ ਦੱਦ ਟੁੱਟ ਗਏ। ਉਹ ਮੱਛੀਆਂ ਕਿਤੇ ਭਾਈਦਾ ਇਹ ਤੇ ਸਖਤ ਚਣੇ ਯਾਰ ਇਹਨਾਂ ਨੇ ਮੱਛੀਆਂ ਨੂੰ ਡਰਾਉਣ ਲਈ ਅੰਦਰ ਇੱਕ ਡੱਡੂ ਛੱਡਿਆ, ਉਹ ਐ ਬੈਠਾ ਹੁੰਦਾ। ਇਹ ਕਿਤੇ ਇੱਧਰ ਉੱਧਰ ਨਾ ਜਾਣ। ਸੋਹਣੀਆਂ ਰੰਗੀਨ ਮੱਛੀਆਂ ਖੂਬਸੂਰਤ ਲਿਆ ਕੇ ਉਹ ਪਾਇਦਾਨ ਕਾਊਂਟਰ 'ਚ ਰੱਖੀਆਂ ਤੇ ਉਹ ਪੇਂਡੂ ਪਤਾ ਹੀ ਨਹੀਂ ਹੈ ਉਹਦਾ ਕੂੜਾਦਾਨ ਬਣਾਇਆ ਜਾਂਦਾ। ਕੋਈ ਹੱਡੀ ਸੁੱਟ ਜਾਂਦਾ ਸੀ, ਜਾਂਦਾ ਵਿੱਚ ਕੋਈ ਪੈਪਰ ਸੁੱਟ ਜਾਂਦਾ ਸੀ, ਉਹ ਸਾਰਾ ਤਾਂ ਤੱਕ ਉਹਨਾਂ ਦੇ ਅੰਦਰ ਇੱਕ ਹੋਰ ਵੀ ਸਰਕਲ ਲੱਗਾ ਹੁੰਦਾ ਨਾ, ਗਰਮੀਆਂ ਨੂੰ ਪਾਣੀ ਉਹ ਵੀ ਰੱਖਦਾ ਵਾ, ਟੈਂਪਰੇਚਰ ਵੀ ਰੱਖਦਾ ਮੇਨਟੇਨ। ਠੰਡਾ ਵੀ ਕਰਦਾ। ਹਾਂਜੀ, ਤੂੰ ਆ ਬੋਤਲ 'ਚ ਨਹੀਂ ਆਪਾਂ ਲੈ ਦੀ ਬਾਹਰੋਂ, ਮੱਛੀ ਛੋਟੇ ਹੁੰਦੇ, ਹਾਂਜੀ, ਠੀਕ 1-2 ਦਿਨ ਬਾਅਦ ਉਹ ਮਰ ਜਾਣਗੀਆਂ ਮੱਛੀਆਂ, ਕਦੀ ਦੇਖ ਲਈ, ਉਹ ਪੁੱਠੀਆਂ ਹੋ ਜਾਂਦੀਆਂ। ਏਦਾਂ ਹੀ ਹਾਂਜੀ। ਇਹਨੇ ਉਸਤਾਦ ਜੀ ਕਾਊਂਟਰ 'ਚ ਰੱਖਿਆ ਮਛਲੀਆਂ ਵਾਲਾ। ਤੁਹਾਨੂੰ ਪਤਾ ਵਿੱਚ ਇਲੈਕਟ੍ਰੋਨਿਕਸ ਬੁਲਬੁਲ ਵੀ ਚੱਲਦੇ। ਹਾਂ। ਇਹਦੇ ਕੋਲ ਸਿਸਟਮ ਸੀ, ਆਇਆ ਨਾ ਤਾਇਆ ਰੱਖਿਆ ਸੀ, 5 ਮਿੰਟ ਫੂਕ ਮਾਰਦੇ ਬੜ ਤਾਜੀ ਉਹਨੇ ਥੱਲੇ ਉਹਦੇ ਹੁੱਕੇ ਦੀ ਨਲੀ ਅੰਦਰ ਲਾਈ ਸੀ। ਤਾਈ ਮਿੱਠੇ ਨੇ ਵੀ ਉਹ ਰੱਖਿਆ ਕਾਊਂਟਰ ਤੇ, ਉਹ ਠੰਡਾ ਕਰਨ ਵਾਲਾ ਨਿਜ਼ਾਮ ਇੰਨਾ ਉਹਨੇ ਕਰਤਾ ਠੰਡਾ, ਉਹ ਮਛਲੀਆਂ ਉੱਥੇ ਕੰਬਣ ਦੀਆਂ ਵੇ। ਉਹ ਰਹਿੰਦੀਆਂ ਹੀ ਪਾਣੀ 'ਚ। ਇੱਕ ਮੱਛੀ ਤੇ ਆ ਕੇ ਗਏ, ਇਹਦੀ ਸਪੀਡ ਘਟਾਓ। ਆਹੋ, ਮਛਲੀਆਂ ਦਾ ਕਾਊਂਟਰ ਰੱਖਿਆ, ਕਿਤੇ ਬੱਤੀ ਬੰਦ ਹੋਈ, ਉਹ ਚੋਂ ਹੀ ਲੋਟੇ ਪਾਣੀ ਦੇ ਭਰੀਆਂ। ਇਹਨੇ ਮੱਛੀਆਂ ਦਾ ਛੋਟਾ ਜਿਹਾ ਕਾਊਂਟਰ ਰੱਖਿਆ, ਵਿੱਚ 4 ਮੱਛੀਆਂ ਛੱਡ ਕੇ ਬਾਹਰ ਲਿਖਾਇਆ ਬਾਸ ਫਿਸ਼ ਫਾਰਮ। ਅੱਜ ਤੱਕ ਤੁਸੀਂ ਰਾਣ ਨਹੀਂ ਕਿਹਾ ਇਹ ਉਹਨੂੰ ਵਿੱਚ ਸਾਰਾ ਉਹਦੇ ਵਿੱਚ ਰੱਖਦਾ ਤੇ ਮੱਛਲੀਆਂ ਸਾਰੀ ਉਬਲੀਆਂ ਮੁੜ ਕੇ ਛਿਲ ਕੇ ਖਾ ਰਹੇ। ਨਹੀਂ ਉਹ ਸਾਰੀ ਰੰਗ ਬਰੰਗੀ ਮੱਛੀ ਨੇ ਲੈ ਕੇ ਆਏ ਨੇ, ਵਿੱਚ ਛੱਡੀਆਂ ਨੇ, ਉਹ ਥੱਲੇ ਜਾ ਕੇ ਇੱਕੋ ਰੰਗ ਦੀਆਂ ਹੋ ਗਈਆਂ, ਰੰਗ ਸਾਰਾ ਉੱਤੇ ਆ ਗਏ। ਜਿਵੇਂ ਚੂਚੇ ਨਹੀਂ ਹੁੰਦੇ, ਆ ਚੂਚੇ ਨਹੀਂ ਰੰਗ ਬਰੰਗੇ, ਜਿਹੜਾ ਮਰਜ਼ੀ ਰੰਗ ਦਾ ਚੂਚਾ ਲੈ ਲਓ, ਠੀਕ 5 ਦਿਨ ਬਾਅਦ ਸਾਰੇ ਪੀਲੇ ਨਿਕਲਦੇ ਥੱਲੇ। ਚਿੱਟਾ ਹੋ ਜਾਂਦਾ। ਆਹੋ, ਇਹਨੇ ਇਹ ਚੁੰਝ ਤੋਂ ਫੜ ਕੇ ਕਰਦੇ, ਤੈਨੂੰ ਪਤਾ ਰੰਗ ਕਿੱਦਾਂ ਕਰਦੇ? ਇਹ ਡੋਬਦੇ ਆ ਕਰਕੇ। ਮਰਦਾ ਨਹੀਂ ਚੂਚਾ? ਨਹੀਂ, ਚੁੰਝ ਤੋਂ ਫੜ ਕੇ ਨਾ ਇੰਜ ਡੋਬ ਕੇ ਬਾਹਰ ਕੱਢ ਲੈਂਦੇ। ਪਾਣੀ ਪਿਆਉਂਦੇ ਉਹ ਮਰ ਜਾਂਦੇ ਉਸਤਾਦ ਜੀ। ਨਹੀਂ, ਉਹ ਕਈ ਮਰ ਵੀ ਜਾਂਦੇ 7 ਦਿਨ ਕੱਢਦੇ ਮਸਾਂ ਹੀ ਬਹੁਤ। ਹਾਂ, ਉਹ ਵੀ ਨਹੀਂ ਪਾਲਦੇ। ਤੇ ਜਿਹੜਾ ਚੂਚਾ ਪਲ ਜਾਂਦਾ ਉਹਨੂੰ ਬਿੱਲੀ ਲੈ ਜਾਂਦੀ ਸੁੱਕ। ਨਹੀਂ ਪਾਲਦਾ ਹੀ ਨਹੀਂ, ਉਹ ਚੂਚੇ ਪਾਲਦੇ ਨਹੀਂ। ਜ਼ਿਆਦਾ ਇੰਨੇ ਇੱਕ ਮਕਦਾਰ ਚ ਹਾਂ, ਜਾਂਦੇ। ਬਸ ਉਹ ਬਸ ਜੋ ਵੱਡੇ ਹੋਈ ਨੇ ਤੇ ਉਹਦੇ ਫਾਰਗ ਹੋ ਲੇਕਿਨ ਉਹਦਾ ਕੰਮ ਬਹੁਤ ਹੈ ਉਸਤਾਦ ਜੀ। ਫੀ ਚੂਚਾ 2 ਰੁਪਏ ਵੱਜਦੇ ਆ, ਤੁਹਾਡਾ 100 ਵੀ ਨਿਕਲ ਗਿਆ, ਤੁਹਾਡੀ 200 ਝੜੀ। ਓਏ ਹੋਏ ਹੋਏ। ਸਾਜੀ ਸਾਰੀ ਉੱਤੇ ਦੇ ਪਰਾਰਾ ਦੋਨਾਂ ਚ ਮਹੱਲਿਆਂ ਦੇ ਵਿੱਚ, ਗਲੀਆਂ ਦੇ ਵਿੱਚ, ਮਤਲਬ ਜਿਹੜੀਆਂ ਕੁਕੜੀਆਂ ਹੁੰਦੀਆਂ ਸੀ 6 ਉਹਨਾਂ ਦੇ ਨਾਲ ਤੁਰੇ ਫਿਰਦੇ ਨੇ, ਉੱਥੇ ਵੀ ਬਿੱਲੀਆਂ ਹੁੰਦੀਆਂ ਸੀ, ਲੇਕਿਨ ਉਹ ਕੈਸਾ ਮਾਂ ਸਿਰ ਤੇ ਹੁੰਦੀ ਸੀ ਉਹਨਾਂ ਦੇ। ਬਿੱਲੀ ਦੇ, ਹਾਂ ਬਿੱਲੀ ਉਹਨਾਂ ਨੂੰ ਨਹੀਂ ਪੈ ਸਕਦੀ। ਇਹਦਾ ਬੇਵਕੂਫਾ ਰਗੀਨ ਚੂਚੇ ਨਹੀਂ ਹੁੰਦੇ, ਆਪਣੀ ਮਸੈਜ ਚੋਰ ਨਹੀਂ ਲੜੀਆਂ ਬਣਾਉਣ ਲਾਈਆਂ। ਸਾਜੀ ਨੇ ਕਾਊਂਟਰ ਲਵਾਇਆ ਤੇ ਸ਼ੀਸ਼ੇ ਤੋਂ ਲਵਾਇਆ, ਬਾਹਰੋਂ ਵੇਖਿਆ ਤੇ ਏਡੀ ਏਡੀ ਮੱਛੀ ਲੱਗਣ ਦੀ, ਤੇ ਉਦੋਂ ਵੇਖਿਆ ਤੇ ਏਡੀਆਂ ਏਡੀਆਂ ਸੀ। ਆਹੋ, ਉਹ ਦੂਜਾ ਜਿਹੜਾ ਉਹ ਲਵਾ ਲਿਆ ਸੀ, ਉਹ ਵਿੱਚੋਂ ਏਡੀ ਲੱਗਣ ਦੀ। ਤਾਈ ਨੋਨੀ ਨੇ ਉਹ ਲਵਾਇਆ, ਵਿੱਚ ਪਾਣੀ ਇੰਨਾ ਗੰਦਾ ਪਾਤਾ, ਬਾਅਦ ਚ ਟਾਰਚ ਬਾਲ ਕੇ ਵਹਾਉਂਦੇ ਆ। ਓਏ 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 ਓਏ, ਉਹ ਮੈਂ ਪਾਣੀ ਲਿਆ ਨਾ, ਇੱਥੇ ਮੱਛੀ। ਆਹੋ, ਉਹਨੇ ਕਿਹਾ ਮੱਛੀ ਕਹਿੰਦਾ ਮੱਛੀ ਨਹੀਂ ਹੈ, ਤੇ ਛਾਪਰ ਆ, ਮੱਛੀ ਇੱਧਰ ਆ। ਭਾਵੇਂ ਲੋਕਾਂ ਨੇ ਬੜੇ ਬੜੇ VIP ਤਰੀਕੇ ਨਾਲ ਰੱਖੇ ਨੇ। ਪਾਇਆ ਨੇ ਬੜਾ ਕੰਮ ਆ, ਬੜਾ ਪੈ, ਬੜੀ ਮਹਿੰਗੀ ਯਾਰ। ਮੈਂ ਦੇਖੀਆਂ ਸੀ ਇੱਕ ਦੁਬਈ ਨਾ, ਇੱਕ ਉਹਦੇ ਚ ਬਲੈਕ ਕਲਰ ਦੀ ਏਡੀ ਯਾਰ, ਏਡੀ ਖੂਬਸੂਰਤ, ਐਨੀ ਨਹੀਂ, ਫੁੱਲ ਸਿਆਹ ਬਲੈਕ। ਓਏ ਹੋਏ ਹੋਏ। ਤਾਜੀ ਮਿੱਠੇ ਨੇ ਵੀ ਉਹ ਲਵਾਇਆ ਕਾਊਂਟਰ। ਅਕਵਾਰੀਅਮ ਕਹਿ, ਕੀ ਕਹਿੰਦੇ? ਅਕਵਾਰੀਅਮ। ਉਹ ਕੁਆਰੀਅਮ ਅਕਵਾਰੀਅਮ ਲਵਾਇਆ ਤਾਜੀ ਮਿੱਠੇ ਨੇ, ਉਹ ਪਾਣੀ ਗਰਮ ਕਰਨ ਵਾਲਾ ਵਿੱਚ ਲਾਤਾ ਇਹਨੂੰ, ਉਹ ਮਰ ਗਈਆਂ ਗਰਮ। ਉਹ ਮਿੱਠੇ ਨੇ ਅੱਗੇ ਲਾਇਆ। ਇਹ ਕਿੱਥੇ ਸੀਗਾ ਉਹ? ਉਹ ਜਿਹਦੇ ਨਾਲ ਨਾਂਦੇ ਸਤਾਉਂਦੇ ਕਿੱਥੇ ਸੀ ਉਦੋਂ? ਫਿਲਟਰ ਜਿਹਾ ਜਿਹੜਾ। ਆਹੋ, ਉਹਨੇ ਤੂੰ ਹੋਰ ਕਿਹਾ ਵਾ, ਉਹਨੇ ਹੋਰ ਕਿਹਾ। ਲੋਕਾਂ ਨੇ ਰੱਖੀ ਉਹਦੇ ਵਿੱਚ ਵੀ ਲੱਖ ਰੁਪਏ ਦੀ ਮੱਛੀ ਹੁੰਦੀ, ਸੋਹਣਾ ਕਾਊਂਟਰ ਲਵਾ ਕੇ 150 ਰੁਪਏ ਦਾ ਚਿੜਾ ਛੜਿਆ ਵਿੱਚ। ਉਹ ਆ ਕਦੇ ਆ ਜਾ ਉਹੀ ਅਗਲੇ ਕਰਕੇ ਖਾ ਲਿਆ, ਕਾਊਂਟਰ ਵੇਲਾ ਪਿਆ। ਤਾਜੀ ਉਹ ਹੀ ਪਾਣੀ ਤਰੋਂ ਕੇ ਮਛਲੀਆਂ ਵਾਲਾ ਤੇ ਝਾੜੂ ਮਾਰਨ ਲੱਗਾ, ਕਹਿੰਦਾ ਆ ਕਿੱਧਰ ਆ ਗਈਆਂ। ਅੱਛਾ, ਉਹਦੇ ਚ ਤਰੋਂ ਕੇ। ਆਹੋ, ਚਲੋ ਜੀ। ਮੱਛੀਆਂ ਰੱਖਣੀਆਂ ਤੇ ਉਹਨਾਂ ਨੂੰ ਖੁਰਾਕ ਨਹੀਂ ਪਾਣ ਤੇ ਮੱਛੀਆਂ ਬਾਹਰ ਸ਼ੀਸ਼ੇ ਤੇ ਬਾਹਾਂ ਰੱਖ ਕੇ ਕਹਿੰਦੇ ਹੁਣ ਖੁਰਾਕ ਪਾਣੀ ਹੈ ਕਿ ਨਹੀਂ? ਨਹੀਂ, ਮਾਮਾ ਕਹਿ ਬੈਠੀਆਂ ਭਾਜੀ ਖਾਣ ਦੋ। ਚਲੋ ਜੀ,
ਲੋ ਜੀ ਨਾਜ਼ਰੀਨ, ਫਰੀਦ ਸਾਹਿਬ ਅੱਜ ਨਹੀਂ ਆਏ, ਫੈਸਲ ਸਾਹਿਬ ਤੇ ਵੈਸੇ ਲਾਹੌਰ ਨੇ ਮਾਸ਼ਾਅੱਲਾ, ਤੇ ਫਰੀਦ ਸਾਹਿਬ ਨੂੰ ਵੀ ਇੱਕ ਜ਼ਰਾ ਘਰ ਇੱਕਦਮ ਜ਼ਰੂਰੀ ਹੈ, ਇੱਥੇ ਸੀ ਲੇਕਿਨ ਜ਼ਰੂਰੀ ਕੰਮ ਪੈ ਗਿਆ ਤੇ ਉਹ ਕਹਿੰਦਾ ਉਸਤਾਦ ਜੀ, ਮੈਂ ਕਿਹਾ ਚਲੋ ਅੱਲਾ ਖੈਰ ਕਰੇ, ਠੀਕ ਹੈ ਨਾ। ਤੇ ਇਨਸ਼ਾਅੱਲਾ ਹਾਂ ਹਾਂਜੀ, ਇਹਨੇ ਵੀ ਉਹ ਕਾਊਂਟਰ ਰੱਖਿਆ ਤੇ ਉਹ ਪਾਣੀ ਦੀ ਜਗ੍ਹਾ ਤੇ ਖੱਟਾ ਪਾਤਾ, ਉਹ ਉੰਨੀਆਂ ਹੋ ਗਈਆਂ ਕਾਲੀਆਂ ਸ਼ੀਸ਼ੇ 'ਚ ਵਾਈ ਟਾਟਰੀ ਨਾ ਤਾਟੀ ਆ ਖੱਟਾ ਜਿਹੜਾ ਗੋਲ ਗੱਪਿਆਂ ਹਾਂ, ਵਾਲਾ, ਗੋਲ ਗੱਪੇ। ਅੱਛਾ ਉਹਦੇ ਸਿੱਟਤੀਆਂ। ਉਤੋਂ ਮਸਾਲਾ ਪਾ ਦਿਆ ਥੋੜੇ ਆਲੂ ਵੀ ਤੋੜਦੇ ਸਹੀ ਹੈ ਰਾਤਾ ਵੀ ਪਾ, ਹੈਂ? ਰਾਤਾ ਵੀ ਪਾ, ਚਟੜੀ ਵੀ ਪਾ। ਆਹੋ ਚਲੋ ਕੋਈ ਗੱਲ ਨਹੀਂ। ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ ਬਹੁਤ। ਮੈਂ ਤੁਹਾਨੂੰ ਇੱਕ ਕੰਮ ਕਿਹਾ ਸੀ, ਉਹ ਜਿਹੜਾ ਆਦਮ ਜੀ ਵਾਲਾ ਉਹ ਵੀ ਕਰ ਦੇਣਾ ਯਾਰ, ਮਿਹਰਬਾਨੀ। ਅਗਰ ਕਿਸੇ ਦਾ ਵੀ ਕੋਈ ਆਦਮ ਜੀ ਇੰਸ਼ੋਰੈਂਸ ਜਿਹੜੀ ਹੈ ਦੁਬਈ ਪਾਕਿਸਤਾਨ ਦੇ ਵਿੱਚ, ਠੀਕ ਹੈ ਨਾ, ਉਹਨਾਂ ਦਾ ਕੋਈ ਫੈਮਿਲੀ ਮੈਂਬਰ ਹੀ ਵੇਖਦਾ ਹੋਵੇ ਤੇ ਪਲੀਜ਼ ਮੈਨੂੰ ਆ ਥੱਲੇ ਜਿਹੜੀ ਈਮੇਲ ਚੱਲ ਰਹੀ ਇਹਨਾਂ ਦੇ ਤੇ ਰਾਬਤਾ ਕਰ ਲਓ, ਮਿਹਰਬਾਨੀ ਕਰੋ, ਜ਼ਰੂਰੀ ਕੰਮ ਆ ਯਾਰ। ਹੋ ਜਾਏਗਾ ਉਸਤਾਦ ਜੀ। ਓਕੇ ਜੀ, ਅੱਲਾ ਹਾਫਿਜ਼, ਆਪਣਾ ਖਿਆਲ ਰੱਖੋ। ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਲਵ ਯੂ।